ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਖੁਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब आज 19 अक्तूबर 2023 5 कतक नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀ ਔਰ ਸਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬ੍ਰੈਂਪਟਨ ਟੋਰਾਂਟੋ ਕੈਨੇਡਾ ਤੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਰਾਵਲੋਂ। ਸੋ ਇਹਨਾਂ ਨੇ ਟੀਵੀ 84 ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਤੇ ਭਵਿੱਖ ਵਿੱਚ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨਗੇ ਔਰ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦਾ ਗਜ਼ਾ ਪੱਟੀ ਵਿਚਲੀ ਜਿਹੜੀ ਬੰਬਾਰੀ ਅਤੇ ਘੇਰਾਬੰਦੀ ਜਾਰੀ ਹੈ। ਅਜੇ ਤੱਕ ਇਜਿਪਟ ਤੋਂ ਐਮਰਜੈਂਸੀ ਮਦਦ ਵਾਲਾ ਜਿਹੜਾ ਰਾਹਤ ਰਸਤਾ ਖੋਲਿਆ ਨਹੀਂ ਗਿਆ ਔਰ ਪੱਛਮੀ ਜਗਤ ਇਜ਼ਰਾਈਲੀ ਜ਼ੁਲਮਾਂ ਨਾਲ ਡਟ ਕੇ ਜਿਹੜਾ ਖੜਾ ਹੈ ਜਦੋਂ ਕਿ ਫਲਸਤੀਨੀਆਂ ਨਾਲ ਮੂੰਹ ਜ਼ੁਬਾਨੀ ਜਿਹੜੀ ਹਮਦਰਦੀ ਦਿਖਾ ਰਿਹਾ ਹੈ। ਸੋ ਭਾਰਤ ਵੱਲੋਂ ਪਰ ਜਿਹੜਾ ਪਹਿਲੇ ਕੁਝ ਦਿਨਾਂ ਵਿੱਚ ਜਿਹੜੇ ਇਜ਼ਰਾਈਲੀ ਜ਼ੁਲਮਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ ਸੀ ਪਰ ਹੁਣ ਉਹ ਡੈਮੇਜ ਕੰਟਰੋਲ ਮੋਡ ਵਿੱਚ ਨੇ ਕਿਉਂਕਿ ਮੁਸਲਿਮ ਦੇਸ਼ਾਂ ਨੇ ਭਾਰਤ ਨੂੰ ਅੱਖਾਂ ਦਿਖਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਟੋਰਾਂਟੋ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਦੱਸਿਆ ਸੀ ਕਿ ਵੀਕਐਂਡ ਦੀ ਸਾਡੀ 2 ਰੋਜ਼ਾ ਫੇਰੀ ਦੇ ਦੌਰਾਨ ਜਿਹੜਾ ਇੱਕ ਪ੍ਰਮੁੱਖ ਦੀਵਾਨ ਸੰਡੇ ਸ਼ਾਮ 6 ਤੋਂ 8 ਵਜੇ ਤੱਕ ਜਿਹਦੇ 'ਚ ਕਿ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਸਵੇਰ ਤੋਂ ਮੇਲਾ ਲੱਗਾ ਹੁੰਦਾ ਹੈ। ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਵੀ ਜਿਹੜੇ ਨੇ ਉੱਥੇ ਦੀਦਾਰ ਲਈ ਆਉਂਦੇ ਨੇ। ਸਾਨੂੰ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਜ਼ਿਆਦਾ ਪਿਆਰ ਸੰਗਤ ਵੱਲੋਂ ਵੀ ਸੀ, ਪ੍ਰਬੰਧਕਾਂ ਨੇ ਵੀ ਪੂਰੀ ਤਰ੍ਹਾਂ ਨਵਾਜ਼ਿਆ ਔਰ ਸੈਕਟਰੀ ਸਾਹਿਬ ਜਿਨ੍ਹਾਂ ਨੇ ਇੰਟਰੋਡਿਊਸ ਕਰਵਾਇਆ ਉਹਨਾਂ ਨੇ ਕਿੰਨੇ ਹੀ ਮਿੰਟ ਜਿਹੜਾ ਟੀਵੀ 84 ਦੀਆਂ ਕੀ ਸਰਵਿਸਿਜ਼ ਨੇ ਔਰ ਦੋਨੋਂ ਹੀ ਅੱਜ ਦੀ ਆਵਾਜ਼ ਪ੍ਰੋਗਰਾਮ ਨੂੰ ਲੈ ਕੇ ਵੀ ਉਹਨਾਂ ਨੇ ਦੱਸਿਆ ਕਿ ਭਾਈ ਇਸ ਨੂੰ ਸੁਣੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜੇ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਦਾ ਸਿੱਖਾਂ ਨਾਲ ਕੀ ਸੰਬੰਧ ਜੁੜਦਾ ਹੈ ਔਰ ਉਹਦੇ 'ਚੋਂ ਸਿੱਖ ਕੌਮ ਦਾ ਕੌਮੀ ਘਰ ਦਾ ਨਿਸ਼ਾਨਾ ਕਿਵੇਂ ਉਸ ਦੇ ਨਾਲ ਜਾ ਕੇ ਜੁੜਦਾ ਹੈ ਤੇ ਉਹ ਟੀਵੀ 84 ਹੈ ਆਰਟੀਕੂਲੇਟ ਕਰਨ ਲਈ। ਸੋ ਅਸੀਂ ਉਹਨਾਂ ਨੇ ਸਰਪਾਉ ਨਾਲ ਵੀ ਨਵਾਜਿਆ ਪਰ ਨਾਲ ਦੀ ਨਾਲ ਜਿਹੜੀ ਫਾਈਨੈਂਸ਼ੀਅਲ ਹੈਲਪ ਹੈ ਉਹ ਵੀ ਅੱਗੋਂ ਲਈ ਵੀ ਕਰਨ ਦਾ ਉਹਨਾਂ ਨੇ ਇਕਰਾਰ ਕੀਤਾ। ਸੋ ਅਸੀਂ ਜਿੱਥੇ ਉਹਨਾਂ ਦੇ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ ਉੱਥੇ ਜਿਵੇਂ ਅਸੀਂ ਕੱਲ੍ਹ ਇੱਕ ਸੈਗਮੈਂਟ ਕੀਤਾ ਸੀ ਕਿ ਉਹਨਾਂ ਵੱਲੋਂ ਆਉਂਦੇ ਵੀਕਐਂਡ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਇੱਕ ਖੁੱਲ੍ਹਾ ਸੈਸ਼ਨ ਉਹਨਾਂ ਦੇ ਫਤਿਹ ਹਾਲ ਦੇ ਵਿੱਚ ਉਹਨਾਂ ਨੇ ਰੱਖਿਆ ਜਿਸ 'ਚ ਉਹ ਜਾਣਨਾ ਚਾਹਣਗੇ ਕਿ ਭਾਈ ਕੀ ਮਦਦ ਗੁਰਦੁਆਰਾ ਕਮੇਟੀ ਔਰ ਉਹਨਾਂ ਦੇ ਨਾਲ ਇੱਕ ਅਕਾਲ ਟਰਸਟ ਸ਼ਾਇਦ ਸੰਸਥਾ ਸੀ ਉਹ ਕਰ ਸਕਦੇ ਨੇ। ਔਰ ਅੱਜ ਹੀ ਮੈਨੂੰ ਉਹਨਾਂ ਦੇ ਪ੍ਰਮੁੱਖ ਸਰ ਬਲਕਰਨ ਸਿੰਘ ਗਿੱਲ ਦਾ ਮੈਸੇਜ ਵੀ ਹੈ ਕਿ ਜੀ ਸਾਨੂੰ ਤੁਸੀਂ ਸੁਝਾਅ ਵੀ ਦਿਓ ਕਿ ਵੀ ਅਸੀਂ
ਕੀ ਕਰ ਸਕਦੇ ਹਾਂ। ਸੋ ਮੈਂ ਸਮਝਦਾ ਵੀ ਅੱਜ ਹੀ ਮੇਰੀ ਜਿਹੜੀ ਹੈ ਆਸਟ੍ਰੇਲੀਆ ਦੇ ਵੀਰਾਂ ਨਾਲ ਵੀ ਗੱਲ ਹੋਈ ਔਰ ਉਹਨਾਂ ਨੂੰ ਵੀ ਮੈਂ ਸੁਜੈਸਟ ਕੀਤਾ ਕਿ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਹਜ਼ਾਰਾਂ ਨਹੀਂ ਲੱਖਾਂ ਜੇ ਆਸਟ੍ਰੇਲੀਆ ਕੈਨੇਡਾ UK ਤਿੰਨਾਂ ਨੂੰ ਜੋੜ ਲਈਏ ਜਿਹੜੇ ਸਾਡੇ ਯੰਗਸਟਰਸ, ਕਿਉਂਕਿ ਬਹੁਤ ਸਾਰੇ ਕੁਛ ਤਾਂ ਉਹਨਾਂ ਚੋਂ ਅਜੇ ਹਾਈ ਸਕੂਲ ਚੋਂ ਹੀ ਨਿਕਲੇ ਨੇ, 19 ਸਾਲ ਜਾਂ 20 ਸਾਲ ਦੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਕੋਈ ਦੁਨੀਆ ਦਾ ਪਤਾ ਨਹੀਂ ਹੈ ਕੀ ਹੈ। ਉਹ ਸਿਰਫ ਮਾਪਿਓ ਦੇ ਧੱਕੇ ਧਕਾਏ ਜਾਂ ਆਪਣਾ ਕਰੀਅਰ ਦੇਖਦੇ ਆ ਕਿ ਭਾਈ ਉੱਥੇ ਜਾ ਕੇ ਅਸੀਂ PR ਮਿਲ ਜਾਏਗੀ ਜਾਂ ਦੂਸਰਾ। ਸੋ ਇਸ ਨਾਲ ਵੀ PR ਨਾਲ ਵੀ ਹੁਣ ਇੰਨਾ ਕੁਝ ਜੁੜ ਗਿਆ ਕਿ ਵੀ ਹਰ ਚੀਜ਼ ਕਮਰਸ਼ਲਾਈਜ਼ ਹੋ ਗਈ ਔਰ ਜਿਹੜਾ ਸਾਰਾ ਇਕਨੋਮਿਕਸ ਦਾ ਸਿਧਾਂਤ ਆ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਔਰ ਬਹੁਤ ਸਾਰਿਆਂ ਦਾ ਫਿਰ ਉਹ ਰੁਲਣ ਵਾਲਾ ਕੰਮ ਹੋਇਆ। ਸੋ ਸਾਡਾ ਇਹੀ ਕਹਿਣਾ ਹੈ ਕਿ ਭਾਈ ਇਹ ਸਾਡਾ ਕੌਮੀ ਸਰਮਾਇਆ ਹੈ, ਸਾਡੇ ਬੱਚੇ ਬੱਚੀਆਂ ਨੇ, ਇਹਨਾਂ ਨੂੰ ਜੇ ਅਸੀਂ ਠੀਕ ਡਾਇਰੈਕਸ਼ਨ, ਠੀਕ ਮਦਦ ਔਰ ਠੀਕ ਗਾਈਡੈਂਸ ਦਿਆਂਗੇ ਤੇ ਇਹ ਸਾਡਾ ਭਵਿੱਖ ਨੇ। ਕੱਲ੍ਹ ਨੂੰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਔਰ ਕੌਮੀ ਕਰ ਖਾਲਿਸਤਾਨ ਦੇ ਲਈ ਡਾਇਸਪੋਰਾ ਸਿੱਖਾਂ ਦੇ ਰੋਲ ਦੀ ਗੱਲ ਕਰਦੇ ਹਾਂ ਤੇ ਜਿਨ੍ਹਾਂ ਦੀ ਬਾਂਹ ਅਸੀਂ ਫੜੀ ਹੋਏਗੀ ਉਹਨਾਂ ਨੂੰ ਵੀ ਅਹਿਸਾਸ ਹੋਏਗਾ ਕਿ ਭਾਈ ਉਹ ਖਾਲਸਾ ਪੰਥ ਦਾ ਇੱਕ ਅਨਿੱਖੜਵਾਂ ਹਿੱਸਾ ਨੇ ਔਰ ਪੰਥ ਉਹਨਾਂ ਦੇ ਨਾਲ ਮੁਸ਼ਕਲ ਦੇ ਵੇਲੇ ਖਲੋਤਾ ਹੈ, ਇਸ ਲਈ ਉਹ ਵੀ ਉਹ ਕਰਦੇ ਨੇ ਪੰਥ ਨੂੰ। ਸੋ ਅਸੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਬਹੁਤ ਵੱਡਾ ਕੰਪਲੈਕਸ ਹੈ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਉਹ ਵੱਡਾ ਨਗਰ ਕੀਰਤਨ ਉੱਥੋਂ ਗੁਰਦੁਆਰਾ ਜੋਤੀ ਸਰੂਪ ਤੱਕ ਜਿਹੜਾ 8-9 ਕਿਲੋਮੀਟਰ ਹੈ ਕੱਢਦੇ ਨੇ ਔਰ ਉਹਨਾਂ ਨੇ ਸਾਨੂੰ ਸੱਦਾ ਵੀ ਦਿੱਤਾ ਕਿ ਆਉਂਦੇ ਵਰੇ ਦੇ ਵਿੱਚ ਅਸੀਂ ਸ਼ਮੂਲੀਅਤ ਕਰੀਏ, ਅਸੀਂ ਕਰਾਂਗੇ ਵੀ ਜ਼ਰੂਰ। ਪਰ ਮੈਂ ਇਹ ਸਮਝਦਾ ਵੀ ਇਹ ਜਿਹੜਾ ਕਰੰਟ ਵੱਡਾ ਕ੍ਰਾਈਸਿਸ ਹੈ ਸਟੂਡੈਂਟਸ ਦਾ, ਇਸ ਲਈ ਲੀਡ ਲੈਣ ਲਈ ਇਹਨਾਂ ਦਾ ਮੈਂ ਸ਼ੁਕਰੀਆ ਵੀ ਅਦਾ ਕਰਦਾ ਔਰ ਇਸੇ ਤਰ੍ਹਾਂ ਈਵਨ ਜਿਹੜੇ ਦੂਸਰੇ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਵੀ ਸਾਡੀ ਪੂਰੀ ਮਾਣ ਤਾਣ ਵੀ ਕੀਤਾ, ਅਸੀਂ ਜ਼ਿਕਰ ਕਰਾਂਗੇ, ਉਹ ਵੀ ਇਸ ਮੁੱਦੇ ਦੇ ਉੱਤੇ ਬਿਲਕੁਲ ਇਹ ਦੋਨੋਂ ਪ੍ਰਮੁੱਖ ਗੁਰਦੁਆਰੇ ਨਾਲ ਨੇ। ਕਿਉਂਕਿ ਜੋ ਚਰਚਾ ਹੁੰਦੀ ਹੈ ਜਦੋਂ ਅਸੀਂ ਮਾਸਪੁਰੀ ਵਿੱਚ ਆਖ ਮਸੋਲਾ ਗੁਰੂ ਨਾਨਕ ਸਾਹਿਬ ਦੇ ਇਹ ਫਰਮਾਨ ਵੱਲ ਧਿਆਨ ਦਿੰਦੇ ਹੈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ ਮਾਸਪੁਰੀ ਵਿੱਚ ਆਖ ਮਸੋਲਾ। ਮਸਲਾ ਕੀ ਹੈ ਔਰ ਇਹ ਜਿਹੜਾ ਚਾਰ ਚਫੇਰੇ ਮਾਸ ਦੀ ਦੁਰਗੰਧ ਹੈ, ਇਹ ਸ਼ਹਿਰ ਕਿਵੇਂ ਜਿਸ ਦੇ ਵਿੱਚ ਸਵਾਏ ਮਨੁੱਖੀ ਲੋਥਾਂ ਦੇ ਜਾਂ ਗਿੱਧਾਂ ਦੇ ਔਰ ਇੱਲਾਂ ਦੇ ਹੋਰ ਕੁਛ ਨਜ਼ਰ ਨਹੀਂ ਆਉਂਦਾ। ਇਹ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲਾਵਰ ਹੋਣ ਵੇਲੇ ਸੈਦਪੁਰ ਜਿਹੜਾ ਅੱਜ ਅਮਨਾਬਾਦ ਹੈ ਉਸ ਦੇ ਦੁਖਾਂਤ ਨੂੰ ਬਿਆਨਿਆ ਸੀ ਔਰ ਕੋਈ ਸਾਲ ਸ਼ਾਇਦ ਹੀ ਐਸਾ ਹੋਏਗਾ ਇਸ ਈਵਨ ਦੂਸਰੇ ਆਲਮੀ ਜੰਗ ਤੋਂ ਬਾਅਦ ਜਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿੱਥੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਇਹ ਮਾਸਪੁਰੀ ਦੀ ਕਹਾਣੀ ਨਾ ਹੋਏ, ਲੋਥਾਂ ਨਾ ਹੋਣ, ਮਾਸ ਦੀ ਗੰਧ ਨਾ ਹੋਏ ਜਾਂ ਇੱਲਾਂ ਔਰ ਕਾਵਾਂ ਦੇ ਲਈ ਉਹ ਖਾਜਾ ਨਾ ਬਣੇ ਹੋਣ। ਪਰ ਪਿਛਲੇ 7 ਅਕਤੂਬਰ ਤੋਂ ਲੈ ਕੇ ਅੱਜ ਜਦੋਂ ਅਸੀਂ ਲਗਭਗ 12 ਦਿਨ ਬਾਅਦ ਗੱਲ ਕਰ ਰਹੇ ਹਾਂ, ਇਹਦੇ ਬਾਵਜੂਦ ਕਿ ਹਰ ਇੱਕ ਨੂੰ ਪਤਾ ਹੈ ਮਸਲਾ ਕੀ ਹੈ। ਬਿਲਕੁਲ ਦੇਖੋ, ਪੰਜਾਬੀ 'ਚ ਅਸੀਂ ਅਕਸਰ ਇੱਕ ਫਰੇਜ਼ ਇਸਤੇਮਾਲ ਕਰਦੇ ਹਾਂ ਕਿ ਜਿਹੜਾ ਸੁੱਤਾ ਪਿਆ ਹੈ ਉਹਨੂੰ ਤਾਂ ਜਗਾਇਆ ਜਾ ਸਕਦਾ ਹੈ, ਜਿਸ ਨੇ ਘੇਸ ਵੱਟੀ ਹੈ ਉਹਦਾ ਕੋਈ ਇਲਾਜ ਨਹੀਂ ਹੈ। ਇੱਕ ਹੁੰਦਾ ਕੋਈ ਐਸਾ ਕ੍ਰਾਈਸਿਸ ਆ ਗਿਆ ਜਿਹਦੇ ਬਾਰੇ ਜਿਵੇਂ COVID-19 ਸੀ, ਉਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਬਈ ਇਹ ਕੁਦਰਤ ਦੀ ਜਿਹੜੀ ਆ ਆਪਦਾ ਸੀ ਔਰ ਇਸ 'ਚ ਇਨਸਾਨੀ ਨਸਲ ਨੇ ਬਹੁਤ ਚੰਗਾ ਕੰਮ ਕੀਤਾ। ਖਾਸ ਤੌਰ 'ਤੇ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਜਾਂ ਯੂਰਪੀਅਨ ਕੰਟਰੀਜ਼ ਇਹਨਾਂ ਵੈਸਟਰਨ ਕੰਟਰੀਜ਼ ਦੀ ਗੱਲ ਕਰੀਏ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਡ ਰਿਸਰਚ ਇਸ ਦੇ ਵਿੱਚ ਰਿਸਰਚ ਲਈ ਦਿੱਤੇ। ਨਤੀਜੇ ਦੇ ਤੌਰ ਤੇ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੀ ਕਿਸੇ ਵੀ ਬਿਮਾਰੀ ਦੇ ਲਈ ਵੈਕਸੀਨ ਤਿਆਰ ਕਰਨ ਦੇ ਵਿੱਚ ਜੇ 2-3 ਸਾਲ ਦਾ ਵਕਤ ਲੱਗਦਾ ਤੇ ਇਹ ਆਲਮੋਸਟ ਰਿਕਾਰਡ ਟਾਈਮ ਦੇ ਵਿੱਚ ਅਰਾਊਂਡ 1 ਈਅਰ ਔਰ ਵਿਦ ਮਚ ਸਕਸੈਸ। ਵੈਕਸੀਨ ਦਾ ਮੋਸਟਲੀ 55 ਜਾਂ 60% ਸਕਸੈਸ ਰੇਟ ਹੁੰਦਾ ਹੈ, ਪਰ ਇਹਦਾ 80 ਤੋਂ 90% ਤੱਕ ਉਹਨਾਂ ਜਿਹੜੇ ਤਜਰਬੇ ਕੀਤੇ ਗਏ ਦਿੱਤਾ ਗਿਆ ਕਿਉਂਕਿ ਉਹਦੇ 'ਚ ਵੱਡੀ ਗਿਣਤੀ 'ਚ ਫੰਡਸ ਅਲਾਟ ਕੀਤੇ ਗਏ। ਸੋ ਉਹਨਾਂ ਫੰਡਸ ਨੂੰ ਜਾਂ ਹੈ ਤਾਂ ਪਬਲਿਕ ਮਨੀ ਹੈ, ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਣੀ ਜੇਬ 'ਚੋਂ ਦਿੱਤਾ, ਹਾਲਾਂ ਉਹਦੇ 'ਚੋਂ ਕੁਛ ਜਿਹੜੇ ਬਿਲੀਅਨੇਅਰ ਨੇ ਔਰ
ਦੂਸਰੇ ਨੇ ਜਿਨ੍ਹਾਂ ਦੇ ਵਿੱਚ ਬਿਲ ਗੇਟਸ ਵਰਗੇ ਨੇ, ਉਹਨਾਂ ਨੇ ਖੁਦ ਵੀ ਡੋਨੇਟ ਕੀਤਾ, ਉਹਨਾਂ ਦੇ ਆਪਣੇ ਕਮਰਸ਼ੀਅਲ ਇੰਟਰਸਟ ਵੀ ਸੀ। ਲੇਕਿਨ ਇਹ ਇੱਕ ਰਾਈਟ ਯੂਜ਼ ਸੀ ਕਿ ਵੀ ਤੁਸੀਂ ਜਿਹੜਾ ਲੋਕਾਂ ਦਾ ਪੈਸਾ ਹੈ ਉਹ ਤੁਸੀਂ ਲੋਕਾਂ ਦੇ ਬਚਾਅ ਲਈ ਦੇ ਰਹੇ ਹੋ, ਔਰ ਉਹਦਾ ਨਤੀਜਾ ਹੈ ਕਿ ਬੇਸ਼ੱਕ 15 ਮਿਲੀਅਨ ਲੋਕ ਇਸ ਪਲੈਨਟ ਦੇ ਉੱਤੇ ਮਰੇ, ਲੇਕਿਨ ਜੇ ਵੈਕਸੀਨ ਨਾ ਹੁੰਦੀ ਤਾਂ ਫਿਰ ਸ਼ਾਇਦ ਇਹ ਗਿਣਤੀ ਗਿਣੀ ਵੀ ਨਾ ਜਾਂਦੀ ਜਿਸ ਲੈਵਲ ਦਾ ਇਹ ਮਾਰੂ ਜਿਹੜਾ ਐਪੀਡੈਮਿਕ ਐਂਡੈਮਿਕ ਔਰ ਕੁੱਲ ਮਨੁੱਖਤਾ ਹਰ ਕੰਟੀਨੈਂਟ ਦੁਨੀਆ ਦਾ ਦੂਰ ਦੁਰਾਡੇ ਵੀ ਜਿਹੜਾ ਇਸ ਦੀ ਪਹੁੰਚ ਸੀ ਇਸ ਬਿਮਾਰੀ ਦੇ। ਹੁਣ ਜਦੋਂ ਅਸੀਂ ਦੇਖਦੇ ਹਾਂ ਹਾਲਾਤ ਇਹਨਾਂ ਦਾ ਇਸ ਵੇਲੇ ਪ੍ਰੈਜ਼ੀਡੈਂਟ ਬਾਈਡਨ ਨੇ ਆਉਣ ਵਾਲੇ ਪੀਰੀਅਡ 'ਚ ਐਡਰੈਸ ਕਰਨਾ ਹੈ ਮੁਲਕ ਨੂੰ, ਔਰ ਇਸ ਦੇ ਉੱਤੇ ਜਿਹੜਾ ਗਾਜ਼ਾ ਦੇ ਵਿੱਚ ਕਨਫਲਿਕਟ ਹੈ ਹਮਾਸ ਵਰਸਸ ਇਜ਼ਰਾਈਲ, ਔਰ ਜਿਹੜੀਆਂ ਰਿਪੋਰਟਸ ਵੀ ਨੇ ਉਹਨਾਂ ਦੇ ਵਿੱਚ ਇਹੀ ਹੈ ਕਿ ਜੀ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਇਜ਼ਰਾਈਲ ਨੂੰ ਔਰ ਯੂਕਰੇਨ ਨੂੰ ਦੇਣ ਦਾ ਜਿਹੜਾ ਉਹ ਪ੍ਰਣ ਕੀਤਾ ਜਾਣਾ, ਕਿਉਂਕਿ ਪਿਛਲੇ ਇਹਨਾਂ ਸਾਰੇ 10-11 ਦਿਨਾਂ 'ਚ ਇੱਕ ਐਨਾਲਿਸਿਸ ਜਿਹੜਾ ਸਾਰੇ ਹੀ ਕੱਲ ਮੈਂ ਕਾਫੀ ਲੇਟ ਆਵਰਸ ਤੱਕ ਜਾਗਦਾ ਰਿਹਾ, ਕਿਉਂਕਿ ਕੁਝ ਖਾਸ ਪ੍ਰੋਫੈਸਰ ਜਿਹੜੇ ਮਿਡਲ ਈਸਟ ਦੇ ਐਕਸਪਰਟ ਨੇ ਔਰ ਯੂਰਪ ਦੇ ਵੀ ਐਕਸਪਰਟ ਨੇ, ਉਹਨਾਂ 'ਚੋਂ ਇੱਕ ਦੋ ਪ੍ਰੋਮੀਨੈਂਟ ਯਹੂਦੀ, ਇੱਕ ਦੋ ਅਮਰੀਕਾ ਦੇ ਹਾਈ ਫਾਈ ਰਹੇ ਜਿਨ੍ਹਾਂ ਨੇ ਵਾਈਟ ਹਾਊਸ 'ਚ ਕੰਮ ਕੀਤਾ। ਸੋ ਇੱਕ ਗੱਲ ਆਲਮੋਸਟ ਹਰ ਇੱਕ ਦਾ ਸੀ ਕਿ ਯੂਕਰੇਨ ਇਜ਼ ਫਿਨਿਸ਼ਡ। ਉਹਨਾਂ ਨੇ ਕਿਹਾ ਕਿ ਵੀ ਉਹਨੂੰ ਹੁਣ ਪਹਿਲਾਂ ਹੀ ਕਾਂਗਰਸ ਦੇ ਵਿੱਚ ਡਿਵੀਜ਼ਨ ਸੀ, ਉਹਨਾਂ ਦਾ ਬਜਟ ਹੀ ਇਸ ਲਈ ਰੁਕਿਆ ਰਿਹਾ ਕਿਉਂਕਿ ਜਿਹੜਾ ਇੱਕ ਤਬਕਾ ਉਹਨਾਂ ਨੂੰ ਕੋਈ ਮਦਦ ਨਹੀਂ ਸੀ ਦੇਣਾ ਚਾਹੁੰਦਾ, ਲੇਕਿਨ ਉਹਨਾਂ ਨੇ ਕਿਹਾ ਵੀ ਸਾਰੇ ਦੇ ਥੱਲੇ, ਔਰ ਜਿਵੇਂ ਕੱਲ ਅਸੀਂ ਕੁਦਰਤੀ ਇਹ ਮੈਂ ਕਮੈਂਟ ਕੀਤਾ ਸੀ ਵੀ ਜੇ ਇਸ ਵੇਲੇ ਕੋਈ ਸਭ ਤੋਂ ਰਿਲੈਕਸਡ ਹੈ ਤੇ ਉਹ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਹੈ ਕਿ ਭਾਈ ਮੇਰੇ ਗਲੋਂ ਬਲਾ ਲੱਥੀ। ਔਰ ਇਹ ਕੱਲ ਆਲਮੋਸਟ ਸਾਰੇ ਜਿਹੜੇ ਐਕਸਪਰਟ ਸੀ ਉਹਨਾਂ ਨੇ ਕਿਹਾ ਕਿ ਯੂਕਰੇਨ ਇਜ਼ ਓਵਰ। ਇੱਕ ਨੇ ਤਾਂ ਇਹ ਕਿਹਾ ਵੀ ਹੁਣ ਵੀ ਜ਼ੈਲੈਂਸਕੀ ਦੇ ਕੋਲ ਇਹ ਮੌਕਾ ਹੈ ਕਿ ਕੋਈ ਡੀਲ ਸਟ੍ਰਾਈਕ ਕਰ ਲੇ ਰਸ਼ੀਆ ਦੇ ਨਾਲ, ਕਿਉਂਕਿ ਹੁਣ ਐਗਰੈਸਿਵ ਤਾਂ ਦੂਰ ਦੀ ਗੱਲ, ਉਹ ਡਿਫੈਂਡ ਵੀ ਨਹੀਂ ਕਰ ਸਕੇਗਾ, ਹਥਿਆਰ ਵੀ ਮੁੱਕ ਗਏ ਅਮਰੀਕਾ ਨੇ ਵੀ, ਔਰ ਅਮਰੀਕਾ ਦੇ ਵੀ ਇੱਕ ਪ੍ਰੋਮੀਨੈਂਟ ਉਹਦਾ ਪਤਾ ਨਹੀਂ ਕੀ ਰੁਤਬਾ ਸੀ, ਉਹਨੇ ਕਿਹਾ ਕਿ ਜੀ ਹੁਣ ਅਸੀਂ ਵੀ ਆਰ ਐਟ ਦਾ ਐਂਡ ਆਫ ਦਾ ਰੋਪ। ਉਹੀ ਜਿਹੜੇ 10 ਦਿਨ ਪਹਿਲਾਂ ਇਹ ਬਿਆਨਬਾਜ਼ੀ ਕਰ ਰਹੇ ਸੀ ਕਿ ਜੀ ਇਹ ਜਿਹੜਾ ਸਾਡੇ ਲਈ ਪ੍ਰੈਸਟੀਜ ਦਾ ਇਸ਼ੂ ਹੈ, ਅਸੀਂ ਨਾਲ ਖੜੇ ਹਾਂ ਯੂਕਰੇਨ ਦੇ, ਹਿਊਮੈਨਿਟੀ ਫਲਾਣਾ ਢਿਮਕਾ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਨਾਓ ਯੂਕਰੇਨ ਇਜ਼ ਐਟ ਦਾ ਐਂਡ ਆਫ ਦਾ ਰੋਪ, ਕਿ ਵੀ ਅਸੀਂ ਕੰਮ ਮੁਕਾ ਦਿੱਤਾ। ਔਰ ਈਵਨ ਇੱਕ ਨੇ ਤਾਂ ਇਹ ਵੀ ਕਿਹਾ, ਉਹਨੇ ਕਿਹਾ ਕਿ ਵੀ ਦਿਸ ਇਜ਼ ਦਾ ਟਾਈਮ ਨਾਓ ਫॉर ਜ਼ੈਲੈਂਸਕੀ ਟੂ ਲੀਵ, ਵੀ ਉਹਦਾ ਘਰ ਵੀ ਹੈਗਾ ਇਟਲੀ ਦੇ ਵਿੱਚ, ਉੱਥੇ ਜਾ ਕੇ ਰਹਿਣ ਲੱਗ ਜਾਏ, ਔਰ ਹੁਣ ਜੋ ਬਚ ਗਿਆ ਇਹਨੂੰ ਬਚਾ ਲਓ, ਅਦਰਵਾਈਜ਼ ਜਿਹੜਾ ਹੈ ਅਮਰੀਕਾ ਜਾਂ ਕਿਸੇ ਨੇ ਹੁਣ ਦੀਵਾਨੀ ਨਹੀਂ ਦੇਣੀ। ਹਾਲਾਂ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਜੇ ਦੇ ਵੀ ਦੇਣਗੇ ਤੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਰਾ 18 ਮਹੀਨੇ ਤੋਂ ਜਿਸ ਗੱਲ ਦੇ ਲਈ ਰਸ਼ੀਆ ਦੇ ਅਗੇਂਸਟ ਫਰੰਟ ਖੋਲ੍ਹਿਆ ਸੀ ਜਾਂ ਖੁਲਾਇਆ ਗਿਆ ਸੀ, ਔਰ ਇਹੀ ਐਕਸਪਰਟ ਕਹਿ ਰਹੇ ਸੀ ਕਿ ਵੀ ਇਹਨਾਂ ਨੇ ਹੀ ਯੂਕਰੇਨ ਨੂੰ ਇੱਕ ਬੁਲਵਾਕ ਸਟੇਟ ਬਣਾਉਣ ਦੇ ਲਈ ਯੂਰਪ ਵਰਸਸ ਰਸ਼ੀਆ ਦੇ ਪੁਸ਼ ਕੀਤਾ, ਇਹਨਾਂ ਨੇ ਵਾਰ ਪੁਸ਼ ਕੀਤੀ, ਔਰ ਐਜ਼ ਯੂਜੂਅਲ ਦੇ ਆਰ ਲੀਵਿੰਗ ਦੈਮ ਇਨ ਦਾ ਲਰਚ, ਉਹਨਾਂ ਨੂੰ ਮੰਝ ਧਾਰ 'ਚ ਛੱਡ ਕੇ ਜਾ ਰਹੇ ਨੇ। ਪਰ ਦੂਸਰਿਆਂ ਨੇ ਕਿਹਾ ਜੀ ਸਿਆਣਪ ਤਾਂ ਇਹੀ ਹੁੰਦੀ ਹੈ ਕਿ ਉਹਨਾਂ ਦੀ ਗੇਮ ਖਤਮ ਹੋ ਗਈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਕਿਉਂਕਿ ਕਈ ਸਾਡੇ ਵੀਰ ਭੈਣਾਂ ਜਿਹੜੇ ਸਾਨੂੰ ਅਜੇ ਵੀ ਲਿਖਦੇ ਨੇ ਕਿ ਜੀ ਤੁਸੀਂ ਜ਼ਰਾ, ਕੁਛ ਨੇ ਤਾਂ ਬਹੁਤ ਐਪਰੀਸ਼ੀਏਟ ਕੀਤਾ ਵੀ ਤੁਹਾਡਾ ਬੜਾ ਬੈਲੈਂਸ ਸਟੈਂਡ ਹੈ, ਪਰ ਕੁਛ ਅਜੇ ਵੀ ਸਾਨੂੰ ਇਹ ਐਡਵਾਈਜ਼ ਕਰਦੇ ਨੇ ਕਿ ਜੀ ਤੁਸੀਂ ਅਮਰੀਕਾ ਔਰ ਇਜ਼ਰਾਈਲ ਦੇ ਨਾਲ ਅੱਖਾਂ ਬੰਦ ਕਰਕੇ ਖਲੋਵੋ। ਮੈਂ ਇਹ ਸਮਝਦਾ ਹਾਂ ਕਿ ਭਾਈ ਜਿਹੜੇ ਵੀ ਸਾਡੇ ਵੀਰ ਭੈਣਾਂ ਇਹ ਸਾਰੀ ਖੇਡ ਨੂੰ ਸਮਝਣਾ ਚਾਹੁੰਦੇ ਨੇ, ਯੂਕਰੇਨ ਤਾਂ ਸਾਡੇ ਸਾਹਮਣੇ ਆ, ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਰਹੇ ਕਿ ਜੀ ਪਾਕਿਸਤਾਨ ਦੇ ਨਾਲ ਕੀ ਹੋਇਆ ਜਾਂ ਦੂਸਰਿਆਂ ਦੇ ਨਾਲ ਕੀ ਹੋਇਆ, ਜਿੱਥੇ ਜਿੱਥੇ ਵੀ, ਔਰ ਹਮੇਸ਼ਾ ਇੱਕ ਗੱਲ ਦਾ ਆਪਣੇ ਲੋਕਾਂ ਨੂੰ, ਜਿਹੜੇ ਅਸੀਂ ਭਾਵਕ ਲੋਕ ਹੈ, ਇਮਾਨਦਾਰ ਲੋਕ ਹੈ, ਔਰ ਅਸੀਂ ਸਮਝਦੇ ਹਾਂ ਕਿ ਠੀਕ ਤਾਂ ਠੀਕ ਹੈ, ਠੀਕ ਦੀ ਸਪੋਰਟ ਹੋਣੀ ਚਾਹੀਦੀ ਹੈ, ਲੇਕਿਨ ਇਵੇਂ ਹੁੰਦਾ ਨਹੀਂ ਹੈ। ਇੱਕ ਗੱਲ ਦਾ ਧਿਆਨ ਰਹੇ ਕਿ ਹਮੇਸ਼ਾ, ਔਰ ਇਹ ਇਹਨਾਂ ਦੇ ਕਿਸੇ ਪ੍ਰੋਮੀਨੈਂਟ ਸਟੇਟਸਮੈਨ ਦੀ ਸਟੇਟਮੈਂਟ ਹੈ ਕਿ ਵੀ there are no permanent friends or foes in politics, permanent are interests। ਜੀ ਕਿ ਕੋਈ ਪੱਕਾ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ, ਸਿਰਫ ਹਿੱਤ ਜਿਹੜੇ ਨੇ ਹੁੰਦੇ ਨੇ। ਔਰ ਇਹਦੇ 'ਚ ਜੇ ਅਸੀਂ ਕਰੰਟ ਸਿਚੁਏਸ਼ਨ ਨੂੰ ਦੇਖੀਏ ਤੇ ਬਿਲਕੁਲ ਉਹੀ ਵਿਤਨਾਮ ਜਿਸ ਨੂੰ ਦੀ ਕਾਰਪੇਟ ਬੰਬਿੰਗ ਅਮਰੀਕਾ ਨੇ ਕੀਤੀ, 2 ਹਿੱਸਿਆਂ 'ਚ ਵੰਡਤਾ, ਉਹ ਵਿਤਨਾਮ ਇਕੱਠਾ ਹੋ ਗਿਆ, ਜੋ ਹੀ
ਵਿਤਨਾਮ ਸਭ ਤੋਂ ਫੇਵਰੇਟ ਮੁਲਕ ਹੈ ਅਮਰੀਕਾ ਦਾ ਔਰ ਈਵਨ ਇਸ ਵਪਾਰ ਦੇ ਲਿਹਾਜ਼ ਨਾਲ ਵੀ ਉਹੀ ਵਿਤਨਾਮ ਹੁਣ ਅਮਰੀਕਾ ਨਾਲ ਮਿਲ ਕੇ ਚਾਈਨਾ ਦੇ ਅਗੇਂਸਟ ਬੁਲ ਵਾਕ ਬਣਿਆ। ਹੁਣ ਇਸੇ ਤਰ੍ਹਾਂ ਈਵਨ ਜੇ ਤੁਸੀਂ ਫਰਾਂਸ ਔਰ UK ਦੀ ਹਿਸਟਰੀ ਦੇਖੋ, ਸਦੀਆਂ ਦੀ ਹੌਸਟਿਲਿਟੀ, ਲੇਕਿਨ ਯੂਰਪੀਅਨ ਯੂਨੀਅਨ ਦੇ ਵਿੱਚੋਂ ਇਕੱਠੇ ਹੋ ਕੇ ਆਏ ਔਰ ਫ੍ਰੈਂਚ ਔਰ ਬ੍ਰਿਟਿਸ਼ ਆਪੋ ਆਪਣੇ ਟ੍ਰੇਡ ਇੰਟਰਸਟ ਉਹਨਾਂ ਦੇ ਅੱਜ ਵੀ ਨੇ, ਲੇਕਿਨ ਉਸੇ ਹੀ ਲਾਈਨ ਦੇ ਉੱਤੇ ਆ ਕੇ ਖਲੋਤੇ ਨੇ। ਕਿੰਨੇ ਹੋਰ ਮੁਲਕ ਜਿਹੜੇ ਨੇ ਉਹ ਗਿਣਾਏ ਜਾ ਸਕਦੇ ਨੇ ਜਿਨ੍ਹਾਂ ਦੀ ਕਿਸ ਕਿਸਮ ਦੀ ਰਾਈਵਲਰੀ ਸੀ। ਫਾਈਨਲੀ ਉਹਨਾਂ ਨੂੰ ਜਦੋਂ ਕੋਈ ਹਿੱਤ ਲੱਗੇ, ਇੱਧਰ ਦਿਸਿਆ ਉੱਧਰ ਦਿਸਿਆ, ਉਹ ਆਪਣੇ ਹਿੱਤਾਂ ਦੇ ਲਈ ਖਲੋ ਗਏ। ਹੁਣ ਇਹੀ ਹਾਲਾਤ, ਇਹ ਗੱਲ ਤਾਂ ਮੈਨੂੰ ਸਮਝ ਆ ਗਈ ਕਿ ਵੀ ਯੂਕਰੇਨ ਇਜ਼ ਗੋਨ ਐਜ਼ ਫਾਰ ਐਜ਼ ਅਮਰੀਕਨ ਰਡਾਰ ਇਜ਼ ਕੰਸਰਨਡ। ਹੁਣ ਦੂਸਰੇ ਪਾਸੇ ਜਿਹੜਾ ਹਿਊਮੈਨਿਟੇਰੀਅਨ ਐਸਪੈਕਟ ਹੈ, ਜਿਹੜਾ ਮੈਨੂੰ ਵੀ ਬੋਦਰ ਕਰਦਾ ਹੈ, ਹਰ ਸੰਵੇਦਨਸ਼ੀਲ ਇਨਸਾਨ ਨੂੰ ਕਰਦਾ। ਅੱਜ ਹੀ ਸਾਡੇ ਵੀਰ ਗੁਰਪ੍ਰੀਤ ਸਿੰਘ ਵੜੈਚ ਨਿਊ ਜਰਸੀ, ਉਹਨਾਂ ਦੇ ਨਾਲ ਗੁਫ਼ਤਗੂ ਹੋਈ ਤੇ ਉਹਨਾਂ ਨੇ ਵੀ ਕਿਹਾ, ਉਹ ਕਹਿੰਦਾ ਜੀ ਮੈਂ ਤਾਂ ਜਾਰਡਨ ਦੇ ਵਿੱਚ ਰਿਹਾ, ਮੈਂ ਅਮਰੀਕਾ ਆਉਣ ਤੋਂ ਪਹਿਲਾਂ ਉੱਥੇ, ਔਰ ਉਹਨਾਂ ਨੇ ਜਿਵੇਂ ਬਿਆਨਿਆ, ਉਹਨਾਂ ਨੇ ਕਿਹਾ ਜੀ ਅਸੀਂ ਉਹ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਉੱਥੇ ਜਿਹੜੇ ਰਹਿਣ ਵਾਲੇ ਬਾਰਡਰ ਤੇ ਉਹ ਲਬਨਾਨ ਹੋਏ, ਜਾਰਡਨ ਹੋਏ ਜਾਂ ਵੈਸਟ ਬੈਂਕ ਹੋਏ ਜਾਂ ਦੂਜਾ ਹੋਏ, ਜੋ ਫਲਸਤੀਨੀਆਂ ਨਾਲ ਸਲੂਕ ਹੈ, ਉਹਨੇ ਕਿਹਾ ਜੀ ਜਿਵੇਂ ਅਸੀਂ ਡੰਗਰ ਰੱਖੇ ਹੁੰਦੇ ਨੇ ਅਸੀਂ ਉਹਨਾਂ ਨਾਲ ਵੀ ਸਲੂਕ ਨਹੀਂ ਕਰਦੇ, ਉਸ ਕਿਸਮ ਦਾ ਬਦਤਰ। ਉਹਨਾਂ ਨੂੰ ਵੀ ਅਸੀਂ ਪਿਆਰ ਕਰਦੇ ਹਾਂ, ਉਹਨਾਂ ਨੂੰ ਵੀ ਪਿੱਠ ਤੇ ਹੱਥ ਵੀ ਫੇਰਦੇ ਹਾਂ ਔਰ ਉਹਨਾਂ ਦੇ ਜਿਹੜੇ ਦੁੱਖ ਨੂੰ ਵੀ ਸਮਝਦੇ ਹਾਂ। ਉਹਨੂੰ ਕਿਹਾ ਜੀ ਉਹਨਾਂ ਨਾਲ ਤਾਂ ਮਤਲਬ ਉਹ ਉਹਨਾਂ ਦਾ ਤਾਂ ਪ੍ਰਾਈਡ, ਔਰ ਦੂਸਰਾ ਸਵੇਰੇ ਸ਼ਾਮ ਦੁਪਹਿਰੇ ਉਹਨਾਂ ਕੋਲ ਕੋਈ ਹੋਰ ਹੈ ਹੀ ਨਹੀਂ ਅਦਰ ਦੈਨ ਕਿ ਉਹਨਾਂ ਨੂੰ ਇਹ ਬਾਰ-ਬਾਰ ਰਿਅਲਾਈਜ਼ ਕਰਵਾਇਆ ਜਾਣਾ ਕਿ ਤੁਸੀਂ ਗੁਲਾਮ ਹੋ। ਹੁਣ ਇੱਕ ਪਾਸੇ ਉਸ ਸਿਚੁਏਸ਼ਨ, ਫਿਰ ਤੁਸੀਂ ਆਪਣੇ ਮੁਲਕ ਦੇ ਵਿੱਚ, ਜਿਹੜਾ ਤੁਹਾਡਾ ਮੁਲਕ ਹੈ ਸਦੀਆਂ ਤੋਂ, ਜਿੱਥੇ ਤੁਹਾਡਾ ਸਦੀਆਂ ਤੋਂ ਨਹੀਂ ਮਿਲੇਨੀਅਮਸ ਤੋਂ, ਮਜ਼ਹਬ ਤਾਂ ਬਾਅਦ 'ਚ ਆਏ, 1400 ਸਾਲ ਪਹਿਲਾਂ ਇਸਲਾਮ ਆਇਆ, ਜੂਡਾਇਜ਼ਮ 200-300, ਜਿਹੜੇ ਇਸ ਬੈਲਟ 'ਚ ਰਹਿਣ ਵਾਲੇ ਨੇ ਉਹ ਕਿੰਨੇ ਮਿਲੇਨੀਅਮਸ ਤੋਂ ਉੱਥੇ ਵਸਦੇ ਨੇ। ਤੁਸੀਂ ਉਹਨਾਂ ਨੂੰ ਬੇਘਰ ਕਰਕੇ ਫਿਰ ਇਹੀ ਨਹੀਂ ਵੀ ਉਹਨਾਂ ਨੂੰ ਤੁਸੀਂ ਉਨਾ ਕੁ ਹੱਕ ਤਾਂ ਦੇ ਦਿਓ ਕਿ ਵੀ ਉਹ ਆਰਾਮ ਦੇ ਨਾਲ ਸਾਹ ਲੈ ਸਕਣ। ਜਦੋਂ ਔਸਲੋ ਅਵਾਰਡਸ ਦੀ ਗੱਲ ਹੁੰਦੀ ਹੈ, ਔਰ ਅਗੇਨ ਔਸਲੋ ਅਵਾਰਡ ਇਹੀ ਸੀ ਕਿ ਭਾਈ ਇਹ ਵੈਸਟ ਬੈਂਕ ਗਾਜ਼ਾ ਮਿਲਾ ਕੇ ਈਸਟ ਜੈਰੂਸ਼ਲਮ ਉਹਦੀ ਕੈਪੀਟਲ ਹੋਏਗੀ, ਫਲਸਤੀਨੀ ਸਟੇਟ ਹੈ ਔਰ ਇਜ਼ਰਾਈਲ ਦੇ ਨਾਲ ਸਾਈਡ ਬਾਈ ਸਾਈਡ ਐਗਜ਼ਿਸਟ ਕਰੇਗੀ। ਔਰ ਇਹ ਸਾਰੇ ਹੀ ਐਕਸਪਰਟ ਇਹ ਕਹਿ ਰਹੇ ਸੀ, ਉਹਨਾਂ 'ਚੋਂ 2-3 ਪ੍ਰਮੁੱਖ ਯਹੂਦੀ ਸੀ ਕਿ ਨੈਤਨਯਾਹੂ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਇਸ ਗੱਲ ਨੂੰ, ਉਹ ਤਾਂ 2 ਸਟੇਟ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦਾ ਕਿ ਭਾਈ ਇਹਨਾਂ ਦੀ ਵੀ ਕੋਈ ਸਟੇਟ ਹੋਇਆ। ਉਹ ਕਿਹਾ ਵੀ ਉਹਨੇ ਖੁਦ ਹਮਾਸ ਨੂੰ ਇਨੀਸ਼ੀਅਲ ਪੀਰੀਅਡ ਦੇ ਵਿੱਚ, ਔਰ ਈਵਨ ਅੱਜ ਸਾਊਦੀ ਕਰਾਊਨ ਪ੍ਰਿੰਸ ਨੇ ਵੀ ਇਹ ਕਿਹਾ ਕਿ ਜੀ ਕਤਰੀ ਮਨੀ ਔਰ ਦੂਸਰੀ ਜਿਹੜੀ ਆ ਹਮਾਸ ਦੇ ਨੂੰ ਇਨੀਸ਼ੀਅਲੀ ਸਪੋਰਟ ਇਜ਼ਰਾਈਲ ਨੇ ਕੀਤਾ। ਔਰ ਇਹ ਵੀ ਹੁਣ ਆਇਆ ਕਿ ਵੀ ਇਜ਼ਰਾਈਲ ਤਾਂ ਇਸ ਨੂੰ ਇੰਜੋਏ ਕਰ ਰਿਹਾ ਸੀ ਕਿ ਵੀ ਜੇ ਇੱਕ ਵਿੰਗ ਮਿਲੀਟੈਂਟ ਜਾਂ ਵਾਇਲੈਂਟ ਹੋ ਜਾਏ ਤਾਂ ਉਹਨੂੰ ਦੱਬਣਾ ਸੌਖਾ ਹੁੰਦਾ ਕਿ ਵੀ ਹਮਾਸ ਦਾ ਸਹਾਰਾ ਲੈ ਕੇ ਤੁਸੀਂ ਉਹਨਾਂ ਨੂੰ ਦੱਬੀ ਜਾਓ ਔਰ ਉਹਨਾਂ ਦੀ ਜਿਹੜੀ ਸਟੇਟ ਦਾ ਕਨਸੈਪਟ ਹੈ, ਅਦਰਵਾਈਜ਼ ਤਾਂ 23-24 ਸਾਲ 'ਚ ਕੋਈ ਨਾ ਕੋਈ ਹੱਲ ਨਿਕਲਿਆ ਹੋਣਾ ਚਾਹੀਦਾ ਸੀ। ਲੇਕਿਨ ਜਿਹੜਾ ਉਹ ਕਿਸੇ ਨੇ ਪੁੱਛ ਵੀ ਨਹੀਂ ਕਰ, ਵੀ ਅਸੀਂ ਕਿਹਾ ਸੀ ਕਿ ਭਾਈ ਤੁਸੀਂ ਕਹੀ ਜਾਓ ਕਿ ਜੀ ਹੋਣਾ ਚਾਹੀਦਾ, ਕਰੋ ਤੁਸੀਂ ਕੁਛ ਨਾ। ਹੁਣ ਜਿਹੜਾ ਇੱਕ ਮੌਕਾ ਸੀ, ਅਸੀਂ ਸਮਝਦੇ ਹਾਂ ਹਮਾਸ ਨੇ ਜੋ ਕੀਤਾ ਕੰਡੈਮਨੇਬਲ ਹੈ, ਜੋ ਉਹਨਾਂ ਨੇ 7 ਅਕਤੂਬਰ ਨੂੰ ਖਾਸ ਤੌਰ ਤੇ ਬੇਗੁਨਾਹ ਨੂੰ ਮਾਰਨਾ, ਉਹਨਾਂ ਦੀਆਂ ਕਿਡਨੈਪਿੰਗਸ। ਪਰ ਜੇ ਤਾਂ ਵਰਲਡ ਪਾਵਰਸ ਇੱਕ ਯੂਨੀਸਨ ਨਾਲ, ਇਨਕਲੂਡਿੰਗ UN ਸਿਕਿਉਰਿਟੀ ਕਾਉਂਸਲ, 2 ਰੈਜ਼ੋਲੂਸ਼ਨ, ਇੱਕ ਰੂਸ ਨੇ ਇੱਕ ਬ੍ਰਾਜ਼ੀਲ ਨੇ ਲਿਆਂਦਾ, ਲੇਕਿਨ ਅਮਰੀਕਾ ਨੇ ਦੋਨਾਂ ਨੂੰ ਵੀਟੋ ਕੀਤਾ। ਹੁਣ ਜਿਹੜੀ ਮੋਰਲ ਜਸਟੀਫਿਕੇਸ਼ਨ, ਇੱਕ ਤਾਂ ਹੁੰਦਾ ਤੁਸੀਂ ਕੋਈ ਕੰਮ 40 ਸਾਲ ਬਾਅਦ ਪਹਿਲਾਂ ਕੀਤਾ, ਤੁਹਾਨੂੰ ਕੋਈ ਕਹਿ ਸਕਦਾ ਹੈ ਕਿ ਜੀ ਦੇਖੋ ਉਦੋਂ ਤਾਂ ਸਾਡਾ ਰਜੀਮ ਨਹੀਂ ਸੀ, ਉਦੋਂ ਫਲਾਣਿਆਂ ਦੀ ਸਰਕਾਰ ਸੀ, ਧਮਕਿਆਂ ਦੀ ਸੀ। ਹੁਣ 18 ਮਹੀਨੇ ਪਹਿਲਾਂ ਉਹੀ ਬਾਈਡਨ ਖਲੋ ਕੇ US ਕਾਂਗਰਸ 'ਚ ਜਾਂ ਇੰਟਰਨੈਸ਼ਨਲ ਪਲੇਟਫਾਰਮ ਤੇ ਰਸ਼ੀਆ ਨੂੰ ਕੰਡੈਮ ਕਰ ਰਹੇ ਸੀ ਔਰ ਦੁਨੀਆ ਦੀ ਮਦਦ ਮੰਗ ਰਹੇ ਸੀ ਕਿ ਵੀ ਆਓ, ਯੂਕਰੇਨ ਦੀ ਸੋਵਰਨਟੀ ਵਾਇਲੇਟ ਕੀਤੀ ਹੈ, ਹਿਊਮਨ ਰਾਈਟਸ ਵਾਇਲੇਟ ਕੀਤੇ ਨੇ, ਹੀਨਸ ਕ੍ਰਾਈਮ ਕੀਤੇ ਨੇ, ਮਾਸ ਗਰੇਵਸ ਮਿਲੀਆਂ ਨੇ, ਇੱਥੇ ਮਿਲੀਆਂ ਉੱਥੇ ਮਿਲੀਆਂ। ਪਰ ਅੱਜ ਉਹੀ ਸਾਡਾ ਪ੍ਰੈਜ਼ੀਡੈਂਟ ਉੱਥੇ ਜਾ ਕੇ ਖਲੋ ਕੇ ਅੱਜ ਕੀ ਕਹੇਗਾ ਮੁਲਕ ਨੂੰ ਮੈਨੂੰ ਨਹੀਂ ਪਤਾ, ਲੇਕਿਨ ਤੁਸੀਂ ਉੱਥੇ ਖਲੋ ਕੇ ਕਹਿ ਰਹੇ ਹੋ ਕਿ ਜੀ ਅਸੀਂ $10 ਬਿਲੀਅਨ ਇਜ਼ਰਾਈਲ ਦੇ ਆਰਮਾਮੈਂਟ ਲਈ ਦਿੰਦੇ ਹਾਂ ਤੇ $100 ਮਿਲੀਅਨ ਜਿਹੜਾ ਉਹ ਅਸੀਂ ਹਿਊਮੈਨਿਟੇਰੀਅਨ ਏਡ ਲਈ ਦਿੰਦੇ ਕਿ ਵੀ ਤੁਸੀਂ 10 ਬਿਲੀਅਨ ਦੇ ਨਾਲ ਇਹਨਾਂ ਦਾ ਜਿਹੜਾ ਮੁੱਕੂ ਠੱਪੋ, ਇਹਨਾਂ ਨੂੰ ਐਨ ਸਾਹ-ਸਤਹੀਨ ਕਰ ਦਿਓ ਤੇ ਆ ਲਓ ਜੀ 100 ਮਿਲੀਅਨ ਹੈ, ਫਿਰ ਤੁਸੀਂ ਇਹਨਾਂ ਦੇ ਮੁਰਦੇ ਚੁੱਕ ਕੇ ਜੇ ਤੁਸੀਂ ਦਫਨ ਕਰਨੇ ਨੇ ਤੇ ਉਹ ਅਸੀਂ ਉਹਦਾ ਦੇ ਰਹੇ ਹਾਂ। ਹਾਲਾਂ
ਨਾ ਹੀ ਕੋਈ ਹਿਊਮੈਨਿਟੀ। ਔਰ ਇਹ ਆਇਆ ਜੀ ਕਿ ਉਹਨਾਂ ਨੇ ਕਿਹਾ ਜੀ ਠੀਕ ਹੈ ਗਜ਼ਾ ਤੋਂ ਰਸਤਾ ਖੋਲ੍ਹ ਦਿਆਂਗੇ। ਦੂਜਾ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਤੱਕ ਵੀ 50 ਤੋਂ ਜ਼ਿਆਦਾ ਟਰੱਕ ਗਜ਼ਾ ਵਾਲੀ ਸਟ੍ਰਿਪ ਤੇ ਖੜੇ ਨੇ ਜਿਨ੍ਹਾਂ ਦੇ ਵਿੱਚ ਵਾਟਰ ਹੈ, ਮੈਡੀਸਨ ਹੈ, ਕੋਈ ਫੂਡ ਸਪਲਾਈ ਹੈ, ਲੇਕਿਨ ਉਹਨਾਂ ਸੜਕਾਂ ਇੰਨੀ ਬੁਰੀ ਤਰ੍ਹਾਂ ਟੁੱਟੀਆਂ ਨੇ ਔਰ ਇਜ਼ਰਾਈਲ ਨੂੰ ਖੋਲ੍ਹ ਵੀ ਨਹੀਂ ਰਿਹਾ। ਔਰ ਇਸ ਦੇ ਉਲਟੇ ਖਬਰ ਹੈ ਕਿ ਜੀ ਇਜ਼ਰਾਈਲ ਨੇ ਬੰਬਾਰੀ ਕੀਤੀ, ਹਮਾਸ ਦਾ ਫਲਾਣਾ ਟੌਪ ਬੰਦਾ ਔਰ ਉਹਦਾ ਸਣੇ ਪਰਿਵਾਰ ਦੇ ਉਹ ਮਾਰਿਆ ਗਿਆ। ਔਰ ਅੱਜ ਦੀਆਂ ਰਿਪੋਰਟਾਂ ਸੀ ਕਿ ਡਾਕਟਰ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਕਿਉਂਕਿ ਲਾਈਟ ਨਹੀਂ ਹੈ, ਐਨਸਥੀਸੀਆ ਨਹੀਂ ਹੈ, ਉਹ ਔਰ ਬੰਦੇ ਮਰ ਰਹੇ ਨੇ, ਤੜਫ ਰਹੇ ਨੇ, ਉਹ ਬਿਨਾਂ ਬੇਹੋਸ਼ ਕੀਤਿਆਂ ਚਾਕੂ ਦੇ ਨਾਲ ਸਰਜਰੀ ਕਰ ਰਹੇ। ਕਿੰਨੇ ਤਾਂ ਬਿਨਾਂ ਉਹਨੂੰ ਪੇਨ ਨੂੰ ਨਾ ਸਹਾਰਦੇ ਮਰ ਜਾਣਗੇ। ਉਹ ਆਪਣਾ ਜਿਵੇਂ ਮੈਂ ਕਿਹਾ ਸੀ ਵੀ ਟਰੂ ਹੀਰੋ ਨੇ। ਔਰ ਇਸ ਸਾਰੀ ਹਾਲਾਤ ਨੂੰ ਦੁਨੀਆ ਦੇਖ ਰਹੀ ਹੈ। ਔਰ ਇੱਕ ਪ੍ਰੋਫੈਸਰ ਨੇ ਜਿਹੜਾ ਮਿਡਲ ਈਸਟ 'ਚ ਵੀ ਰਿਹਾ, ਉਹਨੇ ਕਿਹਾ ਕਿ ਵੀ ਜੋ ਅਮਰੀਕਾ 'ਚ ਲੋਕ ਦੇਖ ਰਹੇ ਨੇ ਇਹਨਾਂ ਦਾ ਮੀਡੀਆ, ਇਹ ਅਸਲੀ ਕਹਾਣੀ ਨਹੀਂ ਹੈ। ਉਹਨੇ ਕਿਹਾ ਜੀ ਇਸ ਵੇਲੇ ਜਿਹੜਾ ਗੁੱਸਾ ਇਸਲਾਮਿਕ ਵਰਲਡ 'ਚ, ਅਰਬ ਵਰਲਡ ਦੇ ਵਿੱਚ ਉਬਲ ਰਿਹਾ, ਇਹ ਪਤਾ ਨਹੀਂ ਕਿਸ ਡਾਇਰੈਕਸ਼ਨ 'ਚ ਜਾਏ ਔਰ ਮੁੜ ਕੇ ਕੀ ਹੋਏ, ਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਵੀ ਸਾਰੀ ਇਹ ਜਿਹੜੀ ਬਰਬਰਤ ਹੈ ਇਹਨੂੰ ਰੋਕੋ। ਔਰ ਇਹਦੇ 'ਚ ਅਸੀਂ ਸਮਝਦੇ ਹਾਂ ਹੁਣ ਇੱਥੇ ਤੁਸੀਂ ਇਸ ਮੀਡੀਆ 'ਚ ਕੋਈ ਖਬਰਾਂ ਨਹੀਂ ਦੇਖੋਗੇ ਕਿ ਕਿਵੇਂ ਉਹ ਸਪੇਨ ਹੋਏ, ਕੋਲੰਬੀਆ ਹੋਏ, ਉਹਨਾਂ ਨੇ ਇਜ਼ਰਾਈਲ ਦੇ ਐਂਬੈਸਡਰ ਕੱਢੇ ਨੇ ਬਾਹਰ ਕਿ ਵੀ ਤੁਸੀਂ ਜਿਹੜਾ ਇਹ ਜ਼ੁਲਮ ਕਰ ਰਹੇ ਹੋ। ਆਇਰਲੈਂਡ, ਮੈਨੂੰ ਨਹੀਂ ਪਤਾ ਆਇਰਿਸ਼ ਜਾਂ ਫਲਸਤੀਨੀ ਲੋਕਾਂ ਦੀ ਕੀ ਹਿਸਟਰੀ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਆਇਰਲੈਂਡ ਦੀ ਪਾਰਲੀਮੈਂਟ ਦੇ ਵਿੱਚ ਮਤੇ ਤੇ ਮਤਾ, ਲੈਕਚਰ ਤੇ ਲੈਕਚਰ, ਉਹਨਾਂ ਦੀ ਗਵਰਨਮੈਂਟ ਦਾ ਪਾਰਟ, ਔਰ ਉਹ ਜਿਹੜੀ ਆਇਰਿਸ਼ ਇੱਕ ਵੂਮਨ ਹੈ ਜਿਹੜੀ ਸ਼ਾਇਦ ਯੂਰਪੀਅਨ ਪਾਰਲੀਮੈਂਟ 'ਚ ਵੀ, ਉਹ ਜਿਵੇਂ ਜਦੋਂ ਬਿਆਨ ਕਰਦੀ ਹੈ ਉਹ ਤੁਹਾਡਾ ਉਹਨੂੰ ਸੁਣਦੇ ਜਾਣ ਨੂੰ ਜੀ ਕਰਦਾ, ਪਰ ਤਕਲੀਫ ਵੀ ਹੋ ਰਹੀ ਹੁੰਦੀ ਹੈ ਅੰਦਰ ਕਿ ਵੀ ਇਹ ਕੀ ਚੱਲ ਰਿਹਾ। ਸੋ ਪਰ ਇਹ ਤੁਹਾਨੂੰ ਖਬਰਾਂ 'ਚ ਨਹੀਂ ਨਜ਼ਰ ਆਏਗਾ ਕਿ ਵੀ ਸਪੇਨ ਨੇ ਉਹਨਾਂ ਦਾ ਐਂਬੈਸਡਰ ਕਿਕ ਆਊਟ ਕੀਤਾ ਹੈ, ਡਿਪਲੋਮੈਟਿਕ ਸਬੰਧ ਤੋੜੇ ਨੇ, ਔਰ ਕੋਲੰਬੀਆ ਨੇ ਕੀਤਾ ਹੈ ਔਰ ਦੂਸਰਿਆਂ ਨੇ ਕੀਤਾ ਜਿਹੜਾ ਹੈ। ਔਰ ਇਹ ਕੋਈ ਛੋਟੀ ਖਬਰ ਨਹੀਂ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਗਿਆ, ਮੀਟਿੰਗ ਰੱਖੀ ਹੋਈ, ਨਾ ਜਾਰਡਨ ਦਾ ਪ੍ਰਾਈਮ ਮਿਨਿਸਟਰ ਮਿਲਦਾ ਹੈ, ਨਾ ਜਿਹੜਾ ਇਜਿਪਟ ਦਾ ਮਿਲਦਾ ਹੈ, ਨਾ ਜਿਹੜਾ ਉਹ ਥਰਡ ਜਿਹੜਾ ਮੁਲਕ ਹੈ ਉਹ ਉਹਨਾਂ ਨੂੰ ਮਿਲਦਾ। ਹੁਣ ਇਹ ਅਮਰੀਕਨ ਕੋਈ ਪ੍ਰੈਸਟੀਜ ਲਈ ਚੰਗਾ ਨਹੀਂ, ਪਰ ਉਹੀ ਜੇ ਬਾਈਡਨ ਆਇਆ ਤੇ ਰਿਸ਼ੀ ਸੁਣਕ ਜਾ ਕੇ ਉੱਥੇ ਟਪਕਿਆ, ਉਹ ਵੀ ਕਹਿ ਰਿਹਾ ਹੈ ਪੂਰੀ ਮਦਦ, ਇਜ਼ਰਾਈਲ ਹੈਜ਼ ਰਾਈਟ ਟੂ ਡਿਫੈਂਡ ਇਟਸੈਲਫ, ਦਿਸ। ਹੁਣ ਇਸ ਸਾਰੇ ਦੇ ਚੱਲਦੇ ਆ ਭਾਰਤ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪਹਿਲੇ ਦਿਨਾਂ 'ਚ ਅੰਨੇ ਵਾਹ ਜਿਹੜੀ ਹੈ ਉਸ ਇਜ਼ਰਾਈਲ ਦੀ ਸਪੋਰਟ, ਕੱਲਾ ਉਹ ਨਹੀਂ, ਔਰ ਅਸੀਂ ਰੋਜ਼ਾਨਾ ਗੱਲ ਕੀਤੀ ਕਿ ਕਿਵੇਂ ਰਾਈਟ ਵਿੰਗਰ ਬੀਜੇਪੀ ਦੇ ਅਕਾਊਂਟਸ ਤੋਂ ਜਿਹੜਾ ਇਸਲਾਮੋਫੋਬੀਆ, ਫਲਸਤੀਨੀਆਂ ਦੇ ਖਿਲਾਫ ਦੂਸਰਾ ਉਹ ਪਾਰਟ ਚੱਲ ਰਿਹਾ ਸੀ। ਪਰ ਹੁਣ ਉਹਨਾਂ ਦੇ ਹੀ ਕੁਛ ਉਹਨਾਂ ਨੇ ਐਕਸ ਬਿਊਰੋਕਰੈਟ ਨੇ ਯਾਦ ਕਰਾਇਆ ਕਿ ਮਤ ਭੁੱਲੋ ਕਿ 10 ਮਿਲੀਅਨ ਇੰਡੀਅਨ ਜਿਹੜੇ ਨੇ ਉਹ ਮੁਸਲਮਾਨ ਮੁਲਕਾਂ 'ਚ, ਅਰਬ ਮੁਲਕਾਂ 'ਚ ਨੌਕਰੀ ਕਰਦੇ ਨੇ, ਔਰ ਉਹਨਾਂ ਦਾ ਪੈਸਾ ਜਿਹੜਾ ਤੁਸੀਂ ਅੱਜ ਵੱਡਾ $200-300 ਬਿਲੀਅਨ ਦਾ ਫੋਰਨ ਐਕਸਚੇਂਜ ਰਿਜ਼ਰਵ ਬਣਾ ਕੇ ਬੈਠੇ ਹੋਏ ਹੋ, ਇਹ ਉਹਨਾਂ ਦੀ ਬਦੌਲਤ ਹੈ। ਔਰ ਤੁਹਾਨੂੰ ਇਹਦੇ ਲਈ ਜਿਹੜਾ ਜੇ ਇੱਕ ਵੀ ਕਿਤੇ ਰਿਐਕਸ਼ਨ ਸ਼ੁਰੂ ਹੋਇਆ, ਹਾਲਾਂ ਅਨਫੋਰਚੂਨੇਟਲੀ ਵਿਕਟਮ ਤਾਂ ਇੱਥੇ ਵੀ ਅਸੀਂ ਜਾਂ ਦੂਸਰੀਆਂ ਥਾਵਾਂ ਤੇ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ ਹੋ ਰਹੇ ਨੇ, ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਅਮਰੀਕਾ ਨੇ ਵੀ ਆਪਣੀ ਐਡਵਾਈਜ਼ਰੀ ਦਿੱਤੀ ਹੈ ਵੀ ਜਿੱਥੇ ਅਮਰੀਕਨ ਸਿਟੀਜ਼ਨ ਨੇ ਉਹ ਟਾਰਗੇਟ ਹੋ ਸਕਦੇ ਨੇ, ਕਿਉਂਕਿ ਜੋ ਅਮਰੀਕਨ ਦੀ ਜੇ ਆਫੀਸ਼ੀਅਲ ਪਾਲਿਸੀ ਉਹਨਾਂ ਦੇ ਖਿਲਾਫ ਹੈ ਇਸ ਲੈਵਲ ਤੱਕ ਜਾ ਕੇ ਕਿ ਭਾਈ ਤੁਸੀਂ ਈਵਨ ਹਿਊਮੈਨੀਟੇਰੀਅਨ ਤੁਸੀਂ ਇਜ਼ਰਾਈਲ ਦੀ ਸਪੋਰਟ ਕਰੋ, ਉਹ ਤੁਹਾਡੀ ਸਟੇਟ ਹੈ ਉਹਨੂੰ ਬਿਲਟ ਰੱਖੋ, ਪੁੱਟ ਯੂਰ ਫੁੱਟ ਡਾਊਨ ਕਿ ਭਾਈ ਇਹ ਜਿਹੜੇ ਲੋਕ ਘਿਰੇ ਹੋਏ ਨੇ, ਜਿਹੜੇ ਪਾਣੀ ਬਿਨਾਂ ਮਰ ਰਹੇ ਨੇ, ਤੜਫ ਕੇ ਫੂਡ ਬਿਨਾਂ ਮਰ ਰਹੇ ਨੇ, ਮੈਡੀਸਨ ਬਿਨਾਂ ਮਰ ਰਹੇ ਨੇ, ਕਿੰਨੇ ਸਕੂਲ ਡੇਗ ਦਿੱਤੇ ਨੇ, ਕਿੰਨੇ ਵਾਰ ਕ੍ਰਿਮੀਨਲ ਵਾਲਾ ਇਹ ਬੰਦਾ ਹੈ ਨੇਤਨਯਾਹੂ, ਲੇਕਿਨ ਤੁਸੀਂ ਖਲੋ ਕੇ ਜੱਫੀ ਚ ਲੈ ਰਹੇ ਹੋ ਔਰ ਤੁਸੀਂ ਇਹ ਕਹਿ ਰਹੇ ਹੋ ਜੀ 10 ਮਿਲੀਅਨ ਦੋ ਤੁਹਾਡੇ ਬਹਿਰੀ ਜਹਾਜ਼ ਵੀ ਖੜੇ ਨੇ ਮਦਦ ਦੇ ਲਈ। ਇਹਦਾ ਪ੍ਰਾਈਸ ਜਿਹੜਾ ਉਹ ਪੇ ਕਰਨਾ ਪੈਂਦਾ ਹੈ ਜਦੋਂ ਹਿਸਟਰੀ ਤਾਂ ਕਰੇਗੀ। ਮੈਂ ਅੱਜ ਇੱਕ ਅਮਰੀਕਨ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਇਹ ਭਲਾ ਚੰਗਾ ਬੰਦਾ ਕੈਥੋਲਿਕ ਰੱਬ ਨੂੰ ਮੰਨਣ ਵਾਲਾ ਬਾਈਡਨ, ਇਹਨੇ ਆਪਣੇ ਹੱਥ ਖੂਨ ਨਾਲ ਰੰਗ ਲਏ ਨੇ, ਇਹ ਜਸਟੀਫਾਈ ਨਹੀਂ ਹੋਏਗਾ ਕਿ ਵੀ ਤੁਸੀਂ ਇਸ ਕਿਸਮ ਦਾ ਪਾਰਟ ਕਰਦੇ ਹੋ। ਇੰਡੀਆ ਨੂੰ ਹੁਣ ਜਦੋਂ ਥੋੜ੍ਹਾ ਬਹੁਤ ਨਜ਼ਰ ਆਇਆ, ਹੁਣ ਮੋਦੀ ਨੇ ਅੱਜ ਮੁਹੰਮਦ ਅਬਾਸ ਜਿਹੜਾ ਵੈਸਟ ਬੈਂਕ ਦੇ ਵਿੱਚ ਪ੍ਰੈਜ਼ੀਡੈਂਟ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ। ਨਾਲ ਦੀ ਨਾਲ ਹੁਣ ਜੇ ਤੁਸੀਂ ਇੰਡੀਆ ਦੇ ਬਿਆਨ ਦੇਖੋ
ਕਿ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਇਜ਼ਰਾਈਲ ਹਮਾਸ ਕਨਫਲਿਕਟ, ਇੰਡੀਆ ਕਾਲਸ ਫॉर ਸਟ੍ਰਿਕਟ ਆਬਜ਼ਰਵੈਂਸ ਆਫ ਹਿਊਮੈਨਿਟੇਰੀਅਨ ਲਾਅ, ਰੀਟਰੇਸ ਡਾਇਰੈਕਟ ਟਾਕਸ ਫॉर 2 ਸਟੇਟ ਸੋਲੂਸ਼ਨ। ਹੁਣ ਇੰਡੀਆ ਨੂੰ 2 ਸਟੇਟਾਂ ਦਾ ਹੱਲ ਵੀ ਨਜ਼ਰ ਆ ਗਿਆ ਔਰ ਹਿਊਮੈਨਿਟੇਰੀਅਨ ਲਾਅ ਵੀ ਨਜ਼ਰ ਆ ਗਿਆ। ਲੇਕਿਨ ਇਕੱਲਾ ਇਹ ਨਹੀਂ ਸੀ ਵੀ ਇੰਡੀਅਨ ਗਵਰਨਮੈਂਟ ਨੇ ਇਸ ਲੈਵਲ ਤੇ ਜਾ ਕੇ ਜਿਹੜਾ ਇੱਕ ਤਰਫਾ ਲਾਈਨ ਲਈ। ਜੇ ਈਵਨ ਸ਼ਰਦ ਪਵਾਰ ਜਿਹੜਾ ਪ੍ਰੋਮੀਨੈਂਟ ਲੀਡਰ ਹੈ, ਚੀਫ ਮਿਨਿਸਟਰ ਵੀ ਰਿਹਾ, ਮਿਨਿਸਟਰ ਵੀ ਰਿਹਾ, ਉਹਨੇ ਕਿਹਾ ਇਹ ਮੋਦੀ ਨੂੰ ਕੀ ਹੋਇਆ, ਇਹ ਕਿਹੜੇ ਪਾਸੇ ਤੁਰਿਆ ਹੋਇਆ। ਉਹਨੇ ਕਿਹਾ ਜੀ ਉਹ ਨਹਿਰੂ ਹੋਏ, ਸ਼ਾਸਤਰੀ ਹੋਏ, ਇੰਦਰਾ ਗਾਂਧੀ ਹੋਏ, ਨਰਸਿਮਹਾ ਰਾਓ ਹੋਏ, ਅਟਲ ਬਿਹਾਰੀ ਵਾਜਪਾਈ ਹੋਏ, ਵੀ ਹਰ ਸਰਕਾਰ ਨੇ ਫਲਸਤੀਨੀਆਂ ਦੇ ਸਟੇਟਹੁੱਡ ਨੂੰ ਮਾਨਤਾ ਦਿੱਤੀ ਹੋਈ ਹੈ। ਔਰ ਇਹ ਬਿਲਕੁਲ ਉਦੋਂ ਇਹ ਅਜੇ ਬਿਲਕੁਲ ਹੀ ਇਜ਼ਰਾਈਲ ਦੇ ਗੁਣ ਗਾ ਰਿਹਾ ਸੀ। ਔਰ ਇਸ ਦੇ ਉੱਤੇ ਤੁਸੀਂ ਇਹਨਾਂ ਦੀ ਹੇਟਡ ਦੇਖੋ ਕਿ ਬਈ ਇਹਦਾ ਸ਼ਰਦ ਪਵਾਰ ਦੀ ਡਾਟਰ ਹੈ ਸੁਪ੍ਰਿਆ, ਉਹ ਕਾਂਗਰਸ ਦੀ MP ਹੈ, ਔਰ ਇੱਕ ਬੜਾ ਜਨੂਨੀ ਕਿਸਮ ਦਾ ਜਿਹੜਾ ਕਦੇ ਕਾਂਗਰਸ ਦੇ ਵਿੱਚ ਹੀ ਹੁੰਦਾ ਸੀ, ਉਸ ਦਾ ਨਾਂ ਜਿਹੜਾ ਹੈ ਉਹ ਬਿਸਵਾ ਸ਼ਰਮਾ, ਅਸਾਮ ਦਾ ਚੀਫ ਮਿਨਿਸਟਰ ਹੈ। ਉਹਨੇ ਉਹਦੇ ਸ਼ਰਦ ਪਵਾਰ ਦੇ ਬਿਆਨ 'ਚ ਕਿਹਾ ਕਿ ਜੀ ਤੂੰ ਇਵੇਂ ਕਰ ਵੀ ਆਪਣੀ ਧੀ ਉਹਨੂੰ ਸੁਪ੍ਰਿਆ ਨੂੰ ਉੱਥੇ ਭੇਜ ਦੇ ਮਿਡਲ ਈਸਟ, ਉਹ ਹਮਾਸ ਵੱਲੋਂ ਜਾ ਕੇ ਲੜੇ। ਹੁਣ ਇਸ ਹੱਦ ਤੱਕ ਜਦੋਂ ਤੁਸੀਂ ਬਿਲਕੁਲ ਸ਼ਾਲੀਨਤਾ ਛੱਡ ਦਿੰਦੇ ਹੋ, ਅਪੱਧਰ ਟਿੱਪਣੀਆਂ ਕਰਦੇ ਹੋ, ਨਫ਼ਰਤ ਨਾਲ ਭਰੇ ਹੋਏ, ਔਰ ਕੁਝ ਜਿਹੜੇ ਮਿਟਾ ਦਿਓ, ਇਹਦਾ ਸਫਾਏ ਹਸਤੀ ਤੋਂ ਮਿਟਾ ਦਿਓ, ਇਹਨਾਂ ਨੂੰ ਕੋਈ ਜੀਣ ਦਾ ਹੱਕ ਨਹੀਂ ਹੈ। ਔਰ ਇਹ ਬਿਲਕੁਲ ਔਰ ਇਸ ਸਾਰੇ 'ਚ ਅਮਰੀਕਾ ਨੇ ਨਾ ਸਿਰਫ ਇਹ ਹਿਊਮੈਨਿਟੇਰੀਅਨ ਮੁੱਦੇ ਤੇ, ਕਿਉਂਕਿ ਇੱਕ ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਮੈਨੂੰ ਤਕਲੀਫ ਵੀ ਹੋ ਰਹੀ ਹੈ ਕਿ ਵੀ ਮੈਂ ਆਪਣੇ ਇਸ ਮੁਲਕ ਬਾਰੇ ਇਹ ਕਹਿ ਰਿਹਾ। ਹਾਲਾਂਕਿ ਇਹ ਵੀ ਇੱਕ ਦਰਦ ਹੈ ਅਮਰੀਕਾ ਦੇ ਲਈ ਵੀ ਕਿ ਭਾਈ ਤੁਹਾਡਾ ਰਿਕਾਰਡ ਦੁਨੀਆ 'ਚ ਜਿੱਥੇ ਵੀ ਦੁਨੀਆ 'ਚ ਕੋਈ ਵੱਸਦਾ ਹੈ, ਜੇ ਉੱਥੇ ਜਾ ਕੇ ਕੋਈ ਆਵਾਜ਼ ਦੇ ਕਿ ਆਓ ਤੁਹਾਨੂੰ ਗ੍ਰੀਨ ਕਾਰਡ ਮਿਲੇਗਾ ਅਮਰੀਕਾ ਦਾ, ਤੇ 8 ਬਿਲੀਅਨ ਲੋਕ ਅਮਰੀਕਾ ਪਹੁੰਚ ਜਾਣ, ਕੋਈ ਵੀ ਕਿਤੇ ਨਾ ਰਹੇ। ਔਰ ਇਹ ਡਿਊ ਟੂ ਪ੍ਰੋਗਰੈਸ, ਡਿਊ ਟੂ ਹਿਊਮਨ ਰਾਈਟਸ, ਡਿਊ ਟੂ ਫਰੀਡਮਸ। ਔਰ ਉਹੀ ਗੱਲ ਫਰੀਡਮ ਦੀ ਕੋਈ ਜਿਹੜੀ ਹੈ ਉਹ ਬੀਬੀ ਕਰ ਰਹੀ ਸੀ ਕਿਸੇ ਹੋਰ ਰਸ਼ੀਆ ਤੋਂ ਆਈ ਹੋਈ। ਉਹ ਕਹਿੰਦੀ ਮੈਂ ਇੱਥੇ ਮੈਨਹਟਨ 'ਚ ਆਇਆ ਤੇ ਇੱਥੇ ਜਦੋਂ ਮੈਂ ਦੇਖਦੀ ਹਾਂ ਵੀ ਬਹੁਤ ਸਾਰੇ ਅਮਰੀਕਨ ਹੀ ਆਪਣੇ ਨੂੰ ਕਹਿੰਦੇ ਨੇ ਜੀ ਕਿ ਇੱਥੇ ਆਜ਼ਾਦੀ ਨਹੀਂ ਹੈ, ਇਨਇਕੁਆਲਿਟੀ ਹੈ, ਤੇ ਉਹ ਕਹਿੰਦੇ ਵੀ ਮੇਰਾ ਇਹਨਾਂ ਨੂੰ ਕਹਿਣ ਨੂੰ ਜੀ ਕਰਦਾ ਆਓ ਜਰਾ ਰਸ਼ੀਆ ਜਾ ਕੇ ਦੇਖੋ ਕਿ ਇਨਇਕੁਆਲਿਟੀ ਕੀ ਹੁੰਦੀ ਹੈ ਤੇ ਫਰੀਡਮ ਨਾ ਹੋਣਾ ਕਿਹਨੂੰ ਕਹਿੰਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਸੇ ਲਈ ਅਸੀਂ ਇਹ ਸਮਝਦੇ ਹਾਂ ਕਿ ਅਮਰੀਕਾ ਦਾ ਜਿਹੜਾ ਸਭ ਤੋਂ ਵੱਧ ਕੇ ਦੁਨੀਆ 'ਚ ਕਿਤੇ ਵੀ ਚੈਰਿਟੀ ਦੇਣ ਦੇ ਵੇਲੇ, ਕਿਸੇ ਆਪਦਾ ਦੇ ਵੇਲੇ ਸਭ ਤੋਂ ਮੂਹਰੇ ਜਾਗ। ਪਰ ਇਸ ਕਿਸਮ ਦੀਆਂ ਨੀਤੀਆਂ ਦਾ ਹੁਣ ਨਤੀਜਾ ਇਹ ਹੋ ਰਿਹਾ ਵੀ ਜਿਹੜੇ ਪੈਟ ਉਹ ਸਾਰੇ ਅਰਬ ਮੁਲਕ ਸੀ ਉਹ ਅਮਰੀਕਾ ਦੇ ਪ੍ਰਭਾਵ 'ਚ, ਇਨਫਲੂਐਂਸ 'ਚੋਂ ਨਿਕਲ ਰਹੇ ਨੇ। ਔਰ ਚਾਈਨਾ ਦਾ ਪ੍ਰੈਜ਼ੀਡੈਂਟ ਸ਼ੀ ਸੇਜ਼ ਚਾਈਨਾ ਟੂ ਵਰਕ ਵਿਦ ਈਜਿਪਟ to help stabilize Middle East. Xi Jinping met Egypt's Mustafa Madbouly in Beijing on October 19, repeating China's support for a two-state nation to realize the peaceful coexistence of Palestine and Israel, according to state media. ਹੁਣ ਚਾਈਨਾ ਖੜਪੈਂਚ ਬਣ ਗਿਆ ਉੱਥੇ ਆ ਕੇ। ਹੁਣ ਜਿੱਥੇ ਇਜਿਪਟ ਦੇ ਪ੍ਰੈਜ਼ੀਡੈਂਟ ਨੂੰ ਮਿਲਣਾ ਸੀ ਬਾਈਡਨ, ਉੱਥੇ ਇਜਿਪਟ ਦਾ ਪ੍ਰੈਜ਼ੀਡੈਂਟ ਬੀਜਿੰਗ ਸ਼ੀ ਜਿਨਪਿੰਗ ਨੂੰ ਮਿਲ ਰਿਹਾ। ਚਾਈਨਾ ਆ ਕੇ ਜਿਹਨੇ ਪਹਿਲਾਂ ਸਾਊਦੀ ਅਰੇਬੀਆ ਔਰ ਈਰਾਨ ਦੇ ਵਿੱਚ ਵੀ ਜਿਹੜੀ ਹੈ ਉਹ ਗੱਲਬਾਤ ਕਰਾਈ ਹੈ, ਉਹ ਵੱਡਾ ਜਿਹੜਾ ਹੁਣ ਮੀਡੀਏਟਰ। ਇਹਦਾ ਮਤਲਬ ਹੈ ਕਿ ਮਿਡਲ ਈਸਟ ਵੀ ਜਿਹੜਾ ਅਮਰੀਕਾ ਦੇ ਉਸ ਸਫੀਅਰ ਆਫ ਇਨਫਲੂਐਂਸ 'ਚੋਂ ਨਿਕਲ ਗਿਆ। ਔਰ ਮੈਂ ਕਨਕਲੂਜਨ ਦੇ ਵਿੱਚ ਇੱਕ ਛੋਟਾ ਜਿਹਾ ਅੰਗਰੇਜ਼ੀ ਦਾ ਕਪਲੇਟ ਜਿਹੜਾ ਮਹਿਮੂਦ ਦਰਵੇਸ਼ ਦਾ ਅੰਗਰੇਜ਼ੀ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਭਾਈ ਇਸ ਸਾਰੇ ਦਾ ਜਦੋਂ ਇਸ ਕਿਸਮ ਦੀਆਂ ਸੋ ਕਾਲਡ ਜੰਗਾਂ ਦੇ ਨਾਂ ਥੱਲੇ ਜੋ ਵਰਤਾਰੇ ਵਰਤਾਏ ਜਾਂਦੇ ਨੇ, ਕਿਵੇਂ ਕਾਮਨ ਬੰਦਾ ਸਫਰ ਕਰਦਾ ਹੈ, ਉਹਦੇ 'ਚ ਉਹਨਾਂ ਨੇ ਕਿਹਾ ਦਾ ਵਾਰ ਵਿਲ ਐਂਡ, ਕਿ ਅਲਟੀਮੇਟਲੀ ਜੰਗ ਖਤਮ ਹੋਏਗੀ। ਦਾ ਲੀਡਰਸ ਵਿਲ ਸ਼ੇਕ ਹੈਂਡਸ, ਬਿਲਕੁਲ ਲੀਡਰ ਹੱਥ ਮਿਲਾਉਣਗੇ। ਦਾ ਓਲਡ ਵੂਮਨ ਵਿਲ ਕੀਪ ਵੇਟਿੰਗ ਫॉर ਹਰ ਮਾਰਟੀਅਰਡ ਸਨ, ਬੁੱਢੀ ਮਾਂ ਆਪਣੇ ਮਾਰੇ ਗਏ ਸ਼ਹੀਦ ਪੁੱਤਰ ਦੀ ਇੰਤਜ਼ਾਰ ਕਰਦੀ ਰਹੇਗੀ। That girl will wait for the beloved husband, जिनके बंके करी ना आया तिन किम रैन विहानी, वो अपने पति दी इंतजार च नार खलोएगी। And those children will wait for their heroic father, वो बच्चे भी अपने जेड़ा कुर्बान होया प्यो उस दी इंतजार च होणगे। I don't know who sold our land,
बट आई सॉ हू पेड द प्राइस बिल्कुल कि मैनू नहीं पता मेरा मुल्क किने विच है पर मैनू ये पता है कि भी मैं उसकी कीमत अदा कर रहा हैं द वॉर विल एंड द लीडर्स विल शेक हैंड्स द ओल्ड वोमन will keep waiting for her martyred son. That girl will wait for the beloved husband, and those children will wait for their heroic father. I don't know who sold our land, but I saw who paid the price. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਇੱਥੇ ਬ੍ਰੇਕ ਲੈਂਦੇ ਹਾਂ ਔਰ ਨਾਲ ਹੀ ਆਪਾਂ ਅਪੀਲ ਤੇ ਬੇਨਤੀ ਵੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਕੈਨੇਡਾ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਭਾਰਤ ਟਕਰਾਅ ਸਿਖਰਾਂ ਵੱਲ ਵੱਧ ਰਿਹਾ ਹੈ ਔਰ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟ ਵਾਪਸ ਸੱਦ ਲਏ ਨੇ। ਔਰ ਅੱਜ ਦੀ ਗਲੋਬ ਐਂਡ ਮੇਲ ਅਖਬਾਰ ਵਿੱਚ ਛਪੇ ਇੱਕ ਆਰਟੀਕਲ ਰਾਹੀਂ ਇਹ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਕੈਨੇਡਾ ਆਪਣੀ ਸੋਵਰਨਿਟੀ ਦੀ ਰਾਖੀ ਲਈ ਭਾਰਤ ਨਾਲ ਵਪਾਰ ਨੂੰ ਤਿਲਾਂਜਲੀ ਦਿੰਦਾ ਹੈ। ਅਸੀਂ ਕੈਨੇਡਾ ਸਰਕਾਰ ਦੇ ਇਸ ਮਜ਼ਬੂਤ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕਰਕੇ ਜਾਂ ਮੈਸੇਜਿਸ ਰਾਹੀਂ ਕਿਹਾ ਕਿ ਕੱਲ੍ਹ ਦੀ ਤੁਹਾਡੀ ਸਟੋਰੀ ਕਿ 5 ਆਈ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਦੀ ਇੱਕ ਸਮਿਟ ਜਿਹੜੀ ਪਾਲੋ ਆਲਟੋ ਕੈਲੀਫੋਰਨੀਆ 'ਚ ਹੋਈ, ਉਹਨਾਂ ਨੇ ਕਿਹਾ ਕਿ ਜੀ ਬੇਸ਼ੱਕ ਇਹ ਤਾਂ ਪਬਲਿਸ਼ਡ ਸੀ ਔਨ ਦਾ FBI ਵੈਬਸਾਈਟ, ਪਰ ਤੁਹਾਡੇ ਵੱਲੋਂ ਇਹਨੂੰ ਡਿਸਕਸ ਕਰਨਾ ਇਹ ਕਾਈਂਡ ਆਫ ਸਕੂਪ ਸੀ। ਉਹਨਾਂ ਨੇ ਕਿਹਾ ਜੀ ਇਹਦਾ ਕਿਤੇ ਚਰਚਾ ਨਹੀਂ ਸੀ, ਜ਼ਿਕਰ ਨਹੀਂ ਸੀ, ਪਰ ਇਸ ਗੱਲ ਨੇ ਇਹ ਦੱਸ ਦਿੱਤਾ ਹੈ ਕਿਉਂਕਿ ਉਹਨਾਂ ਪੰਜਾਂ ਦੀਆਂ ਪਿਕਚਰਸ, ਹਾਲਾਂ ਜਿਹੜੇ ਖੁਫੀਆ ਤਾਂ ਆਮ ਜਸੂਸ ਹੁੰਦਾ ਉਹ ਆਪਣੀ ਫੋਟੋ ਨਹੀਂ ਖਿੱਚਣ ਦਿੰਦਾ ਵੀ ਇਸ, ਔਰ ਇਹ 75 ਸਾਲ 'ਚ FBI ਦੀ ਵੈਬਸਾਈਟ ਨੇ ਕਿਹਾ ਕਿ ਦਿਸ ਅਨਪ੍ਰੈਸੀਡੈਂਟਡ ਉਹਨਾਂ ਪੰਜਾਂ ਨੇ। ਔਰ ਇਹ ਵੀ ਅੱਜ ਕੁਛ ਨਾਲ ਵਿਚਾਰ ਹੋ ਰਹੀ ਸੀ ਵੀ ਇਸ ਦਾ ਕੀ ਅਰਥ ਕੱਢਿਆ ਜਾਏ ਵੀ ਉਹ ਕਿਉਂ ਉਹਨਾਂ ਨੇ, ਔਰ ਉਹਦੀ ਟਾਈਮਿੰਗ ਔਰ ਦੂਸਰਾ। ਪਰ ਉਹਦੇ 'ਚ ਇਹ ਗੱਲ ਅਸੀਂ ਉਹਨਾਂ ਪੰਜਾਂ ਦੀਆਂ ਹੀ ਬਰੀਫਿੰਗਸ ਮੁੱਖ ਤੌਰ ਦੇ ਉੱਤੇ ਜਿਹੜੇ ਕੋਰਟ ਉਹਨਾਂ ਨੂੰ ਐਟਰੀਬਿਊਟ ਕੀਤੇ ਸੀ ਉਹਨੂੰ ਡਿਸਕਸ ਕੀਤਾ ਔਰ ਉਹਦੇ 'ਚ ਹਰ ਥਾਂ ਇਹ ਮੈਂਸ਼ਨ ਸੀ ਕਿ ਇੰਟਰਨਲ ਸਿਕਿਉਰਿਟੀ ਐਂਡ ਫੋਰਨ ਇੰਟਰਫੇਰੈਂਸ ਦੇ ਮੁੱਦੇ ਤੇ ਗੱਲ ਹੋਈ। ਸੋ ਅਸੀਂ ਇਹ ਹਾਲਾਂ ਉਹਦੇ 'ਚ FBI ਦੇ ਆਪਣੀ ਉਸ ਪਬਲੀਕੇਸ਼ਨ ਦੇ ਵਿੱਚ ਆਪਣੇ ਵੈਬਸਾਈਟ ਤੇ ਹਰਦੀਪ ਸਿੰਘ ਨਿੱਜਰ ਦੇ ਹਵਾਲੇ ਨਾਲ ਨਹੀਂ ਸੀ ਕੁਛ ਵੀ ਕਿਹਾ ਗਿਆ, ਪਰ ਮੈਨੂੰ ਇਹ ਅੰਦਾਜ਼ਾ ਸੀ, ਮੈਂ ਕਿ ਜੇ ਫੋਰਨ ਇੰਟਰਫੇਰੈਂਸ ਦੀ ਗੱਲ ਹੈ ਇਹਦੀ ਟਾਈਮਿੰਗ ਦੇਖੋ, ਸਮਿਟ ਵੀ FBI ਦੇ ਚੀਫ ਦੇ ਸੱਦੇ ਦੇ ਉੱਤੇ ਹੋਈ, ਉਸ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਵੀ ਸੀ ਕਿ ਵੀ ਜਿਹੜੀ ਟਿਪ ਆਫ ਅਮਰੀਕਾ ਨੇ ਕੀਤੀ, ਤਾਂ ਮੈਂ ਦੇਖਿਆ ਕਿ ਇੰਡੀਅਨ ਮੀਡੀਆ ਨੇ ਤਾਂ ਖਬਰ ਗਾਇਬ ਕਰਤੀ। ਸੋ ਮੈਨੂੰ ਇਹ ਨਜ਼ਰ ਆ ਰਿਹਾ ਸੀ ਵੀ ਹੁਣ ਇਹਨੂੰ ਇਹ ਰੋਕ ਨਹੀਂ ਸਕਣਗੇ ਔਰ ਕੁਛ ਨਾ ਕੁਛ ਜਿਹੜਾ ਉਹ ਰਿਐਕਸ਼ਨ ਹੋਏਗਾ ਦੋਨੋਂ ਪਾਸੇ। ਇਹਦਾ ਮਤਲਬ ਹੈ ਵੀ ਕੈਨੇਡਾ ਜਿਹੜਾ ਉਹ ਸਟਿਫ ਸਟੈਂਡ ਦੇ ਨਾਲ ਖੜਾ ਹੈ। ਕੈਨੇਡਾ ਨੇ ਅਮਰੀਕਾ ਨੂੰ ਕਿਹਾ ਹੋਏਗਾ ਕਿ ਭਾਈ ਤੁਸੀਂ ਹੁਣ ਇਸ ਮੁੱਦੇ ਦੇ ਉੱਤੇ ਅਸੀਂ ਬੈਕ ਆਫ ਨਹੀਂ ਕਰਨਾ। ਔਰ ਇਹ ਈਵਨ 8 ਅਕਤੂਬਰ ਨੂੰ ਇਜ਼ਹਾਰ ਹੋ ਗਿਆ ਸੀ ਕਿ 7 ਅਕਤੂਬਰ ਨੂੰ ਮਿਡਲ ਈਸਟ ਗਜ਼ਾ ਕਨਫਲਿਕਟ ਫਲੇਅਰ ਅਪ ਹੁੰਦਾ ਔਰ 8 ਤਰੀਕ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਜਾਰਡਨ ਦੇ
ਕਿੰਗ ਔਰ UAE ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਕਾਲ ਕਰਦੇ ਨੇ ਔਰ ਉਹਦਾ ਅਸੀਂ ਦੱਸਿਆ ਸੀ ਵੀ ਉਹਦੀ ਅਹਿਮੀਅਤ ਕੀ ਸੀ। ਹੁਣ ਉਸ ਤੋਂ ਪਹਿਲਾਂ ਇਹ ਆ ਚੁੱਕਾ ਸੀ ਕਿ ਜੀ ਇੰਡੀਆ ਨੇ ਉਹਨਾਂ ਨੂੰ ਇਹ ਕਿਹਾ ਕਿ ਆਪਣੇ 41 ਜਿਹੜੇ ਡਿਪਲੋਮੈਟ ਨੇ ਐਨਵੋਏ ਵੀ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਵਿਦਡਰਾ ਕਰੋ ਔਰ 10 ਅਕਤੂਬਰ ਲੰਘ ਗਿਆ ਸੀ ਤਾਂ ਇਹ ਵੀ ਲੱਗ ਰਿਹਾ ਸੀ ਵੀ ਇਸ ਪੀਰੀਅਡ ਦੇ ਵਿੱਚ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਔਰ ਕੁਝ ਹਲਕਿਆਂ ਵੱਲੋਂ ਸਾਡੇ ਆਪਣਿਆਂ ਵੱਲੋਂ ਕਿਹਾ ਜਾ ਰਿਹਾ ਸੀ ਇਹ ਨਾ ਹੋਏ ਕਿ ਜਿਹੜੀ ਹੁਣ ਮਿਡਲ ਈਸਟ ਦੀ ਸਿਚੁਏਸ਼ਨ ਹੈ ਇਸ ਦੇ ਚੱਲਦਿਆਂ ਜਿਹੜਾ ਅਮਰੀਕਾ ਦੇ ਪ੍ਰੈਸ਼ਰ ਥੱਲੇ ਕੈਨੇਡਾ ਬੈਕ ਆਫ ਕਰ ਜਾਏ ਔਰ ਇਹ ਗੱਲ ਜਿਹੜੀ ਹੈ ਆਏ ਗਈ ਹੋ ਜਾਏ। ਪਰ ਅਸੀਂ ਸਮਝਦੇ ਹਾਂ ਵੀ ਇਹ ਸਾਰਾ ਪਾਰਟ ਜਿਹੜਾ ਹੈ ਇਹ ਬਾਕੀ ਤਾਂ ਅਕਾਲ ਪੁਰਖ ਦੀ ਆਪਣੀ ਖੇਡ ਵੀ ਹੈ ਵੀ ਕਿਸ ਤਰੀਕੇ ਨਾਲ ਉਹ ਸਾਰੀ ਖੇਡ ਚੱਲ ਰਹੀ ਹੁੰਦੀ ਹੈ। ਪਰ ਮੈਨੂੰ ਇਹ ਇਰਕਿੰਗ ਸੀ ਕਿ ਵੀ ਇਹ ਜਿਹੜੀ 5 ਕੰਟਰੀਜ਼ ਦੇ ਹੈੱਡ ਦੀ ਮੀਟਿੰਗ ਹੈ ਅਮਰੀਕਾ ਦੇ ਵਿੱਚ ਇਹਦੀ ਟਾਈਮਿੰਗ ਬੇਸ਼ੱਕ ਏਜੰਡਾ ਉਹਨਾਂ ਦਾ ਮਿਡਲ ਈਸਟ ਵੀ ਹੋਏਗਾ ਹੋਰ ਵੀ ਹੋਏਗਾ ਲੇਕਿਨ ਇਸ ਦਾ ਮਤਲਬ ਇਹ ਹੈ ਕਿ ਦੇ ਆਰ ਗੋਇੰਗ ਅਹੈਡ। ਇੰਡੀਆ ਦੀ ਧੌਣ ਉਹਨਾਂ ਨੇ ਫੜੀ ਹੋਈ ਹੈ ਸ਼ਾਹ ਰਗ ਤੋਂ ਤੇ ਉਹਨੂੰ ਉਹਨਾਂ ਨੇ ਹੋਰ ਦਬਾਉਣਾ ਸ਼ੁਰੂ ਕੀਤਾ। ਹੁਣ ਅੱਜ ਇਹ ਨਤੀਜਾ ਸਾਹਮਣੇ ਹੈ। ਅਸੀਂ ਦੋਨੋਂ ਪਾਸੇ ਦੇਖ ਰਹੇ ਹਾਂ। ਇੱਕ ਪਾਸੇ ਤਾਂ ਇਹ ਖਬਰ ਜਿਹੜੀ ਕੈਨੇਡੀਅਨ ਫੋਰਨ ਮਿਨਿਸਟਰ ਦੇ ਹਵਾਲੇ ਨਾਲ ਵੀ ਆ ਗਈ ਦੂਸਰੇ ਪਾਸੇ ਨਾਲ ਦੀ ਨਾਲ ਖਬਰ ਗਲੋਬ ਐਂਡ ਮੇਲ ਦੇ ਵਿੱਚ ਇੱਕ ਆਰਟੀਕਲ ਦੇ ਹਾਲਾਂ ਦੋਨੋਂ ਖਬਰਾਂ ਦਾ ਆਪਸ 'ਚ ਕੋਈ ਇੰਡੀਪੈਂਡੈਂਟ ਲੱਗਦੀਆਂ ਨੇ ਪਰ ਇਹ ਇੱਕ ਤਰੀਕਾ ਵੀ ਹੁੰਦਾ ਦੱਸਣ ਦਾ ਕਿ ਭਾਈ ਅਸੀਂ ਕਿੱਥੇ ਖੜੇ। ਪਹਿਲਾਂ ਜੇ ਗਲੋਬ ਐਂਡ ਮੇਲ ਦੀ ਸਟੋਰੀ ਦਾ ਟਾਈਟਲ ਮੈਂ ਹੀ ਪੜ੍ਹਦੇ ਹਾਂ ਤੇ ਇਹ ਹੈ ਕੈਨੇਡਾ ਇੰਡੀਆ ਟ੍ਰੇਡ ਇਜ਼ ਏ ਸਮਾਲ ਪ੍ਰਾਈਸ ਟੂ ਪੇ ਫॉर ਆਵਰ ਸੋਵਰਨਿਟੀ। ਇਵੇਂ ਹੈ ਜਿਵੇਂ ਕੈਨੇਡਾ ਦੇ ਦੀ ਅਫੀਸ਼ੀਅਲ ਸਟੇਟਮੈਂਟ ਹੈ ਕਿ ਉਹ ਗਲੋਬ ਐਂਡ ਮੇਲ 'ਚ ਵੀ ਔਰ ਜਿਹੜੀ ਇਹ ਸਟੋਰੀ ਕੈਲਵਿਨ ਯਨ ਜਿਹੜਾ ਗਲੋਬ ਐਂਡ ਮੇਲ ਲਈ ਸਪੈਸ਼ਲ ਲਿਖੀ ਹੈ ਉਹਨੇ ਔਰ ਉਹਦੇ 'ਚ ਇਹਦਾ ਹੈਡਲਾਈਨ ਹੀ ਦੱਸਦਾ ਹੈ ਕਿ ਵੀ ਅਸੀਂ ਸਾਡੇ ਲਈ ਆਪਣੀ ਸੋਵਰਨਿਟੀ ਆਪਣੀ ਪ੍ਰਭੂ ਸੱਤਾ ਇਹ ਸਭ ਤੋਂ ਅਹਿਮ ਹੈ। ਵਪਾਰ ਦੇ ਵਿੱਚ ਅਸੀਂ ਕੀ ਲੂਜ਼ ਕਰਦੇ ਹਾਂ ਤੇ ਕੀ ਇੰਡੀਆ ਨਾਲ ਵਪਾਰ ਕਰਕੇ ਅਸੀਂ ਖੱਟਣਾ ਸੀ ਮੈਂ ਉਹਦਾ ਵੇਰਵਾ ਵੀ ਦਿਆਂਗੇ ਕਿ ਹਾਲਾਂਕਿ ਕੋਈ ਬਹੁਤ ਲਾਸ ਵੀ ਨਹੀਂ ਹੈ ਪਰ ਕੈਨੇਡਾ ਨੇ ਮਨ ਬਣਾ ਲਿਆ ਵੀ ਹੈਲ ਵਿਦ ਇੰਡੀਆ ਡੈਮ ਵਿਦ ਟ੍ਰੇਡ ਵਿਦ ਇੰਡੀਆ ਔਰ ਅਸੀਂ ਆਪਣੀ ਸੋਵਰਨਿਟੀ ਕਿਉਂਕਿ ਇੰਡੀਆ ਨੇ ਕੋਆਪਰੇਟ ਨਹੀਂ ਕੀਤਾ ਰਾਦਰ ਡਿਨਾਇਲ 'ਚ ਨਹੀਂ ਹੋ ਗਏ ਉਹਨਾਂ ਨੇ ਜਿਸ ਤਰੀਕੇ ਦਾ ਸਟਾਂਸ ਲਿਆ ਕੈਨੇਡਾ ਨੇ ਮਨ ਬਣਾ ਲਿਆ ਵੀ ਹੁਣ ਇੰਡੀਆ ਨੂੰ ਸਬਕ ਸਿਖਾਉਣਾ ਹੀ ਸਿਖਾਉਣਾ ਔਰ ਜਦੋਂ ਉਹਨਾਂ ਨੂੰ ਇਸ ਗੱਲ ਦਾ ਇੰਡੀਆ ਨੂੰ ਵੀ ਲੱਗ ਗਿਆ ਕਿ ਵੀ ਹੋ ਗਿਆ ਗੱਲ ਹੁਣ ਮੁੱਕਣ ਵਾਲੀ ਜਾ ਰਹੀ ਹੈ ਤਾਂ ਉਹਨਾਂ ਨੇ ਵੀ ਜਿਹੜੀ ਡੈਡਲਾਈਨ 10 ਤਰੀਕ ਦੀ ਸੀ ਉਹ ਇੰਪਲੀਮੈਂਟ ਕੀਤੀ ਹੁਣ 20 ਤੱਕ ਚਲੇ ਜਿਹੜਾ ਤੋਂ ਪਹਿਲਾਂ ਔਰ ਜਿਹੜੇ ਨੇ 41 ਡਿਪਲੋਮੈਟ ਉਹਨਾਂ ਨੇ ਭਾਰਤ ਛੱਡ ਦਿੱਤਾ ਹੈ। ਇਕੱਲੇ 41 ਡਿਪਲੋਮੈਟ ਹੀ ਨਹੀਂ 42 ਉਹਨਾਂ ਦੇ ਡਿਪੈਂਡੈਂਟ ਦੇ ਵਿੱਚ ਉਹਨਾਂ ਦੀ ਵਾਈਫਸ ਵੀ ਹੋ ਸਕਦੀਆਂ ਨੇ ਕਿਸੇ ਦੇ ਬੱਚੇ ਵੀ ਪੜ੍ਹਦੇ ਹੋ ਸਕਦੇ ਨੇ ਜਾਂ ਕੋਈ ਹੋਰ ਵੀ ਹੋ ਸਕਦਾ। ਸੋ ਪਹਿਲਾਂ ਅਸੀਂ ਇਸ ਖਬਰ ਨੂੰ ਦੇਖਦੇ ਹਾਂ ਔਰ ਇਸ ਨੂੰ ਉਹਨਾਂ ਦੀ ਫੋਰਨ ਮਿਨਿਸਟਰ ਨੇ ਵੀ ਜਿਹੜਾ ਉਹ ਖੁਦ ਪ੍ਰੈਸ ਕਾਨਫਰੰਸ ਕਰਕੇ ਬਰੀਫ ਕੀਤਾ ਪਰ ਅਸੀਂ CBC ਨਿਊਜ਼ ਜਿਹੜੀ ਇੱਕ ਕ੍ਰੈਡੀਬਲ ਉਹਨਾਂ ਦੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ ਔਰ ਉਹਦੇ 'ਚ ਮਲਟੀਪਲ ਜਿਹੜੇ ਨੇ CBC ਨਿਊਜ਼ ਦੇ ਈਵਨ ਡਾਇਰ ਡੈਰਨ ਮੇਜਰ ਉਹਨਾਂ ਦੀ ਇਹ ਸਟੋਰੀ ਹੈ। ਗਵਰਨਮੈਂਟ ਕਨਫਰਮਸ 41 diplomats have left India as diplomatic tensions remain high ਕਿ ਇਹਨਾਂ ਦਾ ਜਿਹੜਾ ਤਕਰਾਰ ਹੈ ਉਹ ਉੱਥੇ ਹੀ ਹੈ ਔਰ 41 ਡਿਪਲੋਮੈਟ ਜਿਹੜੇ ਨੇ ਉਹ ਆਲਰੇਡੀ ਉਹਨਾਂ ਨੇ ਭਾਰਤ ਛੱਡ ਦਿੱਤਾ ਹੈ। ਫੋਰਨ ਅਫੇਅਰ ਮਿਨਿਸਟਰ ਸੇਜ਼ ਕੈਨੇਡਾ won't retaliate by stripping Indian diplomats immunity ਕਿ ਵੀ ਅਸੀਂ ਭਾਰਤੀ ਡਿਪਲੋਮੈਟਾਂ ਦੀ ਇਮਿਊਨਿਟੀ ਨਹੀਂ ਖਤਮ ਕਰਾਂਗੇ ਅਸੀਂ ਜਵਾਬੀ ਕਾਰਵਾਈ ਨਹੀਂ ਕਰਾਂਗੇ। ਸੋ ਕੈਨੇਡਾ ਬੀਇੰਗ ਏ ਮੈਚੁਰ ਡੈਮੋਕ੍ਰੇਸੀ ਸਟਿਲ ਉਹ ਰੂਮ ਰੱਖ ਰਹੇ ਨੇ ਕਿ ਵੀ ਭਾਰਤ ਨੂੰ ਅਕਲ ਆਏ ਲੇਕਿਨ ਉਹਨਾਂ ਨੇ ਵੀ ਇਹ ਆਪਣਾ ਜਿਹੜਾ ਸਟੈਂਡ ਹੈ ਵੀ ਭਾਰਤ ਜਵਾਬਦੇਹ ਹੈ ਇਹਦੇ ਲਈ ਇਸ ਦੇ ਲਈ ਜਿਹੜਾ ਉਹ ਕੋਆਪਰੇਟ ਕਰੋ ਉਹਨੂੰ ਉਹਨਾਂ ਨੇ ਨਹੀਂ ਛੱਡਿਆ ਔਰ ਇਹ ਖਬਰ ਹੈ ਕਿ ਭਈ ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਨੇ ਇਹ ਕਨਫਰਮ ਕੀਤਾ ਹੈ ਕਿ 41 ਜਿਹੜੇ ਕੈਨੇਡੀਅਨ ਡਿਪਲੋਮੈਟ ਨੇ ਉਹਨਾਂ ਨੇ ਭਾਰਤ ਆਲਰੇਡੀ ਛੱਡ ਦਿੱਤਾ ਹੈ ਕਿਉਂਕਿ ਇੰਡੀਆ ਨੇ ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰਨ ਦੀ ਧਮਕੀ ਦਿੱਤੀ ਸੀ ਔਰ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਇਹ 2 ਹਫ਼ਤੇ ਇਨ ਬਿਟਵੀਨ ਇੰਡੀਆ ਕੈਨੇਡਾ ਦੇ ਗੱਲ ਚੱਲਦੀ ਰਹੀ ਕਿ ਭਾਈ ਇਹ ਜਿਹੜਾ ਕੋਈ ਇਹਦਾ ਹੱਲ ਨਿਕਲੇ ਪਰ ਭਾਰਤ ਨੇ ਇਨਸਿਸਟ ਕੀਤਾ ਕਿ ਵੀ ਨਹੀਂ ਇਹ ਇੰਪੈਰੇਟਿਵ ਹੋਣੀ ਚਾਹੀਦੀ ਹੈ ਔਰ ਇਹ ਇੰਡੀਅਨ ਗਵਰਨਮੈਂਟ ਆਪਣਾ ਐਂਗਰੀ ਰਿਐਕਸ਼ਨ ਦੇ ਰਹੀ ਹੈ
ਕਿ ਉਹਨਾਂ ਨੂੰ ਕੈਨੇਡਾ ਨੇ ਅਕਿਊਜ਼ ਕੀਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, ਔਰ ਇੰਡੀਆ ਨੇ ਕਿਹਾ ਸੀ ਜੀ ਕਿ ਕਿਉਂਕਿ ਸਾਡੇ ਸਿਰਫ 21 ਡਿਪਲੋਮੈਟ ਹੀ ਨੇ ਅਕ੍ਰੈਡਿਟਡ ਕੈਨੇਡਾ 'ਚ, ਸੋ ਕੈਨੇਡਾ ਦੇ 62 ਨੇ, ਇਸ ਲਈ ਜਿਹੜੇ ਬਾਕੀ ਵਾਪਸ ਸੱਦੇ ਜਾਣ। ਹੁਣ ਉਹ ਫੋਰਨ ਮਿਨਿਸਟਰ ਜੋਲੀ ਕਹਿੰਦੀ ਹੈ Canada will have to pause in person diplomatic services in all the offices except for the one in New Delhi because of the reduced staff complement। ਜਿਹੜਾ ਅੱਗੋਂ ਆ ਕੇ ਜਿਹੜੇ 1-to-1 ਹੁਣ ਇਹਦਾ ਤੁਸੀਂ ਦੇਖੋ ਕਿੰਨੀ ਇਨਕਨਵੀਨੀਅੰਸ ਲੋਕਾਂ ਨੂੰ ਹੋਏਗੀ, ਸਾਰਿਆਂ ਦੇ ਰਿਸ਼ਤੇਦਾਰ, ਵਿਆਹ, ਸ਼ਾਦੀਆਂ, ਖੁਸ਼ੀ ਗਮੀ। ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਸਾਡੇ ਕੋਲ ਨਹੀਂ ਹੋਣਗੇ ਤੇ ਇਨ ਪਰਸਨ ਆ ਕੇ ਉਹ ਨਹੀਂ ਹੋਏਗਾ। ਦਿੱਲੀ ਵਾਲਾ ਸਾਡਾ ਫੰਕਸ਼ਨਿੰਗ ਹੋਏਗਾ, ਪਰ ਨਾਲ ਦੀ ਨਾਲ ਈਵਨ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਵੀ ਕਿਹਾ ਕਿ ਵੀਜ਼ਾ ਐਪਲੀਕੇਸ਼ਨ ਸੈਂਟਰਸ ਵਿਲ ਆਪਰੇਟ ਨਾਰਮਲੀ ਬਿਕੋਜ਼ ਦੇ ਆਰ ਰਨ ਬਾਈ ਅ ਥਰਡ ਪਾਰਟੀ ਕੰਟਰੈਕਟਰ। ਕਿ ਜਿਹੜੇ ਵੀਜ਼ਿਆਂ ਨੂੰ ਪ੍ਰੋਸੈਸ ਕਰਨਾ ਉਹ ਤਾਂ ਇੱਥੇ ਵੀ ਹੁਣ ਐਮਬੈਸੀਆਂ 'ਚ ਤਾਂ ਨਹੀਂ ਵੀਜ਼ੇ ਹੁੰਦੇ, ਉਹ ਤਾਂ ਉਹਨਾਂ ਨੇ ਥਰਡ ਪਾਰਟੀ ਉਹ ਜਾਰੀ ਰਹਿਣਗੇ। ਹੀ ਐਡਿਡ ਪ੍ਰੋਸੈਸਿੰਗ ਦੋਜ਼ ਐਪਲੀਕੇਸ਼ਨ ਲਾਈਕਲੀ ਵਿਲ ਨਾਓ ਟੇਕ ਮੋਰ ਟਾਈਮ, ਕਿ ਵੀ ਵਕਤ ਲੱਗੇਗਾ ਕਿਉਂਕਿ ਉਹਨਾਂ ਦੇ ਸਟਾਫ ਜਿਹੜਾ ਹੈ। ਉਹਨਾਂ ਨੇ ਕਿਹਾ ਕਿ ਕਲਾਇੰਟਸ ਮਾਈਟ see that their applications take longer to process and other questions take longer to answer। और ये ਹੁਣ government officials speaking to reporters on background said visa processing will be severely affected। ਭਾਵੇਂ ਉਹਨਾਂ ਨੇ ਤਾਂ normal ਰੱਖਣ ਦੀ ਕਿਹਾ ਵੀ ਇਹ ਪ੍ਰਭਾਵਿਤ ਹੋਏਗਾ, noting that immigration officials review applications from India, Nepal and Bhutan। They said the number of Canadian immigration officials in India has been pared down from 27 to 5। ਇਮੀਗ੍ਰੇਸ਼ਨ ਦੇ ਵੀ 27 ਸੀ ਔਰ 5 ਰਹਿ ਗਏ, ਔਰ ਕੱਲਾ ਉਹ ਇੰਡੀਆ ਦੀਆਂ ਹੀ ਐਪਲੀਕੇਸ਼ਨਸ ਕੈਨੇਡਾ ਦੇ ਆਫਿਸ ਨਹੀਂ ਪ੍ਰੋਸੈਸ ਕਰਦੇ, ਉਹ ਈਵਨ ਨੇਪਾਲ ਔਰ ਭੂਟਾਨ ਵੀ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਆਫੀਸ਼ੀਅਲ ਸੈਡ 45% ਆਫ ਕੈਨੇਡਾਜ਼ ਇੰਟਰਨੈਸ਼ਨਲ ਸਟੂਡੈਂਟਸ, 27% ਆਫ ਨਿਊ ਪਰਮਾਨੈਂਟ ਰੈਜ਼ੀਡੈਂਟਸ ਐਂਡ 22% ਆਫ ਟੈਂਪਰੇਰੀ ਫੋਰਨ ਵਰਕਰਸ ਕਮ ਫਰਮ ਇੰਡੀਆ। ਕਿ ਭਾਈ ਇਹ ਔਰ ਬਹੁਤ ਵੱਡੀ ਫਿਗਰ ਹੈ ਵੀ ਜੇ ਹਰ ਦੂਸਰਾ ਜਿਹੜਾ ਸਟੂਡੈਂਟ ਹੈ ਇੰਟਰਨੈਸ਼ਨਲ ਉਹ ਇੰਡੀਆ ਤੋਂ ਹੈ ਜਿਹੜਾ ਕੈਨੇਡਾ ਚ ਆਉਂਦਾ ਹੈ। 27 ਆਲਮੋਸਟ ਹਰ ਚੌਥਾ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਉਹ ਇੰਡੀਆ ਓਰੀਜਨ ਦਾ ਹੈ। ਔਰ ਇਸੇ ਤਰ੍ਹਾਂ ਹੀ ਆਲਮੋਸਟ 22% ਜਿਹੜੇ ਨੇ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਉਹ ਵੀ ਇੰਡੀਆ ਤੋਂ ਆਉਂਦੇ ਨੇ। ਹੁਣ ਉਹਨਾਂ ਨੇ ਅਕਤੂਬਰ 10 ਦਿੱਤਾ ਸੀ 41 ਔਰ ਅੱਗੇ ਉਸੇ ਦੀ ਕਹਾਣੀ ਹੈ। ਔਰ ਇਹਦੇ ਤੇ ਉਹਨਾਂ ਨੇ ਉਹਨਾਂ ਦੀ ਫੋਰਨ ਮਿਨਿਸਟਰ ਜੋਲੀ ਦਾ ਕਹਿਣਾ ਹੈ India had said it would remove diplomatic immunity from 41 candidates and their families by Friday, a date she called arbitrary। ਉਹਨਾਂ ਨੇ ਇੰਡੀਆ ਨੇ ਧਮਕੀ ਦੇ ਕੇ ਕੱਢੇ ਹੀ ਨੇ, ਆਲਮੋਸਟ ਦੇ ਹੈਵ ਥਰੋਨ them out। ਔਰ ਇਹ ਉਹਨਾਂ ਕਿਹਾ ਕਿ ਵੀ ਇਹ unilateral revocation of diplomatic privilege and immunities is contrary to international law, she said। Threatening to do so is unreasonable and escalatory। ਇਹ ਹੁਣ ਦੂਸਰਾ ਚਾਰਜ ਇੰਡੀਆ ਤੇ ਲੱਗ ਗਿਆ। ਇੱਕ ਤਾਂ ਉਹਨਾਂ ਨੇ ਮਾਰਿਆ ਇੱਕ ਸੋਵਰਨ ਮੁਲਕ ਦੇ ਵਿੱਚ ਰਹਿਣ ਵਾਲਾ ਸਿਟੀਜ਼ਨ, ਦੂਸਰਾ ਜਿਸ ਢੰਗ ਨਾਲ ਉਹਨਾਂ ਨੇ ਉਹਨਾਂ ਦੇ ਡਿਪਲੋਮੈਟਸ ਨੂੰ ਕੱਢਿਆ ਧਮਕੀ ਦੇ ਕੇ ਕਿ ਜੇ ਅਸੀਂ ਤੁਹਾਡੀ ਇਮਿਊਨਿਟੀ ਖਤਮ ਕਰ ਦਿਆਂਗੇ। ਉਹਨਾਂ ਦੀ ਫੋਰਨ ਮਿਨਿਸਟਰ ਜੋਲੀ ਨੇ ਕਿਹਾ ਕਿ ਵੀ ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, ਪਰ ਅਸੀਂ ਫਿਰ ਵੀ ਜਿਹੜਾ ਰੀਟੈਲੀਏਟ ਨਹੀਂ ਕਰਾਂਗੇ। ਔਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਐਕੂਰੇਟ ਪਿਕਚਰ ਨਹੀਂ ਹੈ ਜੋ ਇੰਡੀਆ ਡਿਪਲੋਮੈਟਸ ਦੀ ਗਿਣਤੀ ਔਰ ਦੂਜੇ ਨਾਲ ਦੇ ਰਹੀ ਹੈ, ਪਰ ਫਿਰ ਵੀ ਬਿਕੋਜ਼ ਦਿਸ ਇਜ਼ ਸੋ ਅਨਪ੍ਰੈਸੀਡੈਂਟਡ ਐਂਡ ਵੁੱਡ ਪੁੱਟ ਸੋ ਮੈਨੀ ਕੰਟਰੀਜ਼ different diplomats around the world in danger, we decided not to reciprocate। ਕਿ ਵੀ ਇਹ ਜਿਹੜਾ ਬਹੁਤ ਇਹਨਾਂ ਨੇ ਇੰਟਰਨੈਸ਼ਨਲ ਲਾਅ ਫਲਾਊਟ ਕੀਤਾ ਹੈ, ਇਹਦੇ ਬਾਵਜੂਦ ਅਸੀਂ ਜਵਾਬੀ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਡਿਪਲੋਮੈਟ ਔਰ ਦੂਸਰੇ ਲੋਕ ਵੀ ਪ੍ਰਭਾਵਿਤ ਹੋਣਗੇ। The Indian demand came as a rude surprise for Canada as it represented a dramatic escalation from earlier tit for tat expulsions। ਕਿ ਵੀ ਇਹ ਉਸ ਤੋਂ ਬਾਅਦ ਪਹਿਲਾਂ ਵੀ ਉਹਨਾਂ ਨੇ ਰਾਜ ਚੀਫ ਨੂੰ ਕੱਢਿਆ, ਉਹਨਾਂ ਨੇ ਸੀਸਸ ਚੀਫ ਕੱਢਿਆ, ਫਿਰ ਇਹ ਜਿਹੜਾ ਇਸ ਦੇ ਉੱਤੇ ਫਾਰਮਰ ਕੈਨੇਡੀਅਨ ਡਿਪਲੋਮੈਟ ਗਾਰ ਪੈਡੀ ਪਾਰਟੀ ਨੇ ਕਮੈਂਟ ਕੀਤਾ ਹੈ, I can't think of another instance short of breaking diplomatic relations with another country and taking everybody out, said former Canadian diplomat Gar Perry। I can't think of another incident over the last 40 or 50 years where something like this has happened। Even in our worst days of our relationship with Soviet Union, usually there were smaller numbers are involved। ਉਹਨੇ ਕਿਹਾ ਜੀ
40-50 ਸਾਲ ਦੀ ਹਿਸਟਰੀ ਜਿਵੇਂ ਕਦੇ ਨਹੀਂ ਹੋਇਆ। ਜਿਹੜਾ ਸੋਵੀਅਤ ਯੂਨੀਅਨ ਕਮਿਊਨਿਸਟ ਰਜੀਮ ਈਵਲ ਰਜੀਮ ਸੀ, ਉਹਦੇ ਨਾਲ ਵੀ ਜਦੋਂ ਡਿਪਲੋਮੈਟ ਕੱਢਣ ਜਾਂ ਦੂਜਿਆਂ ਦਾ ਹੁੰਦਾ ਸੀ ਤਾਂ 2-4 ਨੰਬਰ ਹੁੰਦਾ ਸੀ। ਇੱਥੇ 41 ਡਿਪਲੋਮੈਟ ਸਿੱਧੇ ਤੇ 42 ਉਹਨਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਨੇ ਉਹ ਜਿਵੇਂ ਕੱਢੇ ਨੇ। ਇਸ ਤੋਂ ਵੱਡੀ ਕੋਈ ਡਿਪਲੋਮੈਟਿਕ ਜਿਹੜੀ ਹੈ ਉਹ ਬ੍ਰੇਕਡਾਊਨ ਹੁਣ ਤਾਂ ਇਹੀ ਹੈ ਫਾਈਨਲੀ ਕਿ ਵੀ ਕੈਨੇਡਾ 'ਚ ਜੇ ਕੱਲ੍ਹ ਨੂੰ ਕਿਹਾ ਜੀ ਅਸੀਂ ਆਪਣਾ ਐਂਬੈਸਡਰ ਵੀ ਸੱਦਿਆ ਇੰਡੀਆ ਨਾਲ, ਟੋਟਲ ਕੱਟ ਆਫ ਲਾਈਨ। ਇਸੇ ਤਰ੍ਹਾਂ ਜਿਹੜਾ ਫਾਰਮਰ ਕੈਨੇਡੀਅਨ ਡਿਪਲੋਮੈਟ ਜੈਫ ਨਕੀ ਵੈਲੀ president of Asia Pacific Foundation of Canada agreed that the sanction was extraordinary. I can't think of a lot of precedent, certainly no precedent in Canada-India relationship, and to do it on a scale that is being reported certainly would be a significant drag on Canada's diplomatic operations across India. फिर बहुत सारे दे कमेंट ने। इस तरह आस्ट्रेलियन सिक्योरिटी इंटैलीजेंस ऑर्गेनाइजेशन दे ਜਿਹੜੇ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਅਸੀਂ ਇੱਕ ਅਲੱਗ ਸੈਗਮੈਂਟ ਦੇ ਵਿੱਚ ਜ਼ਿਕਰ ਕਰਾਂਗੇ ਕਿਉਂਕਿ ਆਸਟ੍ਰੇਲੀਆ ਵੀ ਉਹਨੇ ਵੀ ਜਿਹੜਾ ਆਪਣਾ ਫਨ ਚੁੱਕ ਲਿਆ ਇੰਡੀਆ ਦੇ ਖਿਲਾਫ। ਕਿਉਂਕਿ ਜਦੋਂ ਅਸੀਂ ਇਹ ਕਿਹਾ ਵੀ 5 ਆਈਜ਼ ਚੀਫਸ ਦੀ ਮੀਟਿੰਗ ਹੋਈ ਔਰ ਇਸ ਸਾਰੇ ਚੋਂ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਭਾਈ ਉਹਨਾਂ ਨੇ ਕੀ ਜਿਹੜਾ ਹੁਣ ਲਾਈਨ ਲੈਣੀ ਹੈ। ਔਰ ਇਸ ਦੇ ਨਾਲ ਹੀ ਕਿਉਂਕਿ ਜਦੋਂ ਮੈਂ ਗਲੋਬ ਐਂਡ ਮੇਲ ਦੇ ਇਸ ਆਰਟੀਕਲ ਦਾ ਜ਼ਿਕਰ ਕੀਤਾ ਕਿ ਵੀ ਇਹ ਉਹਨਾਂ ਦਾ ਇਹ ਕਹਿਣਾ ਹੈ, ਕੈਲਵਿਨ ਯਨ ਦਾ ਆਰਟੀਕਲ ਹੈ ਕਿ ਕੈਲਵਿਨ ਯਨ ਜਿਹੜਾ ਹੈ ਉਹ ਮਾੜਾ ਮੋਟਾ ਨਹੀਂ ਹੈ, ਡਾਕਟਰਲ ਸਟੂਡੈਂਟ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ 'ਚ ਔਰ ਯੇਲ ਯੂਨੀਵਰਸਿਟੀ 'ਚੋਂ ਉਹਦੀ ਮਾਸਟਰਸ ਡਿਗਰੀ ਹੈ। ਔਰ ਇਹਨੇ ਇਸ ਆਰਟੀਕਲ ਦੇ ਵਿੱਚ ਐਨਾਲਿਸਿਸ ਕੀਤਾ ਕਿਉਂਕਿ ਉਹਨਾਂ ਨੂੰ ਨਜ਼ਰ ਆਇਆ ਵੀ ਜੇ ਹੁਣ ਇਸ ਲੈਵਲ ਤੱਕ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਚਲੀ ਗਈ ਹੈ ਤੇ ਜਿਹੜੇ ਲੋਕ ਕੈਨੇਡਾ 'ਚ ਵੀ ਕਿਉਂਕਿ ਵਿਦਨ ਵੀ ਇਹ ਹੋਣਗੇ ਕਹਿਣ ਵਾਲੇ ਜੀ ਦੇਖੋ ਤੁਸੀਂ ਇੰਡੀਆ ਇੰਨੀ ਵੱਡੀ ਮਾਰਕੀਟ ਤੁਸੀਂ ਜਿਹੜਾ ਇੰਨਾ ਲਾਸ ਕਰ ਲਿਆ ਜਾਂ ਦੂਜਾ, ਉਹਨੇ ਐਨਾਲਾਈਜ਼ ਕੀਤਾ ਵੀ ਕੈਨੇਡਾ ਕੋਈ ਲੂਜ਼ਰ ਨਹੀਂ ਹੁੰਦਾ। ਲੇਕਿਨ ਉਹਨਾਂ ਨੇ ਕਿਹਾ ਜੇ ਹੁੰਦਾ ਵੀ ਹੋਏ ਤੇ ਸਾਡੇ ਲਈ ਸਾਵਰਨਿਟੀ ਮੋਰ ਡੀਅਰ ਹੈ, ਆਪਣੀ ਪ੍ਰਭੂ ਸੱਤਾ ਦੇ ਲਈ ਅਸੀਂ ਇਸ ਕਿਸਮ ਦੇ ਵਪਾਰ ਨੂੰ ਲਾਹਨਤ ਭੇਜਦੇ ਹਾਂ। The paltry sums Canadians would have earned from increased trade with India are not a fair exchange for tolerating the alleged foreign-sponsored assassination of Hardeep Singh Nijjar, a Canadian on domestic soil. Moreover, doing so carries its own economic price. उन्होंने कहा जी ये जो कुछ इन्होंने हरदीप सिंह निज्जर का मर्डर करके किया है ਇਸ ਦੀ ਕੀਮਤ ਅਸੀਂ ਇਹ ਨਹੀਂ ਹੈ ਵੀ ਅਸੀਂ ਵਪਾਰ ਨੂੰ ਹਿੱਤ ਰੱਖ ਕੇ ਕਿ ਜੀ ਇੰਡੀਆ ਨਾਲ ਸਾਡਾ ਵਪਾਰ ਹੈ। ਯੈਟ ਦਿਸ ਇਜ਼ ਐਸੈਂਸ਼ੀਅਲ ਦਾ ਬਾਰਗੇਨ ਸਮ ਆਰ ਆਸਕਿੰਗ ਦਿਸ ਕੰਟਰੀ ਟੂ ਮੇਕ ਵੈਨ ਦੇ ਆਰਗਿਊ that Ottawa should avoid escalating the matter because we cannot afford to lose on trade with India. ਉਹਨੇ ਕਿਹਾ ਪਰ ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਜੀ ਛੱਡੋ ਪਰਾਂ ਹੁਣ ਤੁਸੀਂ ਇੰਨਾ ਵਪਾਰ ਔਰ ਦੂਜਾ ਇੰਡੀਆ ਦੀ ਮਾਰਕੀਟ ਜਾਂ ਇੰਡੀਆ ਨੂੰ ਅਸੀਂ ਲੂਜ਼ ਨਹੀਂ ਕਰ ਸਕਦੇ। ਫਿਰ ਉਹਨੇ ਕਿਹਾ ਵੀ ਇਟ ਇਜ਼ ਇੰਪੋਰਟੈਂਟ ਟੂ ਕੀਪ ਇਨ ਮਾਈਂਡ ਹਾਊ ਮਾਰਜਨਲ ਦਾ ਗੇਨਸ ਔਨ ਦਾ ਟੇਬਲ ਆ ਕਿ ਵੀ ਚਲੋ ਇਹਦਾ ਤੇ ਵੀ ਇੱਕ ਪੰਛੀ ਝਾਤ ਮਾਰ ਲੈਂਦੇ ਆ ਕਿ ਕੈਨੇਡਾ ਕੀ ਲੂਜ਼ ਕਰੇਗਾ ਟ੍ਰੇਡ ਦੇ ਮਾਮਲੇ 'ਚ। ਇੰਡਸਟਰੀ ਐਕਸਪਰਟ estimated that comprehensive economic partnership agreement with India would have increased Canadian GDP by about 5.1 billion by 2035 ਕਿ 2035 ਤੱਕ ਪਹੁੰਚਦੇ ਆ ਹੁਣ ਤੋਂ 12 ਸਾਲ ਬਾਅਦ 5.1 ਬਿਲੀਅਨ GDP ਕੈਨੇਡਾ ਦੀ ਵੱਧਦੀ ਸੀ। To put this number in perspective, this means that the deal would have increased Canadian output by less than 1/5% over a decade. 1% ਦਾ ਵੀ 5ਵਾਂ ਹਿੱਸਾ ਇੱਕ ਦਹਾਕੇ 'ਚ ਇਹ ਵੱਡੀ ਟ੍ਰੇਡ ਇਹਨਾਂ ਦੀ। In annual terms, that is more zeros after the decimal than are appropriate to put in writing. ਉਹਨਾਂ ਦਾ 0.000000001 ਉਹਨਾਂ ਕਿਹਾ ਇਹ ਕਿਹੜਾ ਟ੍ਰੇਡ ਦਾ ਨੁਕਸਾਨ ਕੈਨੇਡਾ ਦਾ ਹੋ ਚੱਲਿਆ। Furthermore, Canadian industries that would export to India under the deal are largely selling goods that will be increasingly sought after in global markets with or without a deal. ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਇੰਡੀਆ ਨੂੰ ਦੇਣੀਆਂ ਨੇ ਆਲਰੇਡੀ ਗਲੋਬਲ ਮਾਰਕੀਟ ਦੇ ਵਿੱਚ ਉਹਨਾਂ ਦੀ ਬੜੀ ਡਿਮਾਂਡ ਹੈ ਔਰ ਇਹਨਾਂ 2-3 ਸਾਲਾਂ 'ਚ ਉਹਨਾਂ ਨੇ ਫਿਰ ਇਹ ਕੀਤਾ ਕਿ ਵੀ ਕੈਨੇਡਾ ਦੀ ਕਿੰਨੀ ਜ਼ਬਰਦਸਤ ਮਾਰਕੀਟ ਹੈ ਔਰ ਕਿਵੇਂ ਉਹਨਾਂ ਦੇ ਪ੍ਰਾਈਸ ਵਧੇ ਨੇ। ਔਰ ਉਹਨਾਂ ਨੇ ਕਿਹਾ ਦਾ ਲਾਰਜੈਸਟ ਐਕਸਪੋਰਟ ਗੇਨਸ ਫਰੋਮ CEPA would have gone to Canadian agriculture of fruits and vegetables and manufacturing of chemicals, plastics and rubbers. ਇਹ 2-3-4 ਚੀਜ਼ਾਂ ਨੇ ਜਿਹੜੀਆਂ ਇੰਡੀਆ ਨੂੰ ਕੈਨੇਡਾ ਐਕਸਪੋਰਟ ਕਰ।
Even in the absence of an India deal, Canada's overall fruit exports grew by over a third in the past 5 years. कि तीजा हिस्सा ज़्यादा कनाडा ने फ्रूट ग्रो कीते ने क्योंकि डिमांड है. The international market for plastics and rubbers is projected to expand by almost the same amount in the next 5 years. अगले 5 सालां च प्लास्टिक और रबड़ दा these are already rapidly growing industries with strong prospects and they do not need India. So इसे लाइन दे उत्ते ये सारा आर्टिकल ਇਹ ਐਨਾਲਿਸਿਸ ਕਰਦਾ ਹੈ ਕਿ ਭਾਈ ਈਵਨ ਟ੍ਰੇਡ ਵਾਈਜ਼ ਵੀ ਐਵੇਂ ਜਿਵੇਂ ਅਸੀਂ ਕਹਿੰਦੇ ਹਾਂ ਜੀ ਇੰਡੀਆ ਵੱਡੀ ਮਾਰਕੀਟ ਤੇ ਦੂਜਾ ਤੀਜਾ ਇਹ ਜਿਹੜਾ ਹੈ ਉਹ ਐਵੇਂ ਇਹਨਾਂ ਨੇ ਗੁੱਡਾ ਬੰਨਿਆ ਹੋਇਆ. ਪਰ ਜਿਹੜਾ ਇਸ ਸਾਰੇ ਦਾ ਅਖੀਰਲਾ ਪੈਰਾਗ੍ਰਾਫ ਹੈ ਉਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ. ਇਹ ਹੁੰਦਾ ਹੈ ਜਿਹੜੇ ਆਜ਼ਾਦ ਮੁਲਕ ਸੋਵਰਨ ਮੁਲਕ ਹੁੰਦੇ ਨੇ, ਬਿਲਕੁਲ ਉਹਨਾਂ ਨੇ ਕਿਹਾ ਵੀ 2000 years ago 2000 ਸਾਲ ਪਹਿਲਾਂ safety was said to be guaranteed to anyone who could utter the phrase civis romanus sum, I am a Roman citizen. ਉਹਨੇ ਕਿਹਾ 2000 ਸਾਲ ਪਹਿਲਾਂ ਜਦੋਂ ਰੋਮਨ ਐਮਪਾਇਰ ਸੀ ਉਦੋਂ ਜਿਹੜਾ ਇਹ ਲਫ਼ਜ਼ ਕਹਿਣ ਦਾ ਕਹਿੰਦਾ ਸੀ ਕਿ ਜੀ ਮੈਂ ਇੱਕ ਰੋਮਨ ਸਿਟੀਜ਼ਨ ਹੈ, ਸਟੇਟ ਜਿਹੜੀ ਹੈ ਉਸ ਦੀ ਸੇਫਟੀ ਨੂੰ ਗਾਰੰਟੀ ਕਰਦੀ ਸੀ. 2000 years ago safety was said to be guaranteed to anyone who could utter the phrase civis romanus sum, I am Romanian, I am Roman citizen. The anecdote exists because the Romans understood that protecting citizens was a fundamental pillar of a statehood. ਕਿ 2000 ਸਾਲ ਪਹਿਲਾਂ ਜੇ ਰੋਮਨਸ ਨੇ ਇਹ ਫਰੇਜ਼ ਦੇ ਨਾਲ ਆਪਣੇ ਹਰ ਸ਼ਹਿਰੀ ਨੂੰ ਤਹਫੁਜ਼ ਦਿੱਤਾ, ਸਿਕਿਉਰਿਟੀ ਦਿੱਤੀ, ਉਹ ਸਮਝਦੇ ਸੀ ਕਿ ਵੀ ਇਹ ਹੀ ਐਮਪਾਇਰ ਦੀਆਂ ਫਾਊਂਡੇਸ਼ਨਸ ਨੇ ਕਿ ਵੀ ਤੁਸੀਂ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਹੈ. ਫॉर a 21st century democracy to compromise it for minor trade interest would be a grave miscalculation. ਕਿ ਇਹ 2000 ਸਾਲ ਪਹਿਲਾਂ ਰੋਮਨਸ ਦਾ ਫਰਮਾਨ ਸੀ ਜਾਂ ਉਹਨਾਂ ਦੀ ਵਾਓ ਸੀ. ਉਹਨੇ ਕਿਹਾ 21ਵੀਂ ਸਦੀ ਚ ਆ ਕੇ ਡੈਮੋਕ੍ਰੇਸੀ ਦੇ ਨਾਂ ਥੱਲੇ ਜੇ ਅਸੀਂ ਇਸ ਸਿਧਾਂਤ ਨੂੰ ਕਿ ਅਸੀਂ ਸਿਕਿਉਰਿਟੀ ਨਹੀਂ ਦੇ ਸਕਦੇ ਆਪਣੇ ਸ਼ਹਿਰੀ ਨੂੰ ਕਿਉਂਕਿ ਫੋਰਨ ਇੰਟਰਫੇਰੈਂਸ ਵਾਲਾ ਕੋ ਆ ਕੇ ਕਿਲ ਕਰ ਜਾਂਦਾ ਹੈ ਤੇ ਅਸੀਂ ਉਹਨੂੰ ਇਗਨੋਰ ਕਰਕੇ ਉਹਨਾਂ ਨਾਲ ਵਪਾਰ ਕਰਦੇ ਹਾਂ, ਇਹ ਵਰਥ ਨਹੀਂ ਹੈ. ਫॉर a 21st century democracy to compromise it for minor trade interest would be a grave miscalculation. So salute Canada, salute Trudeau. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ. ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ. ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666. This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ. ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ. ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ. ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ. ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋਇਰਸ ਗੱਲਬਾਤ ਕਰਾਂਗੇ ਆਸਟ੍ਰੇਲੀਆ ਤੇ ਭਾਰਤ ਦੇ ਹਵਾਲੇ ਨਾਲ ਕਿ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਭਾਰਤ ਦੇ ਖਿਲਾਫ ਡੰਡਾ ਚੱਕ ਲਿਆ ਔਰ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਸਰਕਾਰ ਨੂੰ ਦੋਸ਼ੀ ਦੱਸਣਾ ਬਿਲਕੁਲ ਠੀਕ ਹੈ. ਇਸ ਤੇ ਕੋਈ ਸਵਾਲ ਨਹੀਂ ਚੱਕਿਆ ਜਾ ਸਕਦਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ. ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ
फाइव आइज कंट्रीज़ दे इंटैलीजेंस चीफ्स की मीटिंग पालो आल्टो कैलीफोर्निया च हुई FBI चीफ के सदे ते उस विच इत्थे तां उहदी एक काइंड ऑफ इवें लगा कि जी जिवें एक पब्लिक डिस्कोर्स भी सी उन्हां दा, क्योंकि बिजनेस लीडर्स और दूसरे भी इनवाइटेड सी। और उस सारी समिट का आगाज़ जिहड़ी सैकटरी ऑफ स्टेट जूनियर बुश की कैबिनेट सी डॉक्टर कोंडोलीसा राइस उन्हां दे नाल फायर प्लेस के उत्ते गुफ्तगू तो होया। सो ज़ाहिर है कि इस नूं उन्हां ने कोई स्ट्रिक्ट ब्यूरोक्रैटिक मीटिंग वांग नहीं शुरुआत की। इवें ही है कि जिवें एक्सचेंज ऑफ व्यूज़ होए और ज़ाहिर है इनर सैशन तो होए पर उसकी कोई बहुती धुख नहीं निकली, जां उन्होंने ये नहीं है भी उन्होंने 5 चीफ्स ने कोई बाद दे विच इस किस्म की स्टेटमेंट जां दूजी दित्ती जिहदे च कि कैनेडा दे स्टैंड दी जां हरदीप सिंह निज्जर दे मुद्दे नूं पब्लिक लिआंदा होए। हालांकि जदों फॉरन इंटरफेरेंस जां सिक्योरिटी और फॉरन कंट्रीज़ इंटरफीयरिंग की गल हुई तो असीं कल गल कीती सी कि ये ट्रांसनैशनल रिप्रैशन दा ही जिक्र है, जिस बारे ऑलरेडी अमरीकी सैनट दे विच भी और अमरीकी कांग्रेस दे विच भी बिल पिया जिहड़ा कि बहुत जल्दी पास होएगा। लेकिन स्टिल इस गल की, क्योंकि इस अदर दैन कि FBI दे वैबसाइट ते इनू इंडियन मीडिया भी खा गया सी, बाहरले मीडिया ने भी, क्योंकि पालो आल्टो कैलीफोर्निया च संभव है सैन फ्रांसिस्को क्रॉनिकल जां सैन फ्रांसिस्को एग्जामिनर जां सैन होजे मरकरी न्यूज़ जां आर्गस जिहड़े उस बेल्ट के अखबार ने उन्होंने कवर किया होए। हुण इन्ना क मीडिया हुंदा कि मेरे को कोई मौका नहीं बनया मैं देखने का भी उन्होंने उत्थे कोई लोकल किया। पर जे इस लैवल के 5 चीफ किते इकट्ठे होए और कोई उन्होंने कोई ग्राउंड ब्रेकिंग गल की हुंदी तो वो इन्हां दे मेन वाशिंगटन पोस्ट, ब्लूमबर्ग, न्यूयॉर्क टाइम्स का हिस्सा बन जाना सी। फिर भी इसके इंतज़ार सी कि भी कुछ ये चों निकलना चाहिए। एक तो असी डिस्कस किया कि कनेडा के हवाले नाल, क्योंकि ज़ाहिर है भी ईवन ये पुश भी मीटिंग के लिए कनेडा ने किया होएगा, वो तो अज सामने आ गया कि भी उन्होंने 41 डिप्लोमैट भी उत्थों जिहड़े ने उन्हों का बोरिया बिस्तरा चुका दिता तो 42 उन्होंने डिपेंडेंट उन्होंने वाइव्स या बच्चे या जो भी होएगा वो भी चुका दिता है। हालांकि कैनेडा ने टिट फॉर टैट नहीं किया। उन्होंने मिस जॉली ने फॉरन मिनिस्टर ने कहा कि भी ये जो उन्होंने किया ये वायोलेशन है इंटरनेशनल लॉ की भी। असी भी कर सकते सी भी इन्हां दे डिप्लोमैट्स की डिप्लोमैटिक इम्यूनिटी खत्म करिए, पर असी जिहड़ा उन्होंने नहीं उन्हां दे माड़े जैसचर नूं असी रेसिप्रोकेट नहीं कर रहे। पर नाल दी नाल जिहड़े उन्हां दे एक्स डिप्लोमैट जां दूजे सी उन्होंने कहा जी इदां तां कदे सोवियत यूनीयन के वेड़े भी जदों एन ईवल एम्पायर वर्सिस वैसटर्न डेमोक्रेसी सी नहीं होया, क्योंकि उदों ये तो हुंदा भी तुसी 2 डिप्लोमैट उन्हें कड्डे, 2 ने तुसी 41 डिप्लोमैट जिहड़े ने और 42 उन्होंने डिपेंडेंट इस लैवल के उत्ते और नाले चोर नाले चतर तुसी सिटीजन कैनेडा का मारिया। पर ये जिहड़ा उन्हां दा सारा सी वो शायद उन्हां दे जिहड़े वो चाणक्यपुरी दे बैठे हुए हिंदू तवी ने जां नागपुरी उन्होंने ये लगता होना है कि जी पता नहीं असी इन्ने एक सचमुच विश्व गुरु बन गए हैं, साढ़े बिना अमरीका जां पच्छम का ये तो हुण आने वाले दिन दसणगे कि भी की है। लेकिन एक गल ज़ाहिर हो गई जे तां ये गल भी बाहर ना हुण आस्ट्रेलिया जदों कैनेडा दे इस जिहड़ा इंकशाफ सी 18 सितंबर नूं जस्टिन ट्रूडो दा पार्लीमेंट दे विच ये गल तां सामने आ गई कि टिप ऑफ अमरीका ने दिता है। पर इस मुद्दे ते उन्हां दा हिंदू तवियां दा सर्टिफाइड जवाई सुणक उन्हें नाल दी नाल कहा कि जी असी जिहड़ा वो ट्रेड टॉक जारी रहणगियां इंडिया दे नाल। उस तो लगा कि भी और जिहड़ा आस्ट्रेलिया का प्राइम मिनिस्टर है जिन्हों मैं कहा कि भी वो मोदी दे नेड़े ऐ खलोता हुंदा जिवें वेटर है, तो ये लगा कि भी ये अपनी कोई लाइन भी लै सकते हैं सॉफ्ट लाइन ऑन इंडिया। लेकिन एक गल क्योंकि आस्ट्रेलिया काफ़ी सॉफ्ट रहा इस सारे मुद्दे दे उत्ते इंडिया नाल खास तौर पे प्राइम मिनिस्टर का अपना, और कल नूं निकलणगे कईयां दे स्कैंडल कि किने किनूं की जिहड़ा वो दिता ते किवें उहदे तो फेवर लई, क्योंकि अडानिया का कारोबार भी आस्ट्रेलिया च कोल नाल रिलेटेड और दूसरे बहुत सारे जिहड़े ने वो रूल्स वायोलेट करके उन्होंने एडजस्ट कर रहे हैं। और ये कॉरपोरेट घरानिਆਂ ਦੀ ਜਦੋਂ ਅਸੀਂ ਗੱਲ ਕਰਦੇ हैं ये
ਪੋਲੀਟੀਸ਼ੀਅਨ, ਕਾਰਪੋਰੇਟਸ, ਡੀਲਸ, ਉਹ ਬਾਅਦ 'ਚ ਹੀ ਨਿਕਲਦਾ ਹੁੰਦਾ ਵੀ ਕਿਹਨੇ ਕੀ ਖਾਧਾ ਔਰ ਕਿਵੇਂ ਕੀਤਾ। ਜਿਵੇਂ ਉਹ ਫਰਾਂਸ ਦਾ ਕੀ ਸੀ ਪ੍ਰਾਈਮ ਮਿਨਿਸਟਰ ਸਾਰਕੋਜ਼ੀ, ਹਾਲਾਂ ਉਦੋਂ ਬੜਾ ਬੁੜਕਦਾ ਸੀ ਇਹ ਮੁੱਦੇ ਦੂਜੇ, ਬਾਅਦ 'ਚੋਂ ਕਰਪਸ਼ਨ ਚਾਰਜਿਸ ਦੇ ਵਿੱਚ ਜਿਹੜਾ ਉਹ ਲਪੇਟਿਆ ਗਿਆ ਕਿ ਭਾਈ ਉਹਨੇ ਆਹ ਕੀਤਾ। ਇਹੀ ਹਾਲ ਜਿਹੜਾ ਨੇਤਨਯਾਹੂ ਨਾਜ਼ੀਆਂ ਵਾਲਾ ਜਿਹੜਾ ਰੋਲ ਹੁਣ ਅਦਾ ਕਰ ਰਿਹਾ, ਇਹਦੇ ਤੇ ਕਿੰਨੇ ਕਰਪਸ਼ਨ, ਅਦਰਵਾਈਜ਼ ਬੜਾ ਉਹ ਪੈਟਰੀਓਟ ਬਣਿਆ ਹੋਇਆ। ਸੋ ਬਹੁਤ ਵਾਰ ਇਹ ਜਿਹਨੇ ਵੀ ਕਿਹਾ ਠੀਕ ਕਿਹਾ ਹੋਇਆ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਜਿਹੜੇ ਬੇਈਮਾਨ, ਬਦਮਾਸ਼, ਰੋਗ ਕਿਸਮ ਦੇ ਲੋਕ ਨੇ, ਉਹ ਜਦੋਂ ਦੇਸ਼ ਭਗਤੀ ਦਾ ਲਬਾਦਾ ਪਹਿਨ ਲੈਂਦੇ ਨੇ ਤਾਂ ਉਹਨਾਂ ਦੇ ਉਹ ਸਾਰੇ ਔਗਣ ਉਹਦੇ ਥੱਲੇ ਲੁਕ ਜਾਂਦੇ ਨੇ। ਲੇਕਿਨ ਅਲਟੀਮੇਟਲੀ ਈਵਨ ਉਹ ਬ੍ਰਿਟਿਸ਼ ਕੰਪਨੀ ਦਾ ਕਲਾਈਵ ਵਰਸਸ ਡੁਪਲੇ, ਜਦੋਂ ਫਰੈਂਚ ਔਰ ਬ੍ਰਿਟਿਸ਼ਰਸ ਦੀ ਜੰਗ ਸੀ, ਕਲਾਈਵ ਦੇ ਬੜੇ ਗੁਣ ਗਾਏ ਗਏ ਸੀ। ਉਹ ਜਦੋਂ ਵਾਪਸ ਆਇਆ, ਜਾਂ ਦੂਜਾ ਈਸਟ ਇੰਡੀਆ ਕੰਪਨੀ ਸੀ, ਕਿੰਨੀ ਚੋਰੀ ਦਾ ਮਾਲ ਉਹਦੇ ਤੋਂ ਫੜਿਆ ਗਿਆ, ਇੰਡਾਈਕਟ ਹੋਇਆ ਬਾਅਦ 'ਚ ਔਰ ਉਹਨੂੰ ਵਾਪਸ ਮੋੜਨਾ, ਡਿਸਗ੍ਰੇਸ ਹੋਇਆ। ਕਹਿਣ ਦਾ ਮਤਲਬ ਇਹ ਹੈ ਵੀ ਇਹ ਜਦੋਂ ਇਸ ਕਿਸਮ ਦੇ ਲੋਕ ਜਿਹੜੇ ਤਾਕਤ ਦੇ ਉਸ ਕੁਰਸੀਆਂ ਦੇ ਉੱਤੇ ਬੈਠੇ ਹੁੰਦੇ ਨੇ, ਇਹ ਆਪਣੀ ਜਿਹੜਾ ਹਿੱਤਾਂ ਦੇ ਲਈ ਕੁਛ ਨਾ ਕੁਛ ਐਸਾ ਕਰ ਰਹੇ ਹੁੰਦੇ ਨੇ। ਲੇਕਿਨ ਜਿੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਇਸ ਗੱਲ ਨੂੰ ਕਮੈਂਡ ਕਰਦੇ ਹਾਂ ਕਿ ਸਾਡੇ ਵੀਰ ਭੈਣਾਂ, ਉਹਨਾਂ ਨੇ ਕਾਫੀ ਜ਼ੋਰਦਾਰ ਹੁਣ ਲੌਬੀ ਇਸ ਦੇ ਉੱਤੇ ਆਰੰਭੀ। ਈਵਨ ਜਿਹੜਾ ਮੈਲਬਰਨ ਦੇ ਵਿੱਚ ਸਿੱਖ ਲਾਈਵਸ ਮੈਟਰ, ਜਿਹਦੇ 'ਚ ਹਜ਼ਾਰਾਂ ਸਿੱਖ ਸੰਗਤਾਂ ਦੀ ਸ਼ਮੂਲੀਅਤ, ਔਰ ਡੇਵਿਡ ਸ਼ੂਬ੍ਰਿਜ ਉਹਨਾਂ ਦੀ ਇਸ ਦੇ ਉੱਤੇ ਲਈ ਗਈ ਲਾਈਨ, ਔਰ ਈਵਨ ਸਿਟੀ ਕੌਂਸਲਸ ਟਾਈਪ ਵੱਲੋਂ ਵੀ ਆਪਣੇ ਜਿਹੜੇ ਨੇ ਇਸ ਦੇ ਉੱਤੇ ਕੰਸਰਨ ਦਾ ਇਜ਼ਹਾਰ ਔਰ ਇੱਕ ਪ੍ਰੈਸ਼ਰ ਔਰ ਜ਼ਾਹਰ ਹੈ ਖਾਲਿਸਤਾਨ ਰੈਫਰੈਂਡਮ ਇੱਕ ਆਪਣੇ ਆਪ ਦੇ ਵਿੱਚ ਗੇਮ ਚੇਂਜਰ। ਇਸ ਸਾਰੇ ਦੇ ਚਲਦੇ ਆ ਲੋਕਲ ਜਿਹੜਾ ਇਹਨਾਂ ਦਾ ਐਕੂਜ਼ੇਸ਼ਨ ਰਹੀ, ਮੋਦੀ ਨੇ 1-to-1 ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕੀਤਾ, ਜਦੋਂ ਉਹ ਗਿਆ ਉੱਥੇ ਕੀਤਾ, ਇੱਥੇ ਆਇਆ ਤਾਂ ਕੀਤਾ, ਪਰ ਉਹਦੀ ਫੂਕ ਨਿਕਲਦੀ ਚਲੀ ਗਈ। ਜਦੋਂ ਉਹਨਾਂ ਦੀ ਇਨਰ ਇਨਕੁਆਰੀ ਨੇ, ਪੁਲਿਸ ਨੇ ਦੱਸਿਆ ਕਿ ਵੀ ਇਹ ਮੰਦਰਾਂ ਦੇ ਉੱਤੇ ਗ੍ਰੈਫਟੀ ਤਾਂ ਇਹਨਾਂ ਨੇ ਖੁਦ ਹੀ ਲਿਖੀ ਹੋਈ ਹੈ, ਹਿੰਦੂ ਜਿਹੜੇ ਨੇ ਉਹਨਾਂ ਦਾ ਆਪਣਾ ਕੰਮ ਹੈ। ਲੇਕਿਨ ਫਿਰ ਵੀ ਕਿਉਂਕਿ ਇਸ ਕਿਸਮ ਦੀ ਖਬਰ ਨੂੰ ਉਹ ਦਬਾ ਦਬੂ ਦਿੰਦੇ ਨੇ, ਆਪਣੀ ਵਰਜਨ ਝੂਠ ਸੁਣਾਈ ਦਿੰਦੇ ਨੇ। ਹੁਣ ਇਹਦੇ 'ਚ ਇਹ ਵੀ ਇੰਟਰਸਟ ਵਾਲਾ ਸੀ ਕਿ ਵੀ ਜੇ ਇਹ ਫਾਈਵ ਆਈਜ਼ ਕੰਟਰੀ ਦਾ ਇੰਟੈਲੀਜੈਂਸ ਚੀਫਸ ਦਾ ਇੱਥੇ ਇਕੱਠ ਹੁੰਦਾ ਤੇ ਇਹਦੇ 'ਚ ਟੇਕ ਅਵੇ ਮੈਸੇਜ ਕੀ ਹੈ, ਔਰ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਬਿੱਲੀ ਥੈਲੇ ਤੋਂ ਬਾਹਰ ਲੈ ਆਂਦੀ ਕਿ ਵੀ ਹੋਇਆ ਕੀ ਕਿ ਜਿਹੜੇ ਮਾਈਕ ਬਰਗੈਸ, ਇਹ ਹੈਡ ਆਫ ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ASIO ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੇ ਜਿਹੜਾ ਉਹ ਇੰਟਰਵਿਊ ਦਿੱਤਾ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ, ਜਿਹੜੀ ਉਹਨਾਂ ਦਾ ਅਫੀਸ਼ੀਅਲ ਚੈਨਲ ਹੈ, ਔਰ ਉਹਨਾਂ ਨੇ ਉਹ ਪਬਲਿਕ ਬ੍ਰੌਡਕਾਸਟਰ ਨੂੰ ਉਹਨਾਂ ਨੇ ਕਿਹਾ he had no reason to doubt the allegation that Indian government was involved in Nijjar's death। ਇਹ ਬਹੁਤ ਵੱਡੀ ਗੱਲ ਹੈ ਜਿਸ ਆਸਟ੍ਰੇਲੀਆ, ਕਿਉਂਕਿ ਉਹ ਰਿਸ਼ੀ ਸੁਣਕ ਤੋਂ ਬਾਅਦ ਦੂਜਾ ਆਸਟ੍ਰੇਲੀਅਨ ਹੈ ਜਿਹੜਾ ਬਹਿਰਾ ਵੇਟਰ ਉਹਦੇ ਨਾਲ ਖਲੋਤਾ ਹੁੰਦਾ। ਹੁਣ ਉਹਨਾਂ ਦਾ ਇੰਟੈਲੀਜੈਂਸ ਚੀਫ ਕਹਿ ਰਿਹਾ ਵੀ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਜੋ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਆ ਨੇ ਕੀਤਾ, ਔਰ I have no reason to dispute what the Canadian government has said in this matter, Burgess said in an interview with the Australian Broadcasting Corporation, ਕਿ ਮੈਨੂੰ ਕੋਈ ਸ਼ੱਕ ਨਹੀਂ ਹੈ। ਔਰ ਈਵਨ ਇਸ ਤੋਂ ਵੀ ਅੱਗੇ ਜਾਂਦੇ ਆ, ਇਹਦੇ 'ਚ ਪਤਾ ਨਹੀਂ ਸਟੋਰੀ 'ਚ ਹੈ ਕਿ ਨਹੀਂ, ਪਰ ਜਿਹੜੀ ਸਟੋਰੀ ਮੈਂ ਦੇਖੀ ਉਹਦੇ 'ਚ ਸੀ ਵੀ ਉਹਨੂੰ ਪੁੱਛਿਆ ਗਿਆ ਕਿ ਬਈ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਵੀ ਐਸਾ ਕੁਝ ਹੋ ਸਕਦਾ ਹੈ। ਉਹਨੇ ਥੋੜਾ ਜਿਹਾ ਗੋਲ ਮੋਲ ਕੇ ਅਸੀਂ ਸਮਰੱਥ ਹੈ ਔਰ ਸਾਰੇ ਦੇ, ਔਰ ਇਸ ਸਟੋਰੀ ਨੂੰ ਫਿਰ ਈਵਨ ਕਿਉਂਕਿ ਹੁਣ ਇਹ ਇੰਨੀ ਵੱਡੀ ਗੱਲ ਸੀ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਦੀ ਕਿ ਇੰਡੀਅਨ ਮੀਡੀਆ ਇਹਨੂੰ ਇਗਨੋਰ ਨਹੀਂ ਸੀ ਕਰ ਸਕਦਾ, ਲੇਕਿਨ ਉਹਨਾਂ ਨੇ ਆਪਣੀ ਸਪਿਨ ਦੇਣੀ ਹੁੰਦੀ ਹੈ। ਔਰ ANI ਉਹਨਾਂ ਦੀ ਮਾਊਥ ਪੀਸ ਹੈ ਰਾਹ ਦੀ, ਔਰ ਦੂਸਰਾ ਮਾਊਥ ਪੀਸ IANS ਹੈ, ਉਹਨਾਂ ਨੇ ਸਟੋਰੀ ਕੀਤੀ ਔਰ ਹੈਡਲਾਈਨ ਦੇਣਾ ਉਹਨਾਂ ਦੀ ਮਜਬੂਰੀ। Hardeep Nijjar's killing. Australian intelligence chief says no reason to dispute Canadian Prime Minister Trudeau's claim. Mike Burgess comments came in California where he was present for a public gathering of Five Eyes intelligence partners. So ਇਹ ਜਿਹੜਾ ਕੈਨੇਡੀਅਨ ਬ੍ਰੌਡਕਾਸਟ ਇਹਨਾਂ ਨਾਲ ਆਸਟ੍ਰੇਲੀਅਨ ਬ੍ਰੌਡਕਾਸਟ ਇੰਟਰਵਿਊ ਵੀ ਉੱਥੇ ਹੀ ਹੋਇਆ, ਔਰ ਉਹਦੇ 'ਚ ਉਹਨੇ ਖੁੱਲ੍ਹ ਕੇ ਇਹ ਕਿਹਾ
उन्हें कहा कि Australia's domestic intelligence chief has said that he has no reason to dispute Canadian Prime Minister Justin Trudeau's claim of Indian government's role in the killing of Sikh separatist Hardeep Singh Nijjar in June this year. और फिर उन्हें उस सारे दी कहानी दी है उन्होंने there is no doubt any allegation of any country being accused of carrying out any execution of a citizen in that country. It is a serious allegation and something that we don't do and something that nations should not do. ये not add कीता उन्हें उन्हें कहा जी भी कोई इस बारे शक शुबा नहीं होना चाहिए कि जिस मुल्क के उत्ते इल्ज़ाम लगता है कि उन्हें किसी दूसरे मुल्क के सिटीजन नूं मारिया एग्जीक्यूट किया है ये बहुत गंभीर इल्ज़ाम है और ये कदे किया नहीं जाता और ये करना भी नहीं चाहिए और असी इनू करन भी नहीं देंगे। और इस तो अगे फिर उन्होंने अपनी स्टोरी जी है चेपी है कि जी किवें ये सिख खालिस्तानियों के लिए सॉफ्ट ने और ये आस्ट्रेलिया खालिस्तान मैन इज पिक्ड अप इन आस्ट्रेलिया विद हाफ ए डजन हिंदू टैंपल्स बीइंग अटैक्ड इन तुसी देखो इन्हां दे झूठ का तो कोई तुसी तोड़ नहीं लभ सकते। हाँ ये है भी ज्यों ज्यों ये कहानी अनरेवल हो रही है उस तो ये सामने आ रहा है कि भी अब तेरा क्या होगा कालिया। हाँ। जी डॉक्टर साहब बहुत बहुत शुक्रिया इस वक्त लेने ब्रेक व्यूअर्स तो सारे इसी तरह बने रहना मिलते हैं छोटे जे ब्रेक के बाद। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी हिंदू जात पात नूं रेसिज्म लाने संबंधी जिहड़ी कैलीफोर्निया असैंबली ਵੱਲੋਂ ਪਾਸ ਕੀਤੇ ਗਏ ਬਿੱਲ ਨੂੰ ਕੈਲੀਫੋਰਨੀਆ ਦੇ ਗਵਰਨਰ ਨੇ ਵੀਟੋ ਕਰ ਦਿੱਤਾ ਸੀ। ਇਸ ਸੰਬੰਧੀ ਅਤੇ ਹੋਰ ਕੁਝ ਵਿਸ਼ਿਆਂ ਤੇ ਸਾਡੀ ਆਨੰਦਪੁਰ ਵਾਸੀ ਭੈਣ ਨੇ ਲਿਖਤ ਭੇਜੀ ਹੈ। ਸੋ ਆਪਾਂ ਉਹਨਾਂ ਦੀ ਲਿਖਤ ਸ਼ੇਅਰ ਕਰਨ ਦੀ ਜਿਹੜੀ ਖੁਸ਼ੀ ਹੈ ਉਹ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो साडे इस प्रोग्राम दे फॉर्मेट च शुरू तो ही 11 साल पहला तो ही असी हमेशा अपने व्यूअर्स दे ख्यालां नूं बेशक वो साडे नाल ना भी सहमति वाले होण उन्हां नूं तरजीह दित्ती और यही कारण है कि भी ये प्रोग्राम लाइव हुंदियां असी यूट्यूब और फेसबुक ते मैसेजेस भी उन्हां नूं लैंदे हैं पर सानूं हमेशा जिहड़ी गहर गंभीर कोई लिखत खास तौर ते ईमेल राहीं ਜਾਂ ਅਦਰਵਾਈਜ਼ ਕਿਸੇ ਹੋਰ ਜ਼ਰੀਏ ਰਾਹੀਂ ਆਉਂਦੀ ਹੈ ਅਸੀਂ ਉਸ ਦਾ ਜਿਹੜਾ ਨੋਟਿਸ ਵੀ ਲੈਂਦੇ ਹਾਂ ਉਹਨਾਂ ਨੂੰ ਬਣਦੀ ਥਾਂ ਵੀ ਦਿੰਦੇ ਹਾਂ। ਔਰ ਮੇਰੇ ਲਈ ਜਦੋਂ ਸਾਡੀ ਕੋਈ ਸਿੱਖ ਭੈਣ ਬੀਬੀ ਲਿਖਦੇ ਨੇ ਇਹ ਹੋਰ ਵੀ ਫਖਰ ਵਾਲੀ ਗੱਲ ਹੁੰਦੀ ਹੈ ਕਿ ਵੀ ਆਲਮੋਸਟ ਅੱਧੀ ਆਬਾਦੀ ਕਿਸੇ ਵੀ ਕੌਮ 'ਚ ਬੀਬੀਆਂ ਦੀ ਹੁੰਦੀ ਹੈ। ਇਹ ਮੈਨੂੰ ਯਾਦ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਜਿਹੜਾ ਸੈਸ਼ਨ ਵੀ ਹੋਇਆ ਉਸ ਡਾਕਟਰ ਚੀਮਾ ਨੇ ਪੁੱਛਿਆ ਸੀ ਕਿ ਦੱਸੋ ਤੁਹਾਡੀਆਂ ਕੌਰਾਂ ਕਿੱਥੇ ਨੇ ਗੁਰੂ ਨੇ ਜਿਨ੍ਹਾਂ ਨੂੰ ਸ਼ੇਰਨੀਆਂ ਕਹਿ ਕੇ ਜਿਹੜਾ ਉਹ ਬਰਾਬਰ ਦਾ ਹਿੱਸਾ ਦਿੱਤਾ ਸੀ। ਔਰ ਜੇ ਤੁਸੀਂ ਅੱਗੇ ਵਧਣਾ ਤਰੱਕੀ ਕਰਨੀ ਹੈ ਹੁਣ ਜੇ ਅਸੀਂ ਅੱਜ ਦੀ ਈਵਨ ਇਹਨਾਂ ਮੁਲਕਾਂ ਦੀ ਤਰੱਕੀ ਵੀ ਦੇਖਦੇ ਹਾਂ ਹਾਲਾਂ 1930 'ਚ ਔਰਤਾਂ ਜਿਹੜੀਆਂ ਨੇ ਉਹ ਵਰਕ ਫੋਰਸ ਦੇ ਵਿੱਚ ਆਈਆਂ ਲੇਕਿਨ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਵੀ ਸਮਾਜ ਦੇ ਦੋਵੇਂ ਹੀ ਹਿੱਸੇ ਕੋਈ ਡਿਪੈਂਡੈਂਟ ਨਹੀਂ ਹੈ ਉਹ ਕੌਨਫੀਡੈਂਸ ਦੇ ਨਾਲ। ਔਰ ਇਹ ਇੱਥੋਂ ਦਾ ਸਿਸਟਮ ਹੈ ਵੀ ਜਿਨ੍ਹਾਂ ਨੂੰ ਸਾਡੇ ਲੋਕ ਕਈ ਵਾਰ ਉਹ ਰਿਡੀਕਿਊਲ ਕਰਦੇ ਸੀ ਔਰ ਇੱਥੇ ਹੁਣ ਵੀ ਜਦੋਂ ਕੋਈ ਆਪਣੀ ਸੈਲਫ ਪ੍ਰਾਈਡ ਬੀਬੀ ਦਿਖਾਉਂਦੀ ਹੈ ਤੇ ਉਹਨੂੰ ਕਈ ਵਾਰੀ ਹਕਾਰਤ ਨਾਲ ਕਹਿਣਗੇ ਲੈ ਉੱਥੇ ਤਾਂ ਗੋਹਾ ਪੱਥਦੀ ਸੀ ਇੱਥੇ ਹੁਣ ਗੱਲਾਂ ਸੁਣਾ। ਪਰ ਮੈਂ ਸਮਝਦਾ ਵੀ ਇਹ ਇਨਫੈਕਟ ਭਾਵੇਂ ਲੈਫਟ ਹੈਂਡਡ ਟ੍ਰਿਬਿਊਟ ਹੈ ਇਹ ਮੁਲਕ ਦਾ ਸਿਸਟਮ ਹੈ ਕਿ ਗੋਹਾ ਪੱਥਦੀ ਔਰਤ ਇੱਥੇ ਗੱਡੀ ਵੀ ਚਲਾਉਂਦੀ ਹੈ ਕੌਨਫੀਡੈਂਸ ਨਾਲ ਵਿਚਰਦੀ ਵੀ ਹੈ ਉਹਨੂੰ ਦਫ਼ਤਰਾਂ 'ਚ ਵੀ ਪਤਾ ਹੈ ਜਾ ਕੇ ਕੀ ਕੰਮ ਕਿੱਥੇ ਕਰਨਾ ਹੈ। ਔਰ ਦੂਸਰਾ ਇਹ ਬੇਸ਼ੱਕ ਮਰਦ ਜ਼ਾਤ ਦਾ ਇੱਕ ਆਪਣਾ ਈਰਖਾ ਦਾ ਢੰਗ ਹੈ ਲੇਕਿਨ ਫਿਰ ਉਹਨਾਂ 'ਚੋਂ ਅੱਗੋਂ ਜਿਹੜਾ ਹੈ ਔਰ ਮੈਂ ਬਹੁਤ ਵਾਰ ਦੇਖਦਾ ਕਿ ਜੇ ਗੁਰਦੁਆਰਿਆਂ ਦੀ ਮੈਨੇਜਮੈਂਟ 'ਚ ਇਹ ਹੁਣ ਜਸਟਿਨ ਟਰੂਡੋ ਨੂੰ ਉਹ ਕੋਈ ਛੋਟਾ ਬੰਦਾ ਨਹੀਂ ਹੈ
ਜਦੋਂ ਪਹਿਲੀ ਵਾਰ ਹੀ ਉਹਨੇ ਹਕੂਮਤ ਬਣਾਈ, ਉਹਨੇ ਐਲਾਨ ਕੀਤਾ ਸੀ ਅੱਜ ਵੀ ਉਹਦੀ ਕੈਬਨਿਟ ਦੇ ਵਿੱਚ 50% ਔਰਤਾਂ ਨੇ, ਕਹਿ ਕੇ ਕਿ 50% ਜਿਹੜੀਆਂ ਨੇ ਔਰਤਾਂ ਹੋਣਗੀਆਂ। ਹੁਣ ਫੋਰਨ ਮਿਨਿਸਟਰ ਵੀ ਲੇਡੀ ਹੈ, ਕਿਤੇ ਵੀ ਹੈ, ਹਰ ਪ੍ਰੋਮੀਨੈਂਟ ਪੋਜੀਸ਼ਨ ਤੇ ਸੀਟਾਂ ਵੀ ਉਸ ਹਿਸਾਬ ਨਾਲ ਦਿੱਤੀਆਂ। ਸੋ ਮੈਂ ਬਹੁਤ ਵਾਰ ਸੋਚਦਾ ਵੀ ਜੇ ਗੁਰਦੁਆਰਾ ਕਮੇਟੀਆਂ ਦੇ ਕਨਸਟੀਟਿਊਸ਼ਨ 'ਚ ਇੱਕ ਲਾਈਨ ਹੀ ਪਾਤੀ ਜਾਏ ਵੀ 50% ਜਿਹੜਾ ਹੈ ਉਹ ਅਸੀਂ ਬੀਬੀਆਂ ਨੂੰ ਕਰਾਂਗੇ, ਅੱਧੀਆਂ ਲੜਾਈਆਂ ਮੁੱਕ ਜਾਣ। ਹਾਲਾਂ ਸਾਡੇ ਮਰਦ ਤਾਂ ਕਈ ਵਾਰੀ ਉਹ ਜੋਕ 'ਚ ਕਹਿੰਦੇ ਨੇ ਜੀ ਫਿਰ ਅੱਧੀਆਂ ਵੱਧ ਜਾਣਗੀਆਂ ਲੜਾਈਆਂ ਕਿ ਵੀ ਇਵੇਂ। ਪਰ ਇਹ ਲਾਈਟਰ ਵੇਨ ਦੇ ਵਿੱਚ ਕਈ ਵਾਰ ਜਿਹੜੀ ਗੱਲ ਕਹੀ ਜਾਂਦੀ ਆ ਹੁੰਦੀ ਤਾਂ ਉਹਨਾਂ ਦੇ ਅੰਦਰ ਹੀ ਲੁਕਿਆ ਹੋਇਆ ਕਿਤੇ ਨਾ ਕਿਤੇ ਉਹ ਭਰਮ ਹੈ ਜਿੱਥੇ ਤੁਸੀਂ ਉਹਨਾਂ ਨੂੰ ਬਰਾਬਰ ਨਹੀਂ ਸਮਝਦੇ। ਸੋ ਸਾਨੂੰ ਜਦੋਂ ਸਾਡੀਆਂ ਭੈਣਾਂ ਲਿਖਦੀਆਂ ਨੇ ਤਾਂ ਮੈਨੂੰ ਹੁੰਦਾ ਵੀ ਉਹਨਾਂ ਨੂੰ ਪੈਰ ਵੀ ਸਾਡੇ ਇੱਕ ਭੈਣ ਜੀ ਜਿਨ੍ਹਾਂ ਨੇ ਆਪਣੀ ਸ਼ਨਾਖਤ ਅਨੰਦਪੁਰ ਵਾਸੀ ਰੱਖੀ ਹੈ, ਹਾਲਾਂ ਉਹਨਾਂ ਨੇ ਮੈਨੂੰ ਕਿਹਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਉਸੇ ਤਰਤੀਬ 'ਚ ਪੜ੍ਹੋ ਜੋ ਮੈਂ ਲਿਖਦਾ, ਤੁਸੀਂ ਇਹਨਾਂ ਆਈਡੀਆਜ਼ ਨੂੰ ਆਪਣੇ ਢੰਗ ਨਾਲ ਵੀ ਕਰ ਸਕਦੇ ਹੋ। ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ। ਪਰ ਅੱਜ ਮੈਂ ਉਹਨਾਂ ਦੇ ਜਿਹੜੇ 2-3 ਉਹਨਾਂ ਦੀ ਰਾਈਟ ਅਪ ਹੈ, ਕਿਉਂਕਿ ਅਸੀਂ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਸੀ ਕਿ ਜਿਹੜਾ ਹਿੰਦੂ ਕਾਸਟ ਸਿਸਟਮ ਨੂੰ ਐਜ਼ ਏ ਰੇਸਿਜ਼ਮ ਐਲਾਨਣ ਵਾਲਾ ਜਾਂ ਉਹਦੇ 'ਤੇ ਬੇਸਡ ਵਿਤਕਰਾ ਕਰਨਾ, ਉਹ ਕਿਵੇਂ ਕੈਲੀਫੋਰਨੀਆ ਦੇ ਵਿੱਚ ਉਸ ਦੇ ਉੱਤੇ ਬਿੱਲ ਲਿਆਂਦਾ ਗਿਆ, ਉਹਨੂੰ ਅਸੈਂਬਲੀ ਸੈਨੇਟ ਨੇ ਪਾਸ ਕੀਤਾ ਪਰ ਗਵਰਨਰ ਤੋਂ ਵੀਟੋ ਕਰਵਾ ਦਿੱਤਾ ਗਿਆ। ਕਿਹਨਾਂ ਨੇ ਵੀਟੋ ਕਰਵਾਇਆ, ਕਿਵੇਂ ਵੀਟੋ ਹੋਇਆ, ਉਸ ਦਾ ਇਸ਼ਾਰਾ ਜਿਹੜਾ ਉਹਨਾਂ ਦੇ ਜਿਹੜੀ ਲਿਖਤ ਹੈ ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਮਿਸਲੇਨੀਅਸ ਕਿ ਮਿਕਸ ਟੌਪਿਕ ਨੇ। ਔਰ ਉਹਦੇ 'ਚ ਪਹਿਲਾ ਹਿੰਦੂ ਕਾਸਟ ਆਰਡਰ ਕੇਸ ਵੀਟੋਡ ਬਾਈ ਕੈਲੀਫੋਰਨੀਆ ਗਵਰਨਰ ਵਿਭੂਤੀ ਝਾ based in US has shared his victory on the Jaipur Dialogues platform on 9/10/2023 stating that American Hindus have fed lot of money to them to veto this case। ये जयपुर प्लेटफॉर्म बहुत फिरकू प्लेटफॉर्म है, ਉਹਦੇ 'ਚ ਉਹ ਬ੍ਰੈਕ ਕਰ ਰਹੇ ਨੇ ਕਿ ਜੀ ਹਿੰਦੂਆਂ ਨੇ ਬਹੁਤ ਸਾਰਾ ਪੈਸਾ ਦਿੱਤਾ ਗਵਰਨਰ ਨੂੰ, ਇਸ ਤਰ੍ਹਾਂ ਉਹਨਾਂ ਨੇ ਵੀਟੋ ਕਰਾਇਆ। The vlog was done on 9/10/23 along with retired IAS ਸੰਜੇ ਦੀਕਸ਼ਤ, ਕਿ ਉਹਨਾਂ ਨੇ ਮਿਲ ਕੇ ਇਹ ਸੰਜੇ ਦੀਕਸ਼ਤ ਦੇ ਨਾਲ ਜਿਹੜਾ ਰਿਟਾਇਰਡ IAS ਹੈ। This vlog should be listened by the Dullats who were working on this case. Perhaps they will be able to use this vlog as the evidence. Sanjay Dikshit, who is on screen face of the RSS BJP IT cell, has tried to give it a spin, saying that Britishers are responsible for caste system and nothing to do with Hindus. Dikshit said it's like 1861 census where everyone was forced to fit it to Varn system into caste system that is blaming Britishers. ਉਹਨਾਂ ਨੇ ਕਿਹਾ ਕਿ ਵੀ ਇਹਨੂੰ ਹੁਣ ਇਹ ਸਪਿਨ ਦੇ ਰਹੇ ਨੇ ਕਿ ਜੀ ਹਿੰਦੂਆਂ 'ਚ ਤਾਂ ਕੋਈ ਐਸੀ ਨਫ਼ਰਤ ਹੈ ਹੀ ਨਹੀਂ ਸੀ, ਜਾਤ ਪਾਤ ਹੈ ਹੀ ਨਹੀਂ ਸੀ। ਇਹ ਤਾਂ 1861 ਜਿਹੜੀ ਪਹਿਲੀ ਮਰਦਮਸ਼ੁਮਾਰੀ ਅੰਗਰੇਜ਼ਾਂ ਨੇ ਕਰਾਈ ਉਹਦੇ 'ਚ ਉਹਨਾਂ ਨੇ ਕਾਸਟ ਦਾ ਖਾਨਾ ਰੱਖਿਆ ਔਰ ਉਹਨਾਂ ਨੇ ਉਹਨਾਂ ਨੂੰ ਡਿਵਾਈਡ ਕਰਤਾ ਫਰਦਰ, ਉਹਦੇ ਵਜ੍ਹਾ ਕਰਕੇ ਆਇਆ। Very interestingly, on 2nd or 3rd of September 2023, Mohan Bhagwant has given a detailed statement stating that discrimination has existed in India and is still prevalent. His statement is available on the net. US governor should listen to Bhagwant's own admission. ਉਹਨਾਂ ਨੇ ਕਿਹਾ ਵੀ ਇਹ ਤਾਂ ਇਹ ਕਹਿ ਰਹੇ ਨੇ ਜੀ 1861 ਦੀ ਸੈਂਸਸ ਤੋਂ ਬਾਅਦ ਜਾਤ ਪਾਤ ਆਇਆ, ਪਰ ਉਹ ਮੋਹਨ ਭਾਗਵਤ ਨੇ ਤਾਂ ਖੁਦ ਕਿਹਾ ਕਿ ਜੀ ਅਸੀਂ ਸਦੀਆਂ 2500 ਸਾਲ ਉਹਨੇ ਕਿਹਾ ਸੀ ਕਿ ਵੀ ਅਸੀਂ ਇਹ ਕਰ ਰਹੇ ਹਾਂ, ਅਸੀਂ ਇਹਦੇ ਲਈ ਜ਼ਿੰਮੇਵਾਰ ਹਾਂ, ਇਹ ਹੁਣ ਖਤਮ ਹੋਣਾ ਚਾਹੀਦਾ ਹੈ। ਔਰ ਉਹਨੇ ਕਿਹਾ ਜੀ ਆ ਗਵਰਨਰ ਜਿਹਨੇ ਵੀਟੋ ਕੀਤਾ ਉਹਨੂੰ ਜਾ ਕੇ ਸੁਣ ਲੈ। ਫਿਰ ਉਹਨਾਂ ਨੇ ਦੂਸਰਾ ਟੌਪਿਕ ਚੁਣਿਆ, ਡਾਕਟਰ ਅੰਕਤ ਸ਼ਰਮਾ ਟਾਕ ਔਨ ਆਲਟਰਨੇਟ ਮੀਡੀਆ on the first week of October 2023 is an eye-opening, must listen. He is saying that along with Israel, we will de-radicalize the entire Middle East up to Europe. कि ये अंकत शाह ये मिडल ईस्ट के उत्ते हिंदू तवियां दी की पाओ, उन्होंने कहा जी असीं de-radicalize करांगे यूरोप तक मिडल ईस्ट तो लैके। He said that this economic corridor is a reversal of the past. They came to invade us. Now we will go back through this route to them to convert them. He said Azad Kashmiris should immediately do kar wapsi as they eat cow and they are too violent. Ankit said already MBS is opening temples and agreed to teach Gita etc. in the school syllabus. वो अपनी दुनिया च लगे हुए ने जी कि कॉरीडोर जड़ा
G20 'ਚ ਹੋਇਆ, ਅਸੀਂ ਹੁਣ ਉੱਥੇ ਜਾ ਕੇ ਈਸਾਈਆਂ ਨੂੰ ਕਨਵਰਟ ਕਰਾਂਗੇ, ਇੱਥੇ ਮੁਸਲਮਾਨਾਂ ਨੂੰ ਆਜ਼ਾਦ ਕਸ਼ਮੀਰ ਵਾਲਿਆਂ ਨੂੰ ਵੀ ਕਹਿ ਰਹੇ ਨੇ ਜੀ ਕਿ ਬਣ ਜਾਓ ਤੁਸੀਂ ਹਿੰਦੂ, ਘਰ ਆ ਜਾਓ ਵਾਪਸ। Notice that even Sumit Peer, another non-state YouTuber, said the same thing that like Ankit Sharma, ਕਿਉਂਕਿ ਇਹ ਇਨ ਕਾਹੂਟਸ ਹੁੰਦੇ ਨੇ, ਇਹਨਾਂ ਨੂੰ ਜਿਸ ਕਿਸਮ ਦੀਆਂ ਹਦਾਇਤਾਂ ਮਿਲਦੀਆਂ ਨੇ RSS ਦੀਆਂ ਉਵੇਂ ਇਹ ਕਰਦੇ ਨੇ। Also notice this week almost all of them wrote in Hindi as their title for vlog that Pak number is next after Hamas, ਕਿ ਹਿੰਦੀ 'ਚ ਟਾਈਟਲ ਦੇ ਰਹੇ ਨੇ ਕਿਉਂ ਕਿਤੇ ਬਲੌਕ ਨਾ ਹੋ। ਬਲੌਕ ਕੀ ਨੇ, ਉਹਨਾਂ ਦੇ ਆਪਣੇ ਬੈਠੇ ਨੇ, ਔਰ ਉਹ ਕਹਿ ਰਹੇ ਜੀ ਪਹਿਲਾਂ ਅਸੀਂ ਹਮਾਸ ਨੂੰ ਖਤਮ ਕਰਾਂਗੇ ਇਜ਼ਰਾਈਲ ਦੇ ਨਾਲ ਮਿਲ ਕੇ, ਫਿਰ ਪਾਕਿਸਤਾਨ ਦੀ ਵਾਰੀ ਹੈ। ਬਟ ਵਰਬਲੀ ਦੇ ਡਿਡ ਨਾਟ ਇਨ ਏ ਸਟੇਟ ਲੈਂਗੁਏਜ, ਸਿੱਧੀ ਨਹੀਂ ਗੱਲ ਕਰਦੇ। though as soon as this recent conflict broke out they said USA has left ammunition in Afghanistan and that will be used on us, ਕਿ ਜੀ ਇੱਥੇ ਫਰੇਰਾ ਪਾਉਣਗੇ ਜੀ ਅਮਰੀਕਾ ਛੱਡ ਕੇ ਆਇਆ ਅਫਗਾਨਿਸਤਾਨ, ਉਹ ਸਾਨੂੰ ਮਾਰਨ, ਚੀਕਾਂ ਵੀ ਨਾਲ ਮਾਰਨ ਲੱਗ ਗਏ। they are so crafty, perhaps they themselves will be store some in that region to give some weight to their own engineered false claim। ਬਿਲਕੁਲ ਭੈਣ ਜੀ ਤੁਸੀਂ ਠੀਕ ਫਰਮਾਇਆ, ਇਹ ਕਿਸੇ ਪਾਸੇ ਵੀ ਕਨਵੋਲੂਟਡ ਮਾਈਂਡ ਹੈ, ਕੁਝ ਵੀ ਕਰ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਬੇਈਮਾਨ dishonest ਟੋਲਾ। ਲਾਸਟ ਨਾਈਟ ਯੂ ਯੂਜ਼ ਦਿਸ ਫਰੇਜ਼, ਕਾਈਂਡਲੀ ਨੈਕਸਟ ਟਾਈਮ ਯੂਜ਼ ਕ੍ਰਿਮੀਨਲ ਬੇਈਮਾਨ ਟੋਲਾ, ਕਿ ਤੁਸੀਂ ਜਿਹੜਾ ਬੇਈਮਾਨ dishonest ਟੋਲਾ ਕਿਹਾ ਇਹਨੂੰ ਕ੍ਰਿਮੀਨਲ ਬੇਈਮਾਨ ਟੋਲਾ। ਫਿਰ ਉਹਨਾਂ ਨੇ ਡੁਲਟ ਔਰ ਡੋਵਲ, ਇਹ ਡੁਲਟ ਅਮਰਜੀਤ ਸਿੰਘ ਡੁਲਟ ਰਾਹ ਦਾ ਸਾਬਕਾ ਚੀਫ, ਔਰ ਅਜੀਤ ਡੋਵਲ ਹੁਣ ਦਾ ਡੀਮਨ ਜਿਹੜਾ ਖਾਸਮ ਖਾਸ ਮੋਦੀ ਅਮਿਤ ਸ਼ਾਹ ਔਰ ਇਹ ਜੋ ਕਿਲਿੰਗ ਸਪਰੀ ਬਾਹਰ ਸ਼ੁਰੂ ਕੀਤੀ ਹੈ ਉਹਦਾ ਸਪੀਅਰ ਹੈਡ ਸਪਾਈ ਮਾਸਟਰ, ਉਹਨਾਂ ਨੇ, ਕਿਉਂਕਿ ਅੱਗੇ ਵੀ ਇਸ ਦੇ ਉੱਤੇ ਲਿਖਿਆ ਸੀ, ਉਹਦੇ 'ਚ ਉਹਨਾਂ ਨੇ ਐਲੈਬੋਰੇਟ ਕੀਤਾ, ਕੁਛ ਐਡ ਕੀਤਾ। ਐਕਚੁਅਲੀ ਲਾਸਟ ਈਅਰ ਡੁਲਟ ਗੇਵ ਇੰਟਰਵਿਊ ਟੂ ਯਾਦਵਿੰਦਰ, ਇਹ ਇਹਨੂੰ ਕਰਫਿਊ ਵੀ ਕਹਿੰਦੇ ਨੇ ਯਾਦਵਿੰਦਰ ਨੂੰ, ਪੰਜਾਬੀ 'ਚ ਇੰਟਰਵਿਊ ਸੀ, ਇਹ ਇੰਟਰਵਿਊ ਮੈਂ ਵੀ ਦੇਖਿਆ, in which Dullat clearly expressed his pain for the plight of Sikhs in India. This very emotional expression of him must have had upset his many colleagues, especially Ante, who did his character assassination of him, blaming that he was useless, etc. Dullat ਨੇ ਉਸ ਇੰਟਰਵਿਊ 'ਚ ਕਿਹਾ ਸੀ ਇੱਕ ਵਾਰੀ ਸਿੱਖਾਂ ਨੇ ਮਾਰ ਖਾ ਲਈ ਨਵੰਬਰ 'ਚ, ਹੁਣ ਨਹੀਂ ਖਾਣਗੇ। ਇਹ ਬਹੁਤ ਵੱਡੀ ਗੱਲ ਸੀ, ਔਰ ਉਦੋਂ ਹੀ ਮੈਨੂੰ ਲੱਗਾ, ਮੈਂ ਕਿਹਾ ਵੀ ਇਹ ਰਾਜੀਵ ਬੋਲ ਰਿਹਾ ਕਿ, ਪਰ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਤੁਸੀਂ ਜਿਹੜਾ ਉਹ ਆਪਣੇ ਦਬਾ ਰਹੇ ਹੋ, ਪੈਸੇ ਲਈ, ਨੌਕਰੀ ਲਈ, ਅਹੁਦੇ ਲਈ ਕਰ ਰਹੇ ਹੋ, ਉਹਨਾਂ ਨੇ ਭੈਣ ਜੀ ਦਾ ਕਹਿਣਾ ਵੀ ਇਸ ਨੇ ਉਹਨਾਂ ਨੂੰ ਅਪਸੈਟ ਕੀਤਾ, ਐਨਕੇ ਸੂਦ ਉਹਨਾਂ ਦਾ ਕਲੀ। ਐਂਡ ਡੁਲਟ ਇੰਟਰਵਿਊ ਵਿਦ ਕਰਨ ਦਿਸ ਈਅਰ ਵਾਜ਼ ਵੈਰੀ ਕੌਸ਼ੀਅਸ, one regarding Doval, but they still didn't spare Dullat, ਕਿ ਵੀ ਜਦੋਂ ਹੁਣ ਉਹਨੇ ਕਰਨ ਥਾਪਰ ਨੇ ਕੀਤਾ ਜਿਹੜਾ ਮਿਡਲ ਈਸਟ ਵਾਲੇ ਤੇ ਸੀ ਜਾਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਵੇਲੇ ਸੀ, ਉਦੋਂ ਮੈਂ ਵੀ ਦੇਖਿਆ, ਮੈਂ ਕਿਹਾ ਇਹੀ ਡੁਲਟ ਹੈ ਜਿਹੜਾ ਖੁੱਲ ਕੇ ਗੱਲ ਕਰ ਰਿਹਾ। ਲੇਕਿਨ ਉਹਦਾ ਮਤਲਬ ਹੈ ਵੀ ਉਹਦੀ ਵੀ ਫੂਕ ਕੱਢ ਦਿੱਤੀ ਉਹਨਾਂ ਨੇ। ਐਨਕੇ ਸੂਦ in his attack on Dullat was also upset that he has written book with Durrani and he owns a house in London। ਉਹਨਾਂ ਨੇ ਅਮਰਜੀਤ ਸਿੰਘ ਡੁਲਟ ਨੇ ਜਿਹੜਾ ISI ਚੀਫ ਪਾਕਿਸਤਾਨ ਦਾ ਸੀ ਮਿਸਟਰ ਦੁਰਾਨੀ, ਉਹਦੇ ਵਿਚਾਰੇ ਤੇ ਉੱਥੇ ਮੁਕੱਦਮਾ ਬਣਿਆ ਵੀ ਤੂੰ ਇੰਡੀਆ ਨਾਲ ਮਿਲ ਕੇ ਕਿਵੇਂ ਕਿਤਾਬ ਲਿਖੀ। ਉਹ ਕਹਿੰਦੇ ਜੀ ਇਹ ਘਰ ਵੀ ਆ ਇਹਦਾ ਡੁਲਟ ਦਾ ਲੰਡਨ ਦੇ ਵਿੱਚ, ਤੇ ਦੁਰਾਨੀ ਨਾਲ ਇਹਨੇ ਕਿਤਾਬ ਵੀ। ਐਂਡ ਦੈਟ ਹੀ ਹੈਜ਼ ਬੀਨ ਐਡਵਾਈਜ਼ਿੰਗ ਹਿਜ਼ ਟੀਮ during in his tenure to have soft approach towards Kashmiri freedom fighters, ਕਿ ਜਦੋਂ ਰਾਜ ਚੀਫ ਸੀ ਔਰ ਕਸ਼ਮੀਰ ਡੈਸਕ ਦੇ ਉੱਤੇ ਬੈਠਾ ਸੀ, ਉਦੋਂ ਇਹ ਆਪਣੇ ਕੋਲੀਗਸ ਨੂੰ ਕਹਿੰਦਾ ਸੀ ਵੀ ਇਹ ਜਿਹੜੇ ਕਸ਼ਮੀਰੀ ਆਜ਼ਾਦੀ ਘੁਲਾਟੀਆਂ ਨੇ ਇਹਨਾਂ ਤੇ ਥੋੜਾ ਸੌਫਟ ਹੋ। looks like their overseas spree was to some extent a result of Dullat and Doval rift along with other prominent factors, as if Doval taught lessons to Dullat, ਕਿ ਵੀ ਇਹ ਜਿਹੜਾ ਬਾਹਰ ਜਾ ਕੇ ਮਾਰਨ ਦਾ ਕੰਮ ਸੀ ਇਹ ਜਿਹੜਾ ਉਹਨਾਂ ਦੇ ਉਸ ਰਿਫਟ ਚੋਂ ਨਿਕਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਸ ਅੰਦਾਜ਼ ਅਜੀਤ ਡੋਵਲ ਨੇ ਇਹ ਕਿਲਿੰਗ ਸਪਰੀ ਕੀਤੀ ਹੈ, ਇਹ ਆਊਟ ਆਫ ਦਾ ਬਾਕਸ ਨਹੀਂ, ਰਾਦਰ ਫਲਾਊਟਿੰਗ ਆਲ ਇੰਟਰਨੈਸ਼ਨਲ ਲਾਜ਼। ਹੁਣ ਭਾਵੇਂ ਉਹਦੇ ਪੋਲੀਟੀਕਲ ਮਾਸਟਰ ਜਿਹੜੇ ਨੇ ਉਹ ਰਿਗਰੈਟ ਵੀ ਕਰ ਰਹੇ ਹੋਣ, ਜਿਸ ਲੈਵਲ ਤੇ ਅੱਜ I5 ਕੰਟਰੀਜ਼ ਕੈਨੇਡਾ ਨਾਲ ਬਿਲਕੁਲ ਡਿਪਲੋਮੈਟਿਕ ਬ੍ਰੇਕਅਪ ਤੱਕ ਗੱਲ ਪਹੁੰਚ ਗਈ ਹੈ। ਆਸਟ੍ਰੇਲੀਆ ਨੇ ਵੀ ਅੱਖਾਂ ਦਿਖਾਈਆਂ, ਔਰ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਅਮਰੀਕਾ ਕਿਵੇਂ ਬਾਂਹ ਮਰੋੜੇਗਾ ਹਾਲ ਦੀ ਘੜੀ, ਇਹ ਗੱਲ ਨੂੰ ਦੇਖਣਾ ਹੋਏਗਾ। ਇੱਕ ਅੱਧਾ ਟੌਪਿਕ ਉਹਨਾਂ ਨੇ ਹੋਰ ਲਿਖਿਆ, ਉਹ ਹੁਣ ਮੈਂ ਨਹੀਂ ਡਿਸਕਸ ਕਰ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਪਿਛਲੇ ਦਿਨੀ ਭਗਵੰਤ ਮਾਨ ਨੇ ਹਜ਼ਾਰਾਂ ਸਕੂਲੀ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਆ ਕੇ ਅਰਦਾਸ ਕਰਨ ਦਾ ਟਗਵੰਚ ਰਚਿਆ। ਇਹ ਮੈਜ਼ ਇੱਕ ਨੋਟੰਕੀ ਤੋਂ ਵੱਧ ਕੇ ਕੁਝ ਨਹੀਂ ਸੀ। ਔਰ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਵਿੱਚ 2 ਦਿਨ ਸੇਵਾ ਕਰਨ ਦਾ ਪ੍ਰਪੰਚ ਵੀ ਰਚਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਮੈਂ ਬਹੁਤ ਸਮਾਂ ਪਹਿਲਾਂ ਕਿਤੇ ਪੜ੍ਹੀ ਕਿ once you fool me shame on you, twice you fool me shame on me। ਕਿ ਜੇ ਇੱਕ ਵਾਰ ਤੂੰ ਮੈਨੂੰ ਮੂਰਖ ਬਣਾਏ ਤੇ ਤੈਨੂੰ ਸ਼ਰਮ ਆਣੀ ਚਾਹੀਦੀ ਹੈ, ਦੁਬਾਰਾ ਜੇ ਮੈਂ ਮੂਰਖ ਬਣਾ ਤੇਰੇ ਹੱਥੋਂ ਤੇ ਫਿਰ ਮੈਨੂੰ ਸ਼ਰਮ ਆਣੀ ਚਾਹੀਦੀ। ਪਰ ਮੈਂ ਸਮਝਦਾ ਪਤਾ ਨਹੀਂ ਇਹ ਜਿਹੜੀ ਜਿਹਨੂੰ ਜਨਤਾ ਜਨਾਰਦਨ ਕਹਿੰਦੇ ਨੇ ਇਹ ਵੀ ਕੀ ਬਲਾ ਹੁੰਦੀ ਹੈ। ਇਹ ਬਾਰ-ਬਾਰ ਮੂਰਖ ਬਣਦੀ ਹੈ, ਉਹਨਾਂ ਦੇ ਹੱਥਾਂ 'ਚ ਹੀ ਬਣਦੀ ਹੈ, ਹਰ ਗਲੀ ਦੇ ਮੋੜ ਤੇ ਬਣਦੀ ਹੈ ਤੇ ਫਿਰ ਜਿਹੜਾ ਸ਼ਿਕਾਇਤ ਵੀ ਕਰਦੀ ਹੈ, ਰੋਂਦੀ ਚੀਕਦੀ ਵੀ ਹੈ ਤੇ ਫਿਰ ਜਾ ਕੇ ਉਹਨਾਂ ਦੇ ਪੈਰਾਂ 'ਚ ਹੀ ਡਿੱਗੀ ਹੁੰਦੀ ਹੈ। ਭਗਵੰਤ ਮਾਨ ਹੋਏ, ਕੇਜਰੀਵਾਲ ਹੋਏ, ਰਾਹੁਲ ਗਾਂਧੀ ਹੋਏ, ਕੈਪਟਨ ਅਮਰਿੰਦਰ ਹੋਏ, ਸਾਰੀ ਨਸਲ ਬਾਦਲਾਂ ਦਾ ਟੱਬਰ, ਸਾਰਿਆਂ ਦੇ ਤੁਸੀਂ ਸ਼ਕਲਾਂ ਦੇਖੋ, ਮੂੰਹ ਤੇ ਹਰ ਇੱਕ ਦੀ ਹਰਦੂ ਲਾਹਨਤ ਲਿਖਿਆ ਹੋਇਆ। ਇਹਨਾਂ ਦੀਆਂ ਕਰਤੂਤਾਂ ਦੇਖਣ ਦੇ ਲਈ ਤੁਹਾਨੂੰ ਕੋਈ ਪੁਰਾਣਾ ਲਿਟਰੇਚਰ, ਕੋਈ ਗ੍ਰੀਕ ਜਾਂ ਕੋਈ ਸੰਸਕ੍ਰਿਤ ਜਾਂ ਲੈਟਿਨ ਲਿਟਰੇਚਰ ਪੜ੍ਹਨ ਦੀ ਲੋੜ ਨਹੀਂ ਹੈ। ਤੁਹਾਡੀਆਂ ਅੱਖਾਂ ਇਹਨਾਂ ਦੀਆਂ ਤੁਸੀਂ ਜਾਇਦਾਦਾਂ ਦੇਖੋ, ਇਹਨਾਂ ਦਾ ਰਹਿਣ ਸਹਿਣ ਦੇਖੋ, ਇਹਨਾਂ ਦਾ ਕਰਤੂਤ ਦੇਖੋ, ਇਹਨਾਂ ਦੀਆਂ ਔਲਾਦਾਂ ਦੇ ਜਿਹੜੇ ਨੇ ਉਹ ਚੌਂਚਲੇ ਦੇਖੋ ਤੇ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਭਾਈ ਇਹ ਕੀ ਨਸਲ ਹੈ। ਤੁਹਾਡੇ ਨਾਲ ਖਾਸ ਤੌਰ 'ਤੇ ਸਿੱਖ ਕੌਮ ਨਾਲ 75 ਸਾਲਾਂ ਤੋਂ ਕਿਵੇਂ ਧੋਖਾ, ਪੰਜਾਬ ਦਾ ਕੀ ਹਾਲ, ਕਿੱਥੋਂ ਕਰਕੇ ਅਸੀਂ ਅੱਜ ਆ ਕੇ ਕਿੱਥੇ ਖੜ੍ਹੇ। ਪਰ ਪਤਾ ਨਹੀਂ, ਅਸੀਂ ਹੀ ਸ਼ਾਇਦ ਬਹੁਤ ਵਾਰੀ ਮੈਨੂੰ ਇਹ ਪਲੇਟੋ ਦੀ ਗੱਲ ਕਈ ਵਾਰੀ ਚੁੱਭਦੀ ਵੀ ਹੈ ਤਾਂ ਕਈ ਵਾਰੀ ਠੀਕ ਵੀ ਲੱਗਦੀ ਹੈ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਕਿ ਬਈ ਇਹਦੇ ਸ਼ਿਕਾਇਤ ਨੇ ਜੋ ਨਿਕਲਦੇ ਨੇ ਦਾ ਮਤਲਬ ਵੀ ਹਾਂ ਲੋਕਾਂ ਦਾ ਪੱਧਰ ਹੀ ਉਹ ਹੈ ਤੇ ਉੱਦਾਂ ਦੇ ਹੀ ਨਮੂਨੇ ਜਿਹੜੇ ਨੇ ਉਹਨਾਂ 'ਚੋਂ ਨਿਕਲਦੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਰਾਹੁਲ ਗਾਂਧੀ ਆਇਆ ਪਿੱਛੇ ਔਰ ਉਹਨੇ 2 ਦਿਨ ਜਿਹੜਾ ਉਹ ਲੰਗਰ 'ਚ ਗਿਆ, ਉੱਥੇ ਉਹ ਪਾਣੀ ਪਿਆਉਂਦਾ ਰਿਹਾ, ਦੂਜਾ ਉਹਨੂੰ ਲੈ ਕੇ ਕਈਆਂ ਨੇ ਸਾਨੂੰ ਵੀ ਲਿਖਿਆ, ਅਸੀਂ ਇੱਕ ਦੀ ਲਿਖਤ ਵੀ ਸਾਂਝੀ ਕੀਤੀ। ਉਹਦੇ ਜਵਾਬ 'ਚ ਸਾਡੇ ਵੀਰ ਚੰਡੀਗੜ੍ਹ ਤੋਂ ਗੁਰਮੀਤ ਸਿੰਘ ਬੱਬਰ ਨੇ, ਉਹਨਾਂ ਨੇ ਲਿਖਿਆ ਇਹ ਫਿਰ ਸਿੱਖ ਧੋਖਾ। ਉਹ ਕਹਿਣ ਜੀ ਵੀ ਕਿਸੇ ਨੇ ਕਿਹਾ ਕਿ ਜੀ ਇਹ ਮਾਫੀ ਦਿਲੋਂ ਮੰਗ ਰਿਹਾ, ਉਹ ਪਛਤਾਵਾ ਕਰ ਰਿਹਾ, ਮੂੰਹ ਭਾਵੇਂ ਨਹੀਂ ਕਿਸੇ ਨੇ ਕਿਹਾ ਜੀ ਉਹਨੂੰ ਅਮਰੀਕਾ ਨੇ ਕਿਹਾ ਕਿ ਵੀ ਹੁਣ ਤੂੰ ਸਿੱਖਾਂ ਨਾਲ ਬਣਾ ਕੇ ਰੱਖ, ਕਿਉਂਕਿ ਅਮਰੀਕਾ ਜਿਹੜਾ ਉਹ 2024 ਦੀਆਂ ਇਲੈਕਸ਼ਨਾਂ 'ਚ ਉਹਨੂੰ ਪੁਸ਼ ਦੇਣਾ ਚਾਹੁੰਦਾ ਔਰ ਉਹਦੇ 'ਚੋਂ ਕੱਢਣਾ ਚਾਹੁੰਦਾ। ਔਰ ਸਾਡੇ ਵੀਰ ਬੱਬਰ ਜੀ ਨੇ ਚੰਡੀਗੜ੍ਹੋਂ ਲਿਖਿਆ ਕਿ ਵੀ ਰਾਹੁਲ ਗਾਂਧੀ ਆਪਣੇ ਨਾਲ ਸਿੱਖਾਂ ਨੂੰ ਜੋੜਨਾ ਚਾਹੁੰਦਾ ਤਾਂ ਜੋ ਸਿੱਖ ਆਪਣੇ ਬਾਰੇ ਨਾ ਸੋਚ ਸਕਣ। ਜੇ ਸੋਚਣ ਵੀ ਤਾਂ ਬੀਜੇਪੀ ਬਾਰੇ, ਕਾਂਗਰਸ ਬਾਰੇ, ਆਪ ਬਾਰੇ ਐਟਸੈਟਰਾ। ਤੁਸੀਂ ਅੱਜ ਕੱਲ੍ਹ ਅਕਸਰ ਦੇਖਿਆ ਹੋਵੇਗਾ ਕਿ ਕਦੇ ਮੋਦੀ ਪੱਗ ਬੰਨ੍ਹ ਕੇ ਸਿੱਖਾਂ ਨੂੰ ਸਪੀਚ ਦੇ ਰਿਹਾ ਹੁੰਦਾ, ਕਦੇ ਅਮਿਤ ਸ਼ਾਹ ਪੱਗ ਬੰਨ੍ਹ ਕੇ ਸਿੱਖਾਂ ਨੂੰ ਸੰਬੋਧਨ ਕਰ ਰਿਹਾ ਹੁੰਦਾ। ਓਵੈਸੀ ਨੂੰ ਕਹੋ ਕਿ ਵੰਡ ਪੰਜਾਬ ਦੀ ਹੋਈ, ਗੁਜਰਾਤ ਦੀ ਨਹੀਂ। 90% ਕੁਰਬਾਨੀਆਂ ਸਿੱਖਾਂ ਦੀਆਂ ਹੋਣ, ਨਕਲੀਏ 9% ਵੀ ਨਾ ਹੋਣ ਸਿੱਖਾਂ ਨੂੰ। ਉਹ ਦਿਨ ਪਹਿਲਾਂ ਸਿੱਖ ਫੌਜ 19 ਸਾਲ ਦਾ ਮਾਰਿਆ ਗਿਆ, ਜਿਹੜਾ ਅੰਮ੍ਰਿਤਪਾਲ ਸਿੰਘ ਜਿਹਨੂੰ ਕਹਿੰਦਾ ਜੀ ਇਹ ਜਿਹੜਾ ਇਹਨੇ ਸੁਸਾਈਡ ਕੀਤਾ, ਇਹ ਅਗਨੀਵੀਰ ਹੈ, ਇਹਨੂੰ ਜਿਹੜਾ ਕੋਈ ਫੌਜੀ ਸਨਮਾਨ ਨਹੀਂ, ਉਹ ਪਲਾਸਟਿਕ ਦੇ ਵਿੱਚ ਲਪੇਟ ਕੇ ਉਹਦੀ ਡੈੱਡ ਬੋਡੀ ਲਿਆਂਦੀ। ਸੈਂਟਰ ਵੱਲੋਂ ਕੋਈ ਸਨਮਾਨ ਨਹੀਂ। ਲੀਡਰ ਆਪਣੇ ਬੱਚੇ ਆਰਮੀ 'ਚ, ਜੇ ਦੇਸ਼ ਨਾਲ ਇਹਨਾਂ ਨਹੀਂ ਇੰਨਾ ਹੀ ਪਿਆਰ ਹੈ, ਗੁਜਰਾਤੀ ਗੁਜਰਾਤੀ ਭੇਜਣ ਆਪਣੇ ਬੱਚੇ ਆਰਮੀ 'ਚ, ਫਿਰ ਪਤਾ ਲੱਗੇਗਾ ਕਿ 70 ਕੀ ਹੁੰਦਾ ਹੈ। ਸਿੱਖਾਂ ਦਾ ਵਾਟਰ ਟੈਸਟ ਹੋ ਰਿਹਾ ਜੀ, ਹੋਰ ਕੁਝ ਵੀ ਨਹੀਂ।
ਸੋ ਉਹਨਾਂ ਨੇ ਇਹ ਰਾਹੁਲ ਗਾਂਧੀ ਵਾਲੀ ਸਾਡੇ ਕਮੈਂਟ ਤੋਂ ਬਾਅਦ ਇਹ ਸਾਨੂੰ ਭੇਜਿਆ ਸੀ। ਔਰ ਹੁਣ ਜਿਹੜਾ ਤਮਾਸ਼ਾ ਨੌਟੰਕੀ 2 ਦਿਨ ਪਹਿਲੇ ਭਗਵੰਤ ਮਾਨ ਨੇ ਜੀ 35,000 ਹੋਰ ਸਟੂਡੈਂਟ ਪ੍ਰਕਰਮਾਂ ਵੀ ਭਰੀਆਂ, ਬਾਹਰ ਵੀ ਬੈਠੇ ਨੇ, ਪਟਕੇ ਬੰਨੇ ਹੋਏ ਨੇ, ਉਹ ਵੀ ਉਹ ਜਿਵੇਂ ਉਹ ਫੈਂਸੀ ਡਰੈਸ ਪਾ ਕੇ ਆਉਂਦਾ, ਪੱਗ ਬੰਨੀ ਹੁੰਦੀ ਹੈ, ਔਰ ਉਹ ਕਰ ਰਿਹਾ ਜਿਵੇਂ ਅਰਦਾਸ ਕਰਨ ਆਇਆ ਦਰਬਾਰ ਸਾਹਿਬ, ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਅਸੀਂ ਸਪੋਰਟਸ ਇੰਨੀਆਂ ਕ੍ਰਿਕਟ ਟੀਮਾਂ ਜ਼ਿਲ੍ਹਿਆਂ 'ਚ ਆਪਣਾ ਫਲਾਣਾ ਢਿਮਕਾ। 1 ਸਾਲ ਤੋਂ ਇਹ ਬੰਦਾ ਚੀਫ ਮਿਨਿਸਟਰ ਹੈ। ਅਰਦਾਸ ਜਾਂ ਗੁਰੂ ਜਾਂ ਰੱਬ ਅੱਗੇ ਜਿਹੜਾ ਹੈ ਉਹ ਹਰ ਇੱਕ ਨੇ ਆਪਣੇ ਆਪਣੇ ਅੰਦਾਜ਼ ਦੇ ਵਿੱਚ ਉਹ ਇੱਕ ਵੱਖਰਾ। ਤੂੰ ਇੱਕ ਐਡਮਿਨਿਸਟ੍ਰੇਟਰ ਹੈ, ਤੇਰੇ ਨੱਕ ਦੇ ਥੱਲੇ ਪੰਜਾਬ, ਔਰ ਤੁਸੀਂ ਕਿਸੇ ਨੂੰ ਪੁੱਛੋ ਉਹ ਕਹਿਣਗੇ ਜੀ ਜਿੰਨੀ ਡਰੱਗ ਹੁਣ ਵਿਕਦੀ ਹੈ, ਜਿੰਨੇ ਧੜੱਲੇ ਨਾਲ ਵਿਕਦੀ ਹੈ, ਇੰਨੀ ਪਹਿਲਾਂ ਕਦੇ ਨਹੀਂ ਵਿਕੀ। ਔਰ ਇਹੀ ਜਿਹੜੇ ਐਲਾਨ ਕਰਨ ਵਾਲੇ ਸੀ ਕਿ ਮਹੀਨੇ 2 ਮਹੀਨੇ, ਤਾਂ ਐਡਮਿਨਿਸਟ੍ਰੇਸ਼ਨ ਹੈ, ਪੁਲਿਸ, ਬਿਊਰੋਕਰੇਸੀ। ਜੇ ਉਹਨਾਂ ਸ਼ਖਸੀਅਤਾਂ ਨੇ, ਪਰਮਿੰਦਰ ਸਿੰਘ ਝੋਟੇ ਨੇ ਆਵਾਜ਼ ਚੁੱਕੀ, ਜੇ ਸੁਖਪਾਲ ਸਿੰਘ ਖਹਿਰਾ ਆਵਾਜ਼ ਚੁੱਕਣ ਵਾਲਾ ਹੈ, ਤੇ ਉਹਨਾਂ ਨੂੰ ਚੁੱਕ ਕੇ ਕਿਵੇਂ ਅੰਦਰ ਸੁੱਟਿਆ ਗਿਆ ਜੇਲ੍ਹਾਂ ਦੇ ਵਿੱਚ। ਔਰ ਜਿਹੜੇ ਪਿੰਡਾਂ 'ਚ ਵੀ ਮਾੜੀਆਂ ਮੋਟੀਆਂ ਕਮੇਟੀਆਂ ਬਣਾ ਕੇ ਕੋਈ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਹੀ ਪੁਲਿਸ ਪੈਂਦੀ ਹੈ, ਉਹਨਾਂ ਦੇ ਉੱਤੇ ਹੀ ਜਿਹੜੇ ਨੇ ਝੂਠੇ ਕੇਸ ਪਾਏ ਜਾਂਦੇ ਨੇ। ਸੋ ਜਿੱਥੇ ਸਰਕਾਰ ਬਜਾਏ ਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ, ਜੇ ਸੱਚਮੁੱਚ ਜਿਹੜਾ ਬੰਦਾ ਖੁਦ ਨਸ਼ੇ 'ਚ ਧੁੱਤ ਹੈ, ਜਿਹੜਾ ਬੰਦਾ ਆਪਣੀ ਮਾਂ ਦੀ ਸਹੁੰ ਖਾ ਕੇ ਕਹਿੰਦਾ ਰਿਹਾ ਜੀ ਮੈਂ ਸਹੁੰ ਖਾ ਲਈ ਵੀ ਨਹੀਂ, ਹੁਣ ਉਸ ਹਾਲਤ ਦਾ ਬੰਦਾ ਖੁਦ ਜਿਹੜਾ ਕਿ ਬਿਲਕੁਲ ਪੋਲੀਟੀਕਲ ਬਦਲਾਖੋਰੀ ਵੀ ਕਰ ਰਿਹਾ, ਅਮਿਤ ਸ਼ਾਹ ਦੇ ਪੈਰਾਂ 'ਚ ਜਾ ਕੇ ਡਿੱਗਿਆ ਹੋਇਆ ਕਿ ਭਾਈ ਮੇਰੇ ਨੂੰ ਚੀਫ ਮਿਨਿਸਟਰੀ ਮੇਰੀ ਕਾਇਮ ਰਹੇ, ਔਰ ਆਪਣੇ ਮੁੰਡੇ ਮਰਵਾਉਣ ਦੇ ਲਈ ਉਹ NSA ਜਿਹੜੀ ਹੈ ਟੀਮ ਆ ਕੇ ਪੰਜਾਬ 'ਚੋਂ ਚੁੱਕ ਰਹੀ ਹੈ ਨੌਜਵਾਨਾਂ ਨੂੰ। ਹੁਣ ਉਹ ਇਹ ਸਾਲ ਬੀਤਣ ਬਾਅਦ ਆ ਕੇ ਨੌਟੰਕੀ ਕਰ ਰਿਹਾ ਜੀ ਦੇਖੋ ਮੈਂ ਤਾਂ ਅਰਦਾਸ ਵੀ ਕੀਤੀ ਸੀ ਦਰਬਾਰ ਸਾਹਿਬ 'ਚ, ਜੇ ਨਹੀਂ ਹੋਇਆ ਤੇ ਹੁਣ ਮੈਂ ਤਾਂ ਨਹੀਂ ਨਾ, ਇਹ ਤਾਂ ਅਰਦਾਸ ਦਾ ਕਸੂਰ ਹੈ ਕਿ ਉਹ ਕਬੂਲ ਨਹੀਂ ਹੋਈ। ਸੋ ਇਹ ਜਿਹੜੀਆਂ ਇਸ ਕਿਸਮ ਦੀਆਂ ਨੌਟੰਕੀਆਂ ਨੇ, ਮੈਨੂੰ ਇਹ ਲੱਗਦਾ ਕਿ ਵੀ ਸਾਡੇ ਵੀ, ਜੇ ਮੈਂ 2 ਦਿਨ ਕੋਈ ਗੱਲ ਨਾ ਕਰਾਂ ਪੰਜਾਬ ਦੇ ਟੌਪਿਕ ਦੀ, ਤਾਂ ਆਪਣੇ ਹੀ ਕਹਿਣ ਲੱਗ ਜਾਂਦੇ ਨੇ ਜੀ ਕੋਈ ਇਹਨਾਂ ਬਾਰੇ ਵੀ ਹੁਣ ਆਹੀ ਗੱਲਾਂ ਰਹਿ ਗਈਆਂ ਕਰਨ ਨੂੰ ਕਿ ਜੀ ਭਗਵੰਤ ਮਾਨ ਨੇ 35,000 ਨਾਲ ਅਰਦਾਸ ਕੀਤੀ ਕ੍ਰਿਕਟ ਸਟੇਡੀਅਮ 'ਚ, ਹੁਣ ਦੂਜੇ ਖੇਡਣਗੇ ਜਾ ਕੇ, ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦੇਣਾ, ਅਸੀਂ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦੇਣਾ। ਕੰਗਲਾ ਤੁਸੀਂ ਪਹਿਲਾਂ ਬਣਾਇਆ ਹੋਇਆ, ਨਸ਼ੇਈ ਤੁਸੀਂ ਪਹਿਲਾਂ ਕੀਤਾ ਹੋਇਆ, ਜੋ ਕੁਝ ਮਾੜਾ ਮੋਟਾ ਸੀ ਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਕੈਨੇਡਾ ਨੇ ਸਟੈਂਡ ਲਿਆ। ਇਹਨਾਂ ਦੇ ਮੂੰਹ ਇੱਕ ਹੁਣ ਜਿੰਨਾ ਜੋ ਇੰਡੀਆ ਨੇ ਕੀਤਾ, ਉਹਨਾਂ ਦੇ ਡਿਪਲੋਮੈਟ 41 ਬਾਹਰ ਕੱਢੇ, 42 ਸਭ ਤੋਂ ਜ਼ਿਆਦਾ ਇਫੈਕਟਡ ਪੰਜਾਬ ਹੈ। ਹਰ ਦੂਸਰਾ ਇੰਟਰਨੈਸ਼ਨਲ ਸਟੂਡੈਂਟ ਇੰਡੀਆ ਤੋਂ ਆਉਣ ਵਾਲਾ ਜਿਹੜਾ ਸੀ ਉਹ ਪੰਜਾਬ ਦਾ ਸੀ। ਜਿਹੜੇ ਆਲਰੇਡੀ ਲਾਈਨ 'ਚ ਲੱਗੇ ਨੇ ਉਹਨਾਂ ਨੂੰ 2-2 ਸਾਲ ਹੁਣ ਉਹਨਾਂ ਦੀ ਵਾਰੀ ਨਹੀਂ ਹੋਣੀ ਹੈ। ਲੇਕਿਨ ਤੁਹਾਨੂੰ ਇਹਦੇ ਤੇ ਕੋਈ ਸਟੇਟਮੈਂਟ ਨਹੀਂ ਨਜ਼ਰ ਆਏਗੀ ਕਿ ਕਿਸੇ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਹੋਏ ਕਿ ਭਾਈ ਇਹ ਤੁਸੀਂ ਕੀ ਕਰ ਰਹੇ ਹੋ, ਜਾਂ ਉਹਦੇ ਤੇ ਬਿਲਕੁਲ ਮਸ਼ਟ ਵੱਟੀ ਹੋਈ ਹੈ ਔਰ ਇੱਥੇ ਆ ਕੇ ਇਸ ਕਿਸਮ ਦੀ ਨੌਟੰਕੀ ਕਰ ਰਹੇ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਔਨ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਹਰਦੀਪ ਸਿੰਘ, ਇੰਦਰਜੀਤ ਸਿੰਘ ਸੰਧੂ ਐਂਡ ਬਸਰਾ 4759, ਸੋਇਨ ਮਾਇਲ ਐਂਡ ਅਮਰਜੀਤ ਸੈਣੀ ਐਂਡ ਖਾਲਸਾ ਦੇਸ਼ ਪੰਜਾਬ, ਖਾਲਸਾ ਰਾਜ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਭ ਜਿਹੜੇ ਨੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ੁਬੇਰ ਜਾਕੂਬ ਜੀ ਉਹਨਾਂ ਅੱਜ ਇੱਕੋ ਮੈਸੇਜ ਮੇਰੇ ਖਿਆਲ ਸੋ ਗਏ ਉਹਨੇ ਜਾ ਕੇ, ਸੌ ਕੇ ਉੱਠੇ ਨੇ ਤਾਜ ਪਰ ਉਹਨਾਂ ਨੇ ਆਪਣੀ ਹਾਜ਼ਰੀ ਲਵਾ ਲਈ। ਯੈਸ ਹਾਂਜੀ। ਸੋ ਇਸੇ ਤਰ੍ਹਾਂ ਹਾਂਜੀ ਰੁਪਰੇਸ਼ ਥਿਓਨੀਆ ਉਹ ਵੀ ਫਤਿਹ ਬੁਲਾਉਂਦੇ ਨੇ। ਜਤਿੰਦਰ ਸਿੰਘ ਜੀ ਫਤਿਹ ਐਂਡ ਸਿੱਖ 40 ਫੇਟ ਵੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਰਾਜ ਜੀ ਮੇਰ ਕਰਨ ਸਾਰਿਆਂ ਤੇ। ਐਂਡ ਕਸ਼ਮੀਰ ਵਰਕ SF ਹੀਰ ਇਹ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ ਔਰ ਮੈਡਮ ਸਾਹਿਬਾ, ਔਰ ਉਹਨਾਂ ਨੇ ਕਸ਼ਮੀਰ ਵਰਕ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਉਹਨਾਂ ਦਾ ਮੈਸੇਜ ਖਾਲਿਸਤਾਨ ਸਿੱਖਸ ਫॉर ਜਸਟਿਸ ਗੁਰਪਤਵੰਤ ਸਿੰਘ ਪੰਨੂ ਐਂਡ ਬਿਕਰਮਜੀਤ ਸਿੰਘ ਭਾਈ, ਜਗਜੀਤ ਸਿੰਘ ਭਾਈ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਐਂਡ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਪਾਲ ਸਿੰਘ ਗਰੇਵਾਲ ਜੀ ਵੀ ਫਤਿਹ ਐਂਡ ਬਾਜਵਾ ਜੋਤ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਨਜ਼ੀਰ ਖਾਨ ਜੀ ਵੈਰੀ ਰੀਅਲਿਸਟਿਕ ਐਨਾਲਿਸਿਸ ਕਿਡਸ ਔਰ ਕਾइंड्स ਲਿਖਿਆ ਆਰ ਡਾਈਂਗ ਨਹੀਂ kids are dying with thirst in this so called civilized world। ਬਿਲਕੁਲ ਹਾਂਜੀ ਬਹੁਤ ਸ਼ੁਕਰੀਆ ਨਜ਼ੀਰ ਸਾਹਿਬ। ਹਾਂਜੀ ਸਤਨਾਮ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਫਿਰ ਉਹਨਾਂ ਲਿਖਿਆ ਸਿੱਖ ਕੌਮ ਦੁਨੀਆ ਦੇ ਦਿਲਾਂ ਤੇ ਰਾਜ ਕਰਦੀ ਹੈ ਅਤੇ ਹੁਣ ਇੱਕ ਵੱਡੇ ਖਿੱਤੇ ਤੇ ਵੀ ਰਾਜ ਕਰਨਗੇ।
ਸੋ ਸੁਬੇਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ। ਔਰ ਫਿਲ ਜੀ ਕਹਿੰਦੇ ਨੇ ਵੈਰੀ ਸਟ੍ਰੇਂਜ, ਬਿਫੋਰ 1948 UK or USA never suggested that Jewish or Israel had any right to exist. ਹਾਂਜੀ, British had occupied present day Palestine or Israel. ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਤੇ ਦਲਜੀਤ ਸਿੰਘ, ਹਰਜਿੰਦਰ ਮਾਇਲ, ਫਿਰ ਰਾਜਵਿੰਦਰ ਸਿੰਘ, ਰਣਜੋਤ ਸਿੰਘ, ਦਵਿੰਦਰ ਸੰਧੂ, ਹਰਿੰਦਰ ਮੱਲੀ और हरजिंदर मल्ली जी, उन्होंने फतेह और खालिस्तान जिंदाबाद किया। को कारा सिंह फतेह बुला के उन्होंने कहा भाजी डॉक्टर साहब ते भैन जी, डॉक्टर साहब जी आप जी का प्रोग्राम सुन के होर किसी नूं सुनन नूं दिल नहीं करता, तुसीं तां मरे हुए बंदे जान पा दिंदे हो, रब मेरी उम्र भी आप नूं दे देवे, वाहिगुरू चढ़दी कला बख्शिश करन आप ते आप दी सारी टीम ते। कोकरा सिंह जी ਤੁਹਾਡੀਆਂ ਸ਼ੁਭ ਇੱਛਾਵਾਂ ਲਈ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ। ਤੁਸੀਂ ਆਪਣੀ ਉਮਰ ਵੀ ਪੂਰੀ ਭੋਗੋ ਆਪਣੇ ਪਰਿਵਾਰ, ਆਪਣੇ ਬੱਚਿਆਂ, ਆਪਣੀ ਫੈਮਿਲੀ ਦੇ ਨਾਲ ਜੀ, ਔਰ ਅਸੀਂ ਸਾਰੇ ਰਲ ਮਿਲ ਕੇ ਕੌਮੀ ਕਰ ਖਾਲਿਸਤਾਨ ਦੇ ਲਈ ਜਿੱਥੇ ਜਿੱਥੇ ਵੀ ਜੋ ਵੀ ਵਿੱਤ ਅਨੁਸਾਰ ਹੈ ਅਸੀਂ ਆਪਣਾ ਯੋਗਦਾਨ ਪਾਈਏ। ਹਰ ਸਿੱਖ ਨੂੰ ਜਿਹੜਾ ਗੁਰੂ ਦੀ ਵਡਿਆਈ ਹੀ ਚੰਗੀ ਲੱਗਦੀ ਹੈ। ਮੈਂ ਅਕਸਰ ਇਹ ਕਹਿੰਦਾ ਕਿ ਗੁਰ ਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਇਹ ਵਡਿਆਈ ਸਤਿਗੁਰੂ ਦੀ ਹੈ। ਪਰ ਫਿਰ ਵੀ ਤੁਹਾਡਾ ਬਹੁਤ ਸ਼ੁਕਰੀਆ। ਔਰ ਕਿਰਪਾਲ ਚੀਮਾ ਉਹ ਕਹਿੰਦੇ ਨੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸ਼ੀਤਲਾ ਨੱਕ ਨੱਥ ਪਵਾ ਕੇ। ਸੋਹਣ ਸਿੰਘ ਸੀਤਲ ਜਿਹੜੇ ਢਾਡੀਆਂ ਦੇ ਪਿਤਾਮਾ ਨੇ, ਉਹਨਾਂ ਦੀ ਬੜੀ ਖੂਬਸੂਰਤ ਲੰਬੀ ਨਜ਼ਮ ਹੈ ਕਿ ਜਦੋਂ ਅਬਦਾਲੀ ਨੇ ਆਫਰ ਕੀਤਾ ਸਿੱਖਾਂ ਨੂੰ ਕਿ ਜੀ ਆਓ ਗੱਲਬਾਤ ਕਰੋ ਔਰ ਜਿਹੜਾ ਅਸੀਂ ਜੋ ਤੁਸੀਂ ਕਹੋ ਮੰਨਣ ਨੂੰ ਤਿਆਰ ਹੈ, ਤੇ ਉਹਦੇ ਜਵਾਬ 'ਚ ਜਿਹੜਾ ਫਿਰ ਸਿੱਖਾਂ ਨੇ ਜਵਾਬ ਦਿੱਤਾ ਸੋ ਇਹ ਸੀ ਕਿ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ। ਕਿ ਹੁਣ ਅਸੀਂ ਜਿੱਥੋਂ ਤੂੰ ਆ ਕੇ ਸਾਡਾ ਦਰਬਾਰ ਸਾਹਿਬ ਢਾਇਆ ਸੀ ਉਸ ਖੈਬਰ ਤੱਕ ਜਾਣਾ, ਸ਼ਰਤਾਂ ਲਿਖਾਂਗੇ ਰੱਤ ਨਾਲ ਖੂਨ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿੰਦੇ ਸ਼ੀਤਲਾ ਨੱਕ ਨੱਥ ਪਵਾ ਕੇ। ਸ਼ੇਰ ਆਪਣੇ ਨੱਕ 'ਚ ਕਦੇ ਨੱਥ ਨਹੀਂ ਪਵਾਉਂਦਾ। ਹਰਵਿੰਦਰ ਸਿੰਘ ਹੋਰਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਹੈ। ਕਮਲ ਸਿੰਘ ਕਹਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਸੱਚਾ ਜਾਂ ਝੂਠਾ ਇਹ ਤਾਂ ਗੁਰੂ ਸਾਹਿਬ ਜਾਣਨ, ਪਰ ਇੱਕ ਇੰਨੇ ਵੱਡੇ ਪੁਲਿਸ ਅਫਸਰ ਤੇ ਮੌਜੂਦਾ MLA ਨੇ ਆਪਣੀ ਹੀ ਪਾਰਟੀ ਤੇ ਮੁੱਖ ਮੰਤਰੀ ਤੇ ਜੋ ਇਲਜ਼ਾਮ ਲਾਏ, ਕਿਸੇ ਅਸਲੀ ਆਜ਼ਾਦ ਮੁਲਕ ਵਿੱਚ ਹੋਇਆ ਹੁੰਦਾ ਤਾਂ ਹੁਣ ਤੱਕ ਸਰਕਾਰ ਡਿੱਗ ਜਾਣੀ ਸੀ। ਉਸਨੇ ਪਿਛਲੇ ਸਾਲ ਵੀ ਜਦੋਂ ਸਟੇਜ ਤੇ ਸਪੀਕਰ ਕਹਿ ਰਿਹਾ ਸੀ ਕਿ ਇਨਸਾਫ ਮਿਲੇਗਾ ਤਾਂ ਉਸੇ ਸਟੇਜ ਤੇ ਹੀ ਉਸਦੇ ਸਾਹਮਣੇ ਕੁੰਵਰ ਵਿਜੇ ਪ੍ਰਤਾਪ ਕਹਿ ਰਿਹਾ ਸੀ ਕਿ ਇਨਸਾਫ ਨਹੀਂ ਮਿਲਣਾ। ਇਹੋ ਹੀ ਤਾਂ ਸੰਤ ਕਹਿੰਦੇ ਹੁੰਦੇ ਸੀ ਕਿ ਜੱਜ ਤਾਂ ਹੱਥ ਜੋੜ ਰਿਹਾ ਕਿ ਮੇਰੇ ਵੱਸ ਦੀ ਗੱਲ ਨਹੀਂ, ਫਿਰ ਦਲੀਲ ਅਪੀਲ ਵਕੀਲ ਕੀ ਕਰਨਗੇ ਤੇ ਤੁਹਾਡੇ ਕੋਲ ਰਾਹ ਕੀ ਰਹਿ ਜਾਂਦਾ। ਪਰ ਸਾਡਾ ਬਹੁਤ ਸਾਰਾ ਤਬਕਾ ਅਜੇ ਵੀ ਨਹੀਂ ਸਮਝ ਰਿਹਾ, ਫਿਰ ਸਿੰਘ ਬੰਦੇ ਖਾਣੀ ਨੂੰ ਹੱਥ ਨਾ ਪਾਉਣ ਤਾਂ ਹੋਰ ਕੀ ਕਰਨ। ਕੁੰਵਰ ਵਿਜੇ ਪ੍ਰਤਾਪ ਸਿੰਘ ਘੱਟੋ ਘੱਟ ਚਲੋ ਬਾਕੀ ਤਾਂ ਉਹਦੀ ਕੀ ਹੈ ਕੀ ਨਹੀਂ, ਲੇਕਿਨ ਇਸ ਮੁੱਦੇ ਦੇ ਉੱਤੇ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਔਰ ਬਾਈਬਲ ਕਲਾਂ ਔਰ ਦੂਸਰੇ ਦੇ ਉੱਤੇ ਜੋ ਗੋਲੀ ਕਾਂਡ ਕੋਟ ਕਪੂਰਾ ਔਰ ਬਰਗਾੜੀ ਬੇਅਦਬੀ, ਉਸਨੇ ਕੰਸਿਸਟੈਂਟ ਹੈ ਉਸਦਾ ਸਟੈਂਡ। ਔਰ ਮੈਂ ਐਂਡ 'ਚ ਜਾਣ ਤੋਂ ਪਹਿਲਾਂ ਰਾਜਵਿੰਦਰ ਸਿੰਘ, ਦੀਪ ਸਿੰਘ ਹੋਰਾਂ ਦੇ 2-3 ਮੈਸੇਜ ਨੇ। ਦੀਪ ਸਿੰਘ ਨੇ ਇੱਕ ਤਾਂ ਕਿਹਾ ਕਿ ਵੀ ਜੇ ਸਿਮਰਨਜੀਤ ਸਿੰਘ ਮਾਨ ਦੇ ਅੰਦਾਜ਼ ਵਿੱਚ ਕਹਿਣਾ ਹੋਏ ਤਾਂ ਇੰਜ ਕਿਹਾ ਜਾਂਦਾ ਹੈ ਅਬ ਤੇਰਾ ਕਿਆ ਹੋਗਾ ਸਾਲੇ ਹੈ ਮੇਰੇ ਖਿਆਲ ਹੈ। ਤੇ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਵਟ ਟੈਰਰਿਸਟ ਇੰਡੀਅਨ ਸਟੇਟ ਇਜ਼ ਪ੍ਰੀਚਿੰਗ 2 state solution for Palestine Israel, why don't they start at home by ending the occupation of Punjab? ਰਾਜਵਿੰਦਰ ਸਿੰਘ ਜੀ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ, ਇਹ ਲਿਪ ਸਿੰਪਥੀ ਹੈ, ਇਹ ਸਿਰਫ ਥੁੱਕੀ ਵੜੇ ਪਕਾਉਣਾ ਹੈ, ਇਸ ਦਾ ਕੋਈ ਮਤਲਬ ਨਹੀਂ। ਇਹ ਬੇਈਮਾਨਾਂ ਦਾ ਟੋਲਾ ਹੈ, ਨਾਜ਼ੀਆਂ ਦੇ ਪਦਚਿਹਰਾਂ ਤੇ ਇਹ ਨੇ
ਤੇ ਨੈਤਨਯਾਹੂ ਨੇ ਵੀ ਉਹੀ ਰਸਤਾ ਅਖਤਿਆਰ ਕੀਤਾ ਹੋਇਆ ਹੈ ਔਰ ਇਹ ਫਿਰ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਚਾਹੁੰਦੇ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾਸ ਨੂੰ ਆ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।